ਪੰਜਾਬੀ ਰੇਡੀਓ 'ਚ ਵੈਸੇ ਸੁਣ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀ ਸਿਹਤ ਦਾ ਕਿਸ ਤਰ੍ਹਾਂ ਖਿਆਲ ਰੱਖਣਾ ਆ, ਨੈਚੁਰਲ ਤਰੀਕਿਆਂ ਦੇ ਨਾਲ ਕਿਸ ਤਰ੍ਹਾਂ ਆਪਾਂ ਆਪਣੀ ਸਿਹਤ ਨੂੰ ਠੀਕ ਰੱਖਾਂਗੇ, ਉਸ ਦੀ ਗੱਲਬਾਤ ਕਰਦੇ ਹਾਂ। ਜਦੋਂ ਡਾਕਟਰ ਨਹੀਂ ਸੀਗੇ ਉਦੋਂ ਵੀ ਦੇਖੋ ਲੋਕੀ ਖਿਆਲ ਰੱਖਦੇ ਸੀਗੇ, ਇਹਨਾਂ ਹੀ ਚੀਜ਼ਾਂ ਨੂੰ ਲੈ ਕੇ ਖਿਆਲ ਰੱਖਦੇ ਹੁੰਦੇ ਸੀਗੇ। ਇਹਨਾਂ ਚੀਜ਼ਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ, ਸਿਰਫ ਅਤੇ ਸਿਰਫ ਤੁਹਾਨੂੰ ਬਾਏ ਆ, ਗਰਮੀ ਆ ਜਾਂ ਕਿਸੇ ਚੀਜ਼ ਤੋਂ ਐਲਰਜੀ ਆ, ਉਹ ਜਿਹੜੀ ਚੀਜ਼ ਤੋਂ ਤੁਹਾਨੂੰ ਐਲਰਜੀ ਆ ਜੇ ਤੁਹਾਨੂੰ ਪਤਾ ਹੈ ਤਾਂ ਉਸ ਚੀਜ਼ ਨੂੰ ਤੁਸੀਂ ਨਹੀਂ ਲੈਣਾ। ਅਤੇ ਜੇ ਤੁਹਾਨੂੰ ਲੱਗਦਾ ਆ ਵੀ ਤੁਹਾਨੂੰ ਇਹ ਚੀਜ਼ ਨਹੀਂ ਪਚਦੀ ਅਤੇ ਉਸ ਚੀਜ਼ ਨੂੰ ਤੁਸੀਂ ਵਿੱਚ ਨਹੀਂ ਪਾਉਣਾ, ਉਸ ਚੀਜ਼ ਦੇ ਉਸ ਨੂੰ ਤੁਸੀਂ ਮਿਕਸ ਨਹੀਂ ਕਰਨਾ ਉਸ ਚੀਜ਼ ਦੇ ਵਿੱਚ। ਇਸੇ ਦੇ ਨਾਲ ਇਹ ਵੀ ਦੱਸੀਏ ਕਿ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ ਉਹਨਾਂ ਚੀਜ਼ਾਂ ਨੂੰ ਤੁਸੀਂ ਆਪ ਲੈ ਕੇ ਆਪ ਕੁੱਟਿਆ ਕਰੋ, ਆਪ ਬਣਾਇਆ ਕਰੋ, ਆਪ ਮਿਕਸ ਕਰਿਆ ਕਰੋ। ਜੇ ਤੁਹਾਨੂੰ ਹੁਣ ਕੋਈ ਮਿਕਸ ਕਰਕੇ ਦੇ ਵੀ ਦਿੰਦਾ ਤਾਂ ਪਤਾ ਨਹੀਂ ਲੱਗਦਾ ਵੀ ਕੀ ਵੀ ਪਾਇਆ ਹੋ ਸਕਦਾ ਆ, ਪਤਾ ਨਹੀਂ ਕੀ ਪਾਇਆ ਹੋਊਗਾ ਨਾ। ਕਿਉਂਕਿ ਜੇ ਤੁਹਾਨੂੰ ਲੱਗਦਾ ਕੋਈ ਚੀਜ਼ ਗਰਮੀ ਆ ਅਤੇ ਉਹ ਤੁਸੀਂ ਚੀਜ਼ ਆਪ ਘੱਟ ਵੀ ਪਾ ਸਕਦੇ। ਜਦੋਂ ਵੀ ਚੀਜ਼ ਇਹ ਦਵਾਈ ਲੈਣੀ ਆ ਇਹਨੂੰ ਆਪਣਾ ਸਰੀਰ ਦੇਖ ਕੇ ਲੈਣਾ ਆ। ਇਹਦੇ ਵਿੱਚ ਜੇ ਤੁਹਾਨੂੰ ਕੋਈ ਲੱਗਦਾ ਕਿ ਨਹੀਂ ਚੀਜ਼ ਪਚਦੀ ਤਾਂ ਉਸ ਚੀਜ਼ ਨੂੰ ਨਾ ਪਾਵੋ। ਉਹਦੇ ਵਿੱਚ ਥੋੜ੍ਹੀ ਤੋਂ ਲੈਣੀ ਸ਼ੁਰੂ ਕਰੋ ਅਤੇ ਦਿਨੇ ਸ਼ੁਰੂ ਕਰੋ, ਡੇ ਟਾਈਮ 'ਤੇ ਸ਼ੁਰੂ ਕਰਿਓ। ਜਦੋਂ ਵੀ ਲੈਣੀ ਆ ਬੇਸ਼ੱਕ ਲੈਣੀ ਰਾਤ ਨੂੰ ਹੀ ਦੱਸੀ ਹੋਈ ਆ, ਪਰ ਕੋਸ਼ਿਸ਼ ਕਰਿਓ ਕਿ ਦਿਨੇ ਉਹਨੂੰ ਲੈ ਕੇ ਦੇਖ ਲਿਓ ਕਿ ਤੁਰਦਿਆਂ ਫਿਰਦਿਆਂ ਤੁਹਾਨੂੰ ਕਿਸ ਤਰ੍ਹਾਂ ਉਹ ਲੱਗਦੀ। ਅਤੇ ਪਰ ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਜੀ ਇਸ ਪ੍ਰੋਗਰਾਮ ਦੇ ਵਿੱਚ, ਸਿਰਫ ਅਤੇ ਸਿਰਫ ਇਹ ਸਰੋਤਿਆਂ ਦਾ ਪ੍ਰੋਗਰਾਮ ਹੈ। ਸਰੋਤੇ ਕਾਲ ਕਰਦੇ ਆ, ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਅਤੇ ਸਰੋਤੇ ਹੀ ਉਸ ਦਾ ਜਵਾਬ ਦਿੰਦੇ ਆ। ਅਤੇ ਉਹਦੇ ਨਾਲ ਨਾਲ ਤੁਹਾਡੇ ਤੋਂ ਅਸੀਂ ਫੀਡਬੈਕ ਜ਼ਰੂਰ ਮੰਗਦੇ ਹਾਂ ਕਿ ਜੇ ਤੁਹਾਡੇ ਕੋਲ ਕੋਈ ਵੀ ਫੀਡਬੈਕ ਹੁੰਦੀ ਆ, ਤੁਹਾਨੂੰ ਕਿਸੇ ਚੀਜ਼ ਤੋਂ ਆਰਾਮ ਆਇਆ ਅਤੇ ਪਲੀਜ਼ ਉਹ ਤੁਸੀਂ ਜ਼ਰੂਰ ਸ਼ੇਅਰ ਕਰ ਲਿਆ ਕਰੋ ਕਿ ਕਿਹੜੀ ਚੀਜ਼ ਤੋਂ ਤੁਹਾਨੂੰ ਆਰਾਮ ਆਇਆ, ਤਾਂ ਕਿ ਬਾਕੀਆਂ ਨੂੰ ਵੀ ਉਸ ਤੋਂ ਕੋਈ ਨਾ ਕੋਈ ਫਾਇਦਾ ਹੋ ਸਕੇ। ਤੁਸੀਂ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਜਾਂ ਹੋਰ ਵੱਖ-ਵੱਖ ਸਾਧਨ ਆ। ਤੁਸੀਂ ਐਪ ਡਾਊਨਲੋਡ ਕੀਤੀ ਹੋਈ ਆ ਜਾਂ ਫੋਨ ਨੰਬਰ 'ਤੇ ਸੁਣ ਰਹੇ ਹੋ। ਵਾਈਫਾਈ ਰੇਡੀਓ ਸੈੱਟ ਨੇ, ਕਿਸੇ ਵੀ ਤਰ੍ਹਾਂ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣਦੇ ਹੋ। ਆਪ ਸਭ ਦਾ ਜੀ ਆਇਆ। ਗੱਡੀਆਂ ਵਿੱਚ ਜੇ ਸੁਣਨਾ ਚਾਹੁੰਦੇ ਹੋ 1350 AM, ਬੇਕਰਫੀਲਡ ਦੇ ਆਸ-ਪਾਸ ਦੇ ਇਲਾਕਿਆਂ ਵਿੱਚ 1300 AM, ਫ੍ਰਿਜਨੋ ਦੇ ਵਿੱਚ 1470 AM, ਸੈਕਰਾਮੈਂਟੋ ਵਿੱਚ ਅਤੇ 1450 AM, ਜੁਬਾ ਸਿਟੀ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਵਿੱਚ। ਬਾਕੀ ਘਰਾਂ ਵਿੱਚ ਪਏ ਹੋਏ ਸਾਈਡ ਬੈਂਡ ਰੇਡੀਓ ਆ, ਉਹਨਾਂ 'ਤੇ ਤੁਸੀਂ ਜੁੜੇ ਹੋਏ ਆਪ ਸਭ ਦਾ ਹੀ ਸਵਾਗਤ ਹੈ। ਅਤੇ ਹੁਣ ਕਾਲ ਕਰ ਸਕਦੇ ਹੋ ਜੀ 408-272-5200। ਡਾਕਟਰ ਸਾਡੇ ਕੋਲ ਕੋਈ ਨਹੀਂ, ਇਹ ਸਿਰਫ ਸਾਡਾ ਜਿਹੜਾ ਪ੍ਰੋਗਰਾਮ ਆ ਇੱਕ ਸੇਵਾ ਵਾਲਾ ਕੰਮ ਆ, ਉਹਦੇ ਵਿੱਚ ਤੁਸੀਂ ਵੀ ਜ਼ਰੂਰ ਹਿੱਸਾ ਲਿਆ ਕਰੋ ਜੀ। ਅਤੇ ਚੱਲਦੇ ਹਾਂ ਹੁਣ ਤੁਹਾਡੀਆਂ ਕਾਲਸ ਵੱਲ। ਜੁੜੇ ਹੋਏ ਨੇ ਸਾਡੇ ਨਾਲ ਚਰਨਜੀਤ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਨੂੰ ਨਾ ਪ੍ਰੋਬਲਮ, ਮੇਰੇ ਧੱਫੜ ਹੋ ਜਾਂਦੇ, ਬਹੁਤ ਸਾਰੇ ਖੁਰਕ ਹੁੰਦੀ ਆ ਪਿੰਡੇ ਤੇ, ਸਾਰੇ ਤੇ ਬੋਡੀ 'ਤੇ ਸਾਡੀ। ਠੀਕ ਹੈ। ਹਾਂਜੀ, ਸਾਰੀ ਤੇ ਹੱਥਾਂ ਤੇ, ਪੈਰਾਂ ਤੇ, ਬਾਹਾਂ ਤੇ, ਜਿਵੇਂ ਸਾਰੀ ਬੋਡੀ ਤੇ ਹੁੰਦੀ, ਲੱਤਾਂ ਤੇ ਜੀ। ਪਰ ਮੈਂ ਦਵਾਈ ਖਾਈ ਜਾਂਦੀ, ਕੈਜਲ ਹਸਪਤਾਲ ਦਵਾਈ ਚੱਲਦੀ। ਉਹਦੇ ਨਾਲ ਨੀਂਦ ਆਉਂਦੀ ਆ? ਉਹਦੇ ਨਾਲ ਮੈਨੂੰ ਨਹੀਂ ਆਰਾਮ ਹੀ ਨਹੀਂ, ਦਵਾਈ ਨਾਲ ਥੋੜੀ ਜਿਹੀ ਠੀਕ ਰਹਿੰਦੀ, ਫੇਰ ਹੋ ਜਾਂਦੀ ਹੈ। ਠੀਕ ਆ, ਪਰ ਮੈਨੂੰ ਆਰਾਮ ਕੋਈ ਨਹੀਂ ਗਾ। ਉਹਨਾਂ ਤੁਹਾਡਾ ਵੀ ਦਿੱਤੇ ਐਲਰਜੀ ਟੈਸਟ ਨਹੀਂ ਕੀਤਾ ਉਹਨੇ? ਐਲਰਜੀ ਕੀਤੇ ਗਏ ਪਹਿਲਾਂ, ਬਹੁਤ ਦੇਰ ਪਹਿਲਾਂ ਕੀਤੇ ਸੀ, ਕਹਿੰਦੇ ਸੀ ਤੁਹਾਨੂੰ ਘਾਹ ਤੋਂ ਐਲਰਜੀ ਆ। ਹੁਣ ਘਾਹ ਤਾਂ ਬਹੁਤ ਤਰ੍ਹਾਂ ਦੀ, ਇਹ ਨਹੀਂ ਪਤਾ ਕਿਹੜੀ। ਤੁਹਾਨੂੰ ਇਹ ਸਦਾ ਹੀ ਰਹਿੰਦੀ ਹੈ ਜਾਂ ਕਦੀ ਕਦੀ ਹੁੰਦੀ ਹੈ? ਇਹ ਨਹੀਂ, ਹੁਣ ਜਿਵੇਂ 2 ਮਹੀਨੇ ਹੋ ਗਏ, ਹੁਣ ਨਹੀਂ ਹਟੀ। ਪਹਿਲਾਂ ਆਏ ਨਹੀਂ ਸੀ ਹੁੰਦੀ, ਕਦੇ ਹੋ ਜਾਂਦੀ ਸੀ, ਠੀਕ ਹੋ ਜਾਂਦੀ ਸੀ ਆਪਣੇ ਆਪ ਹੀ। ਪਰ ਹੁਣ ਜਿਵੇਂ ਕਿ ਆਰਾਮ ਨਹੀਂ ਆ ਰਿਹਾ ਨਾ। ਮੈਂ ਨਾ ਇੰਡੀਆ ਗਈ ਸੀ ਅਸਲ ਵਿੱਚ। ਇੰਡੀਆ ਤੋਂ ਜਦੋਂ ਆਏ ਨਾ, ਮੇਰੇ ਪੇਟ 'ਚ ਥੋੜੀ ਜਿਹੀ ਪ੍ਰੋਬਲਮ ਹੋ ਗਈ, ਦਰਦ ਹੋਣ ਲੱਗ ਗਿਆ ਤੇ ਮੈਂ ਉਹਦੀ ਦਵਾਈ ਲਈ ਸੀ। ਉਹ ਦਵਾਈ 2 ਦਿਨ ਖਾਧੀ ਹੈ। ਦਵਾਈ ਤੋਂ ਬਾਅਦ ਫਿਰ ਠੀਕ ਨਹੀਂ, ਉਹਨਾਂ ਨੂੰ ਦੱਸਿਆ ਵੀ ਆ, ਦਵਾਈਆਂ ਵੀ ਦੇਈ ਜਾਂ। ਠੀਕ ਆ, ਕੋਈ ਆਰਾਮ ਨਹੀਂ ਆ। ਠੀਕ ਹੈ, ਆਪਾਂ ਪੁੱਛਦੇ ਹਾਂ ਵੀ ਇਹ ਐਲਰਜੀ ਆ ਤੁਹਾਨੂੰ ਸਟਿਲ ਜਾਂ। ਜਸਮੇਰ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਪੁੱਛਣਾ ਸੀ, ਉਹ ਪਿਛਲੇ ਹਫ਼ਤੇ ਕਿ ਮੇਰੇ ਖਿਆਲ ਉਸ ਤੋਂ ਪਿਛਲੇ ਹਫ਼ਤੇ ਉਹ ਕਿਸੇ ਨੇ ਦੱਸਿਆ ਸੀ ਨਾ, ਵੀਰ ਜੀ ਦੱਸਦੇ ਸੀਗੇ ਵੀ ਸੌਗੀ ਜਿਹੜੀ ਆ ਉਹ ਗੁਲਾਬ ਜਲ 'ਚ ਭਿਉਂ ਦੋ। ਤੇ ਉਹ ਕਾਹਦੇ ਵਾਸਤੇ ਦੱਸੀ ਸੀ? ਉਹ ਉਹਨਾਂ ਦੇ ਵਿੱਚੋਂ ਆਵਾਜ਼ ਕੱਟੀ ਗਈ, ਸਮਝ। ਹਾਂ, ਕੋਈ ਨਹੀਂ, ਆਪਾਂ ਪੁੱਛਦੇ ਹਾਂ। ਬਹੁਤ ਸਾਰੇ ਕਈਆਂ ਨੇ ਦੱਸ ਦਿੱਤਾ ਸੀਗਾ, ਕਈਆਂ ਦੇ ਹੱਥ ਪੈਰ ਸੁੱਤੇ ਸੀ, ਉਹਨਾਂ ਦੇ ਵੀ ਠੀਕ ਹੋ ਗਏ ਆ। ਚਲੋ ਕੋਈ ਗੱਲ ਨਹੀਂ, ਆਪਾਂ ਪੁੱਛਦੇ ਹਾਂ। ਉਹ ਹੱਥ ਪੈਰਾਂ ਵਾਸਤੇ ਦੱਸਿਆ ਸੀ? ਨਹੀਂ, ਉਹਦੇ ਵਿੱਚ ਕਈ ਕੁਛ ਆ, ਕਿਸੇ ਨੇ ਖਾਧੀ ਕਿਸੇ ਚੀਜ਼ ਲਈ ਆਰਾਮ ਕਿਸੇ ਚੀਜ਼ ਤੋਂ ਆ ਜਾਂਦਾ ਨਾ, ਪਤਾ ਨਹੀਂ ਹੁੰਦਾ। ਜੇ ਕਰਾਂਗੇ ਤਾਂ ਫੇਰ ਹੀ ਪਤਾ ਲੱਗਦਾ। ਕੋਈ ਨਹੀਂ, ਆਪਾਂ ਪੁੱਛਦੇ ਹਾਂ। ਮੈਂ ਕਿਹਾ ਕਈ ਵਾਰੀ ਪੁੱਛਦੇ ਨਾ, ਉਹ ਕਹਿੰਦੇ ਸੀ ਮੈਨੂੰ ਕਿਸੇ ਵੀ ਹਕੀਮ ਨੇ ਦੱਸਿਆ ਸੀ ਖਾਣ। ਹਾਂ, ਆਪਾਂ ਪੁੱਛਦੇ ਹਾਂ, ਦੱਸ ਦੇਣਗੇ। ਠੀਕ ਹੈ ਜੀ, ਓਕੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜ਼ਰੂਰ ਦੱਸ ਦਿਓ ਜੀ। ਜਿਹੜੀ ਸੌਗੀ ਆ ਉਹ ਦੱਸੀ ਉਹਨਾਂ ਨੇ, ਤੇ ਜਿੰਨ 'ਚ ਕਹੀ ਸੀ, ਸ਼ਰਾਬ 'ਚ ਕਹੀ ਸੀਗੀ, ਪਰ ਜਿਨ੍ਹਾਂ ਨੇ ਖਾਧੀ ਆ ਉਹ ਪਾ ਕੇ ਐਪਲ ਸਾਈਡਰ ਵਿਨੇਗਰ 'ਚ, ਉਹਨਾਂ ਨੂੰ ਵੀ ਆਰਾਮ ਆ ਗਿਆ। ਕਹਿੰਦੇ ਟੋਨਿਕ ਮਿਲ ਗਿਆ ਉਹਨੂੰ, ਕਈਆਂ ਨੇ ਪਾਣੀ 'ਚ ਪਾ। ਅਤੇ ਚਲੋ ਜਿੱਦਾਂ ਵੀ ਤੁਸੀਂ ਖਾਧੀ ਆ, ਉਹਦੇ ਭਾਈ ਸਾਹਿਬ ਨੂੰ ਜ਼ਰੂਰ ਰਿਕੁਐਸਟ ਕਰਾਂਗੇ
ਵੀ ਖਾ ਲੈਣ ਜਿਸ ਚੀਜ਼ 'ਚ ਮਰਜ਼ੀ ਭਿਉਂ ਕੇ, ਪਰ ਉਹਦੇ ਫਾਇਦੇ। ਪਰਮਜੀਤ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ, ਮੈਂ ਨਾ ਪੁੱਛਣਾ, ਜਿਹੜੀਆਂ ਭਾਜੀ ਸੇਠੀ ਦੱਸਦੇ ਹੁੰਦੇ ਆ ਨਾ 16-17 ਚੀਜ਼ਾਂ ਬੰਬ ਜਿਹਨੂੰ ਕਹਿ ਦਿੰਦੇ ਆ, ਹਾਂਜੀ, ਤੇ ਉਹ ਮੈਂ ਨਿੰਬੂ 'ਚ ਸਾਰੀਆਂ ਲਿਆਈ ਸੀ ਇੰਡੀਆ ਤੋਂ, ਭਿਉਂ ਵੀ ਲਈਆਂ, ਸੁੱਕੀਆਂ ਪਈਆਂ, ਤੇ ਜਿਹੜੀ ਫੜਕੜੀ ਉਹ 5 ਗ੍ਰਾਮ ਸੀ ਕਿ 50 ਗ੍ਰਾਮ ਸੀ, ਮੈਨੂੰ ਇੰਨਾ ਨਹੀਂ ਪਤਾ ਵੀ ਪਹਿਲਾਂ ਹੀ ਖਿੱਲ ਕਰਕੇ ਵਿੱਚ ਰਲਾਉਣੀ ਸੀ ਜਿਹੜਾ ਗਿੱਲਾ ਨਿੰਬੂ ਸੀ ਕਿ ਹੁਣ ਬਾਅਦ 'ਚ ਵੀ ਰਲਾ ਸਕ ਇੰਨਾ ਕਿ ਪਲੀਜ਼ ਜੇ ਮੈਨੂੰ ਭਰਾ ਦੱਸ। ਠੀਕ ਹੈ ਠੀਕ ਹੈ, ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੇ ਉਹਨਾਂ ਦੀ ਲਾਈਨ ਮਿਲ ਤਾਂ ਉਹੀ ਦੱਸ ਦੇਣਗੇ। 4082725200 ਜੀ ਸਟੂਡੀਓ ਦਾ ਫੋਨ ਨੰਬਰ ਹੈ ਜੀ, ਤੇ ਕਾਲ ਕਰਕੇ ਤੁਸੀਂ ਦੱਸ ਜ਼ਰੂਰ ਦਿਓ ਜਿਨ੍ਹਾਂ ਨੇ ਚੀਜ਼ਾਂ ਬਣਾਈਆਂ ਆ, ਖਾਧੀਆਂ ਆ, ਜਿਹਨੂੰ ਕੋਈ ਫਰਕ ਪਿਆ ਆ, ਤੇ ਪਲੀਜ਼ ਜ਼ਰੂਰ ਸ਼ੇਅਰ ਕਰ ਲਓ। 408-72-52 ਸਟੂਡੀਓ ਦਾ ਫੋਨ ਨੰਬਰ ਹੈ ਜੀ। ਚੱਲਦੇ ਆਪਣੇ ਅਗਲੇ ਕਾਲਰ ਨੇ ਨਰਿੰਦਰ ਕੌਰ ਜੀ। ਨਰਿੰਦਰ ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਇੱਕ ਫੀਡਬੈਕ ਦਿੰਦੀ ਭੈਣ ਜੀ, ਕਹਿ ਕੇ ਨਾ ਐਲਰਜੀ ਵਾਲੇ ਵੀ ਮੈਨੂੰ ਐਲਰਜੀ ਬਹੁਤ ਆ। ਹਾਂਜੀ ਹਾਂਜੀ, ਉਹ ਮੈਂ ਤੁਹਾਨੂੰ ਫੀਡਬੈਕ ਦਿੰਦੀ ਹਾਂ ਵੀ ਜਿਹੜੀਆਂ 4 ਚੀਜ਼ਾਂ ਦੱਸੀਆਂ ਸੀ ਨਾ ਭਾਜੀ ਪਰਸ਼ੋਤਮ ਸਿੰਘ ਨੇ, ਅਫਲਾਤੀਨ, ਪਨੀਰ ਡੋਡੀਆ, ਚਰੈਤਾ ਤੇ ਪਿੱਤ ਪਾਪੜਾ, ਇਹ ਚਾਰੇ ਚੀਜ਼ਾਂ ਇਹਨਾਂ ਦਾ ਪਾਊਡਰ ਬਣਾ ਲੈਣਾ ਤੇ ਇਹਦਾ 1 ਚਮਚਾ ਰਾਤ ਨੂੰ ਭਿਉਂ ਲੈਣਾ 1 ਗਲਾਸ ਵਿੱਚ ਜੀ, ਤੇ ਉਹ ਫਿਰ ਸਵੇਰੇ ਉਬਾਲ ਕੇ ਅੱਧਾ ਗਲਾਸ ਜਦੋਂ ਰਹਿ ਜਾਵੇ ਉਹ ਸਵੇਰੇ ਨਰਨੇ ਕਲੇਜੇ ਪੀ ਲੈਣਾ, ਮਗਰੋਂ ਅੱਧਾ ਘੰਟਾ ਕੁਛ ਨਹੀਂ ਖਾਣਾ। ਉਹਦੇ ਨਾਲ ਭੈਣ ਜੀ ਹਰ ਤਰ੍ਹਾਂ ਦੀ ਐਲਰਜੀ ਠੀਕ ਹੋ ਜਾਂਦੀ ਆ। ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ ਕਿ ਮੇਰੇ ਹਸਬੈਂਡ ਦੇ ਐਲਰਜੀ ਹੋ ਗਈ ਸੀ, ਘਾਹ ਵਿੱਚ ਖਾਦ ਪਾਈ ਤੇ ਉਹਦੇ ਨਾਲ ਐਲਰਜੀ ਹੋ ਗਈ, ਤੇ ਇਹਨਾਂ ਦੇ ਕਦੀ ਬੁੱਲ ਸੁੱਜ ਜਾਣੇ, ਕਦੀ ਕੁਝ ਸੁੱਜ ਜਾਣਾ, ਤੇ ਡਾਕਟਰਾਂ ਨੇ ਕਹਿਣਾ ਵੀ ਜਦੋਂ ਸੁੱਜਣਗੇ ਉਦੋਂ ਲੈ ਕੇ ਆਓ, ਤੇ ਮੋਸਟਲੀ ਉਹ ਸੰਡੇ ਨੂੰ ਹੀ ਹੁੰਦਾ ਸੀ ਕਈ ਵਾਰ, ਤੇ ਕਿਤੇ ਆਰਾਮ ਨਹੀਂ ਸੀ ਹੁੰਦਾ। ਇਹ ਫਿਰ ਜਦੋਂ ਇਹਨਾਂ ਦੱਸਿਆ ਨਾ ਚਰੈਤਾ, ਤੇ ਮੈਨੂੰ ਅੱਗੇ ਵੀ ਪਤਾ ਸੀ ਕਿ ਚਰੈਤਾ ਠੀਕ ਆ, ਤੇ ਇਹ ਚਾਰੇ ਚੀਜ਼ਾਂ ਪੈਣ ਨਾਲ ਉਹਦੀ ਐਲਰਜੀ ਖਤਮ ਹੋ ਗਈ, ਤੇ ਅਸੀਂ ਤਾਂ ਹਰ ਸਾਲ ਹੀ ਫਿਰ ਉਹ ਜ਼ਰੂਰ ਇਹ ਯੂਜ਼ ਕਰ ਲੈਂਦੇ ਜੀ। ਇੱਥੇ ਹੋਰ ਵੀ ਜਿਹੜੇ ਭੈਣ ਭਰਾ ਨੂੰ ਕਿਸੇ ਨੇ ਦੱਸੀ ਆ ਨਾ, ਉਹਨਾਂ ਨੂੰ ਇਹਦੇ ਨਾਲ ਜ਼ੁਕਾਮ ਹੋਰ ਵੀ ਚੀਜ਼ਾਂ ਬਹੁਤ ਠੀਕ ਹੋਈਆਂ ਨੇ ਇਹਦੇ ਨਾਲ, ਤੇ ਉਹ ਇਹੋ ਪੀ ਲੈਣ ਤੇ ਉਹਨਾਂ ਨੂੰ ਬਿਲਕੁਲ ਠੀਕ ਹੋ ਜਾਣਗੇ। ਠੀਕ ਹੈ ਜੀ। ਤੇ ਇੱਕ ਮੈਂ ਹੋਰ ਜਿਹੜਾ ਪੁੱਛਣਾ ਚਾਹੁੰਦੀ ਤੁਹਾਨੂੰ, ਬੜਾ ਹੀ ਮੇਰਾ ਕੁਐਸਚਨ ਪੁੱਛਦਾ ਆ ਭੈਣ ਜੀ। ਮੇਰੇ ਹਸਬੈਂਡ 79 ਈਅਰ ਓਲਡ ਆ ਉਹਨਾਂ ਦੀ, ਤੇ ਉਹਨਾਂ ਨੂੰ ਨਾ ਉਹਨਾਂ ਦਾ BP ਬਹੁਤ ਡਾਊਨ ਹੋ ਜਾਂਦਾ, ਬਹੁਤ ਜ਼ਿਆਦਾ ਡਾਊਨ ਇੰਨਾ ਹੋ ਜਾਂਦਾ ਨਾ ਬਈ ਸੰਭਾਲਣਾ ਔਖਾ ਹੋ ਜਾਂਦਾ, ਇੰਨੇ ਜ਼ਿਆਦਾ ਬੇਹੋਸ਼ ਹੋ ਜਾਂਦੇ ਆ, ਡਿੱਗ ਪੈਂਦੇ ਆ, ਬਿਲਕੁਲ ਸਾਨੂੰ ਨਾਲ ਹੀ ਰਹਿਣਾ ਪੈਂਦਾ। ਉਹਦੇ ਨਾਲ ਤੋਂ ਫਿਰ ਕੀ ਲੈਂਦੇ ਆ ਤੁਸੀਂ? ਕੁਛ ਵੀ ਨਹੀਂ ਭੈਣ ਜੀ, ਕੁਝ ਵੀ ਨਾ ਪੁੱਛੋ। ਫਿਰ ਜਦੋਂ ਆਪਣੇ ਆਪ ਹੋਸ਼ ਆਉਂਦੀ ਆ ਸਵੇਰੇ ਸਵੇਰੇ, ਖਾਸ ਤੌਰ ਤੇ ਜਦੋਂ ਅਸੀਂ ਜਾਂਦੇ ਆ ਨਾ ਇਹਨਾਂ ਨੂੰ ਬਾਥਰੂਮ ਖੜਨੇ ਆ, ਉਦੋਂ ਫਿਰ ਮੈਂ ਵੀ ਮੇਰਾ ਬੇਟਾ ਵੀ, ਜਿਹੜਾ ਸਾਡੇ ਕੋਲ ਫਿਰ ਬੜੀ ਮੁਸ਼ਕਲ ਹੁੰਦੀ ਸਾਨੂੰ ਸਵੇਰੇ ਸਵੇਰੇ, ਬਹੁਤਾ ਮੁਸ਼ਕਲ ਹੁੰਦੀ ਆ। ਫਿਰ ਹੌਲੀ ਹੌਲੀ ਦਿਨੇ ਠੀਕ ਹੋ ਜਾਂਦਾ। ਤੇ ਇੱਕ ਇਹਨਾਂ ਨੂੰ ਹੋ ਗਈ ਸੀ, ਇਹਨਾਂ ਨੂੰ ਇਨਫੈਕਸ਼ਨ, ਤੇ ਇਹਨਾਂ ਨੂੰ ਸੁਪਰ ਪਿਊਬਿਕ ਲੱਗੀ ਹੋਈ ਹੈ ਧੁੰਨੀ ਦੇ ਥੱਲੇ, ਉਹ ਵੀ ਜੂਨ ਮਹੀਨੇ ਦੀ ਲੱਗੀ ਹੋਈ, ਉਹ ਵੀ ਨਹੀਂ ਲੱਥਣ ਦੀ, ਇਹਨਾਂ ਨੂੰ ਆਪਣੇ ਆਪ ਬਾਥਰੂਮ ਨਹੀਂ ਆ ਰਿਹਾ। ਉਹ ਪਲੀਜ਼ ਜੇ ਕਿਸੇ ਨੂੰ ਕੋਈ ਪਤਾ ਹੋਵੇ, ਜੇ ਕੋਈ ਹੈਲਪ ਸਾਡੀ ਹੋ ਜਾਏਗੀ, ਜੇ ਕੋਈ ਦੱਸੇ, ਅਸੀਂ ਇਹ ਬੜੇ ਹੀ ਪਰੇਸ਼ਾਨ। ਕੋਈ ਨਹੀਂ, ਸੁਣਦੇ ਰਹੋ। ਜਿਹੜਾ ਲੋ ਹੁੰਦਾ ਉਹਦੇ ਤੋਂ ਤਾਂ ਬਹੁਤ ਵਾਰੀ ਕੁਝ ਦੱਸਿਆ ਜਾਂਦਾ। ਖਜੂਰਾਂ ਪੀ ਲਓ, ਉਹਨੂੰ ਦੁੱਧ 'ਚ ਉਬਾਲ ਕੇ ਨਾਲ ਖਜੂਰਾਂ ਖਾਵੋ, ਨਾਲੇ ਉਹਨੂੰ ਪੀਵੋ। ਮੇਰੇ ਖਿਆਲ ਸੌਗੀ ਬਾਰੇ ਵੀ ਦੱਸਿਆ ਜਾਂਦਾ। ਹੋਰ ਵੀ ਬਹੁਤ ਸਾਰੇ ਜਿਹੜੇ ਇਲਾਜ ਆ ਉਹਦੇ ਬਾਰੇ ਜ਼ਰੂਰ ਹੋਣਗੇ, ਆਪਾਂ ਪੁੱਛਦੇ ਹਾਂ ਜੀ। ਪਰਮਜੀਤ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਮੇਰੀ ਮੰਮੀ ਦਾ ਲੀਵਰ ਖਰਾਬ ਆ, ਤੇ ਉਹਨਾਂ ਦੀਆਂ ਟੋਲਟਾਂ ਨਹੀਂ ਹਟਦੀਆਂ ਦੀ ਕਾਫੀ, ਤੇ ਟੋਲਟਾਂ ਬਹੁਤ ਜ਼ਿਆਦਾ ਆਉਂਦੀਆਂ ਉਹਨਾਂ ਨੂੰ, ਉਹਦੀ ਕਾਲੇ ਰੰਗ ਦੀ ਬਹੁਤ ਜ਼ਿਆਦਾ। ਹੋਰ ਤਰ੍ਹਾਂ ਡਾਕਟਰ ਕੀ ਕਹਿੰਦਾ? ਲੀਵਰ ਖਰਾਬ ਆ? ਡਾਕਟਰ ਕਹਿੰਦਾ ਲੀਵਰ ਖਰਾਬ ਆ। ਅੱਛਾ, ਫਿਰ ਦਵਾਈ ਚੱਲਦੀ ਹੈ ਉਹਨਾਂ ਦੀ? ਦਵਾਈ ਜਿੱਦਾਂ ਹੁਣ ਕੋਈ, ਜਿੱਦਾਂ ਪਹਿਲਾਂ ਗੋਲੀਆਂ ਦਿੱਤੀਆਂ ਸੀ ਕੈਪਸੂਲ, ਉਹ ਕਹਿੰਦੀ ਫਿਰ ਏਦਾਂ ਇਹਦੇ ਨਾਲ ਸਾਹ ਘੱਟ ਹੁੰਦਾ, ਕਹਿੰਦੀ ਖਾ ਨਹੀਂ ਹੁੰਦੀ ਕੈਪਸੂਲ, ਉਹਨਾਂ ਵੀ ਨਹੀਂ ਫਰਕ ਪਿਆ, ਦਿੰਦੇ ਤਾਂ ਰਹੇ ਕਿੰਨੇ ਚਿਰ। ਹੁਣ ਪੀਣ ਵਾਲੀ ਲਿਆਂਦੀ ਆ ਸਟੋਰ ਤੋਂ, ਤਾਂ ਉਹ ਦੇ ਲਈਏ ਤਾਂ ਉਹਨਾਂ ਵੀ ਫਰਕ ਨਹੀਂ। ਜਿਹੜਾ ਸਾਹ ਘੁੱਟ ਹੁੰਦਾ ਨਾ, ਤੁਸੀਂ ਕਹਿੰਦੇ ਆ ਜਿਹੜਾ ਸਾਹ ਘੁੱਟ ਹੁੰਦਾ ਕੈਪਸੂਲ, ਉਹ ਤੁਹਾਡੇ ਸਾਈਡ ਇਫੈਕਟ ਆ, ਉਹਨੂੰ ਲਾਇਓ ਨਾ ਮੁੜ ਕੇ। ਹਾਂਜੀ, ਉਹੀ ਇੱਥੇ ਵੀ ਉਧਰ ਤੇ ਦਵਾਈ ਤੇ ਲਿਖਿਆ ਵੀ ਜਿਹਦਾ ਲੀਵਰ ਖਰਾਬ ਹੋਵੇ ਉਹਨੂੰ ਇਹ ਦਵਾਈ ਨਾ ਦਿਓ। ਕਈ ਡਾਕਟਰ ਕਹਿ ਦਿੰਦੇ ਵੀ ਦੇ ਦਿਓ ਇਹ ਦਵਾਈ, ਕੋਈ ਨਹੀਂ। ਤਾਂ ਹੁਣ 2 ਸ਼ੀਸ਼ੀਆਂ ਪਾ ਕੇ ਦਿੱਤੀਆਂ ਤਾਂ ਵੇ। ਠੀਕ ਆ, ਕੋਈ ਨਹੀਂ, ਪੁੱਛਦੇ ਆਪਾਂ। ਜੇ ਕੋਈ ਦੇਸੀ ਇਲਾਜ ਹੋਇਆ ਤਾਂ ਜ਼ਰੂਰ ਜੀ, ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਡਾਕਟਰ ਵੀ ਇੱਕ ਪੇਜ ਤੇ ਨਹੀਂ ਹੈਗੇ ਜਿਨ੍ਹਾਂ ਨੂੰ ਪੜ੍ਹਾਇਆ ਹੀ ਜਾਂਦਾ ਆ। ਕੀ ਕਰੀਏ, ਆਪਾਂ ਡਾਕਟਰਾਂ ਨੂੰ ਗਾਲਾਂ ਨਹੀਂ ਕੱਢਦੇ ਹੈਗੇ, ਕੁਛ ਨਹੀਂ ਕਹਿੰਦੇ, ਪਰ ਕਈ ਵਾਰੀ ਉਹ ਵੀ ਸਹਿਮਤ ਨਹੀਂ ਹੁੰਦੇ ਇੱਕੋ ਦਵਾਈ ਦੇ ਉੱਤੇ। ਸਰਬਜੀਤ ਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਹਸਬੈਂਡ ਨੇ ਤੇ ਮੈਂ ਉਹਨਾਂ ਦੇ ਪਾਸੇ ਤੋਂ ਮੱਥਾ ਬਹੁਤ ਇੰਨਾ ਦਰਦ ਕਰਦਾ ਨਾ ਭੈਣ ਜੀ, ਰਾਤ ਨੂੰ ਬੰਨ ਕੇ। ਅੱਛਾ। ਤੇ ਡਾਕਟਰ ਨਹੀਂ ਦੱਸ, ਬਸ ਘਰ ਹੀ ਰੇਟਾਈਨ ਵਾਲੀ ਖਾਂਦੇ। ਉਹ ਨਹੀਂ ਕਾਰਨ ਨਹੀਂ ਦੱਸਿਆ ਤੁਹਾਨੂੰ? ਕੀ ਕਾਰਨ ਕੀ ਆ? ਨਹੀਂ, ਕਾਰਨ ਨਹੀਂ ਦੱਸਦੇ ਕੋਈ। ਠੀਕ ਹੈ, ਬਹੁਤ ਜ਼ਿਆਦਾ ਉਹਨਾਂ ਦਾ ਮੱਥਾ ਸੱਜੇ ਪਾਸੇ। ਚਲੋ ਕੋਈ ਨਹੀਂ, ਆਪਾਂ ਪੁੱਛਦੇ ਜੇ ਕਿਸੇ ਨੂੰ ਪਤਾ ਹੋਇਆ ਨਾ। ਹਾਂਜੀ, ਜ਼ਰੂਰ ਜ਼ਰੂਰ ਸਰਬਜੀਤ ਜੀ, ਜ਼ਰੂਰ ਸੁਣਦੇ ਰਹੋ। ਉਹ ਫਿਰ ਜੇ ਪੁੱਛਣਾ ਦੱਸਣਾ ਤਾਂ ਉਹਨਾਂ ਨੂੰ ਜ਼ਰੂਰ ਚਾਹੀਦਾ। ਕੁਲਵਿੰਦਰ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਮੇਰਾ ਨਾ ਸਿਰ ਬਹੁਤ ਭਾਰਾ ਜਿਹਾ ਰਹਿੰਦਾ, ਕਈ ਵਾਰ ਦੁਖਣ ਵੀ ਲੱਗ ਜਾਂਦਾ,
ਅੱਛਾ। ਤੇ ਜਦੋਂ ਮੈਂ ਉੱਠਦੀ ਆ ਤੇ ਮੈਨੂੰ ਅੱਖਾਂ ਮੂਹਰੇ ਕਾਫੀ ਟਾਈਮ ਜਿਹਾ ਦੀਂਦਾ ਜਿਹਾ ਨਹੀਂ ਹੈਗਾ, ਜਾਣੀ ਦੀ ਹੋਰ ਇੱਕ ਕਿਵੇਂ ਸਿਰ ਜਿਹਾ ਹੋ ਜਾਂਦਾ, ਜੇ ਮੈਂ ਬੈਠ ਜਾਵਾਂ ਫਿਰ ਠੀਕ ਹੋ ਜਾਂਦਾ ਵਾ। ਅੱਛਾ। ਤੇ ਉਹ ਮੈਂ ਇਹਦਾ ਕਰਾ ਕੇ ਵੀ ਦੇਖਿਆ ਸੀ ਸਕੈਨ ਸਕੂਨ, ਤਾਂ ਕੁਛ ਨਹੀਂ ਆਇਆ ਹੈਗਾ ਉਹਦੇ ਵਿੱਚ। ਐਵੇਂ ਸੇਮ ਪ੍ਰੋਬਲਮ ਮੇਰੀ ਭਾਣਜੀ ਨੂੰ ਹੀ ਆ, ਤੇ ਨਾਲ ਫਿਰ ਜੀ ਕੱਚਾ ਜਿਹਾ ਹੁੰਦਾ ਤੇ ਉਲਟੀ ਆਉਂਦੀ ਆ, ਫਿਰ ਆਪਦੇ ਆਪ ਨਹੀਂ ਉਲਟੀ ਆਉਂਦੀ ਹੈਗੀ, ਜਿੰਨਾ ਚਿਰ ਉਲਟੀ ਨਾ ਕਰਾਂ ਫਿਰ ਵੀ ਠੀਕ ਜਿਹਾ ਨਹੀਂ ਰਹਿੰਦਾ ਹੈਗਾ। ਅੱਛਾ। ਇਹ ਪਤਾ ਨਹੀਂ ਵੀ ਭਾਰਾ ਰਹਿੰਦਾ, ਬਹੁਤਾ ਦੁਖਦਾ ਨੀਗਾ? ਹਾਂਜੀ ਭਾਰਾ ਰਹਿੰਦਾ। ਹਾਂਜੀ ਭਾਰਾ ਰਹਿੰਦਾ ਵਾ, ਅੱਖਾਂ ਵੀ ਨਾਲ ਹੀ ਉਵੇਂ ਭਾਰੀਆਂ ਜਿਹੀਆਂ ਰਹਿੰਦੀਆਂ। ਠੀਕ ਆ। ਹਾਂਜੀ, ਵੀ ਜੇ ਕਿਸੇ ਨੂੰ ਵੀ ਪਤਾ ਜਗਵੀਰ ਭਾਜੀ ਨੂੰ ਜਾਂ ਬਹਾਦਰ ਵੀਰ ਜੀ ਨੂੰ, ਤੇ ਹੋਰ ਵੀ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਸ਼ੇਅਰ ਕਰਨਾ। ਜ਼ਰੂਰ ਜੀ ਜ਼ਰੂਰ, ਸੁਣਦੇ ਰਹੋ ਤੁਸੀਂ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ। ਇੱਕ ਤਾਂ ਕਈ ਵਾਰੀ ਨਾ ਕੰਮ ਦਾ ਇਸ ਤਰ੍ਹਾਂ ਦਾ ਹੁੰਦਾ ਤੁਹਾਡਾ ਵੀ ਉਹ ਬਹੁਤਾ ਤੁਹਾਡੀ ਨਿਗਾਹ ਵੀ ਲੱਗਦੀ ਹੈਗੀ ਆ। ਜਦੋਂ ਤੁਸੀਂ ਸਿਲਾਈ ਕਢਾਈ ਦਾ ਕੰਮ ਕਰਦੇ ਨਾ ਥੋੜ੍ਹਾ ਫਰਕ ਹੁੰਦਾ। ਕਈ ਜਿਹੜਾ ਹੈਵੀ ਕੰਮ ਕਰਦੇ ਆ, ਲੱਤਾਂ ਬਾਹਾਂ ਨਾਲ ਕੰਮ ਕਰਦੇ ਆ, ਕਿਸੇ ਦਾ ਕਿਸੇ ਤਰ੍ਹਾਂ ਦਾ ਕੰਮ ਹੈ, ਕਿਸੇ ਦਾ ਕਿਸੇ ਤਰ੍ਹਾਂ ਦਾ ਕੰਮ ਹੈ, ਉਹ ਫਰਕ ਤਾਂ ਜ਼ਰੂਰ ਪੈ ਜਾਂਦਾ ਬੋਡੀ ਨੂੰ, ਕੋਈ ਵੀ ਹਿੱਸਾ ਹੋਵੇ। ਜਿਹੜਾ ਜ਼ਿਆਦਾ ਲੌਂਗ ਡਰਾਈਵ ਕਰਦੇ ਆ ਉਹਨਾਂ ਦੀਆਂ ਪ੍ਰੋਬਲਮਾਂ ਆਪਣੀਆਂ ਆ, ਪਰ ਫਿਰ ਵੀ ਆਪਾਂ ਪੁੱਛ ਲੈਂਦੇ ਹਾਂ ਵੀ ਗੱਲ ਕੀ ਆ ਜੀ ਕਿ ਤੁਹਾਡਾ ਇੰਨਾ ਕੁਛ ਦੁਖਦਾ ਆ, ਸਿਰ ਦੁਖਦਾ, ਉਲਟੀਆਂ ਆਉਂਦੀਆਂ। ਹਾਂ, ਇੱਕ ਵਾਰੀ ਫਿਰ ਦੱਸ ਦਈਏ ਕਿ ਆਪਾਂ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ ਜਿਹੜਾ ਰਾਈਟ ਵੇ ਤੁਹਾਨੂੰ ਕੋਈ ਨਾ ਕੋਈ ਇਲਾਜ ਦੱਸ ਦੇਵੇ। ਗੁਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਨ੍ਹਾਂ ਦੇ ਲੋ ਤਾਂ ਖਜੂਰਾਂ ਦੁੱਧ 4-5 ਰਾਤੀ ਉਬਾਲ ਕੇ ਪੀਣ, ਤੇ ਦੁੱਧ ਪੀਣ ਤੇ ਖਜੂਰਾਂ ਵੀ ਖਾ ਲੈਣ ਜੀ। ਕਿੱਕਰ ਦੀ ਗੂੰਦ ਪੀਸ ਕੇ ਨੇ 1 ਚਮਚਾ ਦੁੱਧ ਨਾਲ ਰਾਤੀ ਲੈਣ। ਜਿਨ੍ਹਾਂ ਦਾ ਮੱਥਾ ਦੁਖਦਾ ਹੈ ਨਾ, ਮਤਲਬ ਸਿਰ ਦਾ, ਉਹਨੂੰ ਇੱਕ ਤਾਂ ਘਿਓ ਦੀ ਮਾਲਿਸ਼ ਕਰਨ, ਇੱਕ ਖਸਖਸ ਦਾ ਤੇਲ ਲੈ ਕੇ ਦੁੱਧ 'ਚ ਪਾ ਕੇ ਪੀ ਕੇ ਵੇਖਣ, ਇੱਕ ਸੌਂਫ ਰਾਤੀ 'ਚ ਖਸਖਸ ਉਬਾਲ ਕੇ ਵੇਖਣ, ਤੇ ਘਿਓ ਨੂੰ ਜ਼ਰੂਰ ਮਸਾਜ ਕਰਨ। ਉਹ ਜਿਹਨਾਂ ਦਾ ਸਿਰ ਭਾਰਾ ਤੇ ਉਲਟੀ ਆਉਂਦੀ ਹੈ ਨਾ ਬੇਟੇ, ਉਹਨਾਂ ਨੂੰ ਜਦੋਂ ਉਲਟੀ ਆਉਂਦੀ ਤੇ ਸਿਰ ਭਾਰਾ ਹੁੰਦਾ ਤੇ ਮਾਈਗ੍ਰੇਨ ਹੀ ਹੁੰਦੀ ਹੈ, ਉਹਦਾ ਇਲਾਜ ਕਰੋ, ਮੈਂ ਦੱਸ ਦਿੰਦੀ ਹਾਂ ਹੁਣੇ। ਤੇ ਦੂਜੀ ਇਹ ਗੱਲ ਹੈਗੀ ਹੈ ਵੀ ਮੈਂ ਇਹ ਕਹਾਂਗੀ, ਜਿਹੜੇ ਭੈਣ ਜੀ ਹੁਣ ਕਹੇਗਾ ਨਾ ਪਿੱਤ ਪਾਪੜਾ, ਕਈ ਹਜ਼ਾਰਾਂ ਮੇਰੀ ਇਹ ਹੋ ਚੁੱਕਾ ਹੈ, ਤੇ ਇਹ ਜਿਹਨੇ ਦੱਸਿਆ ਸੀ ਉਹਨੇ ਵੀ ਇਵੇਂ ਹੀ ਦੱਸਿਆ ਸੀ ਵੀ ਅੱਧੇ ਗਲਾਸ ਪਾਣੀ 'ਚ 1 ਚਮਚਾ ਭਿਉਣਾ ਹੈ ਪਿੱਤ ਪਾਪੜਾ, ਚਰੈਤਾ, ਅਪਰਾਤੀਨ, ਪਨੀਰ, ਡੋਡੀਆ। ਉਹ ਘਰੇ ਅੱਧਾ ਗਲਾਸ ਕਿਵੇਂ ਪੀਂਦੇ ਰਹੇ? ਉਹ ਕੌੜਾ ਨਹੀਂ, ਉਹ ਖੁਸ਼ਕ ਬਹੁਤ ਹੈ ਜੀ ਜੀ ਜੀ, ਬਹੁਤ ਜ਼ਿਆਦਾ, ਅੱਧਾ ਗਲਾਸ। ਅੱਛਾ, ਅੱਧੇ ਗਲਾਸ ਪਾਣੀ ਦੇ ਵਿੱਚ ਤੁਸੀਂ 1 ਚਮਚਾ ਭੇਣਾ ਹੈ, 7-8 ਚਮਚੇ ਹੋ ਜਾਣਗੇ ਪਾਣੀ ਦੇ। ਸਵੇਰੇ ਉਹਨੂੰ ਉਬਲੋ ਥੋੜੀ ਥੋੜੀ ਅੱਗ ਤੇ, ਜਦੋਂ 2 ਚਮਚੇ ਰਹੇ ਪਾਉਂਦੇ ਹੋ 1.5 ਚਮਚਾ ਰਹਿੰਦਾ, ਤੁਹਾਨੂੰ 1.5 ਹੀ ਬੜਾ ਹੈ। 2 ਪੀ ਲਓ, 1.5 ਪੀ ਲਓ, ਅੱਧਾ ਗਲਾਸ ਤਾਂ ਸੌਰੀ ਇੰਨਾ, ਉਹ ਤਾਂ ਦਵਾਈ ਦਾ ਨੁਕਸਾ ਹੀ ਖਰਾਬ ਹੋਇਆ ਹੈ। ਬੇਸ਼ੱਕ ਆਰਾਮ ਆਇਆ ਹੋਵੇਗਾ, ਪਰ ਇਹਦਾ ਨੁਕਸੇ ਦੀ ਦਵਾਈ ਜਿਹੜੀ ਹੈ ਨਾ, ਉਹ ਸਿਰਫ 1.5 ਚਮਚਾ 2 ਚਮਚੇ ਇੰਨਾ ਹੀ ਪੀਣਾ। ਜਿਨ੍ਹਾਂ ਨੇ ਕਦੀ ਵੀ 1 ਹਫ਼ਤੇ ਦੇ ਵਿੱਚ 2 ਵਾਰੀ ਤੁਸੀਂ ਫਰਕੜੀ ਗਰਮ ਕਰਕੇ, ਫਰਕੜੀ ਘੋਲ ਕੇ ਗਰਮ ਪਾਣੀ ਚੂਲੀਆਂ ਕਰ ਲਓ, ਤੇ ਜਾਂ ਤੁਸੀਂ ਆਪਣਾ ਇਹਨੂੰ ਜਿਹੜਾ ਕੱਚਾ ਪਿਆਜ਼ ਨਾ ਚਿੱਟਾ, ਉਹਨੂੰ ਕੱਟ ਕੇ ਧੋਣਾ ਨਹੀਂ, ਜਿੰਨੀ ਕਰਪਤਨ ਹੋਵੇ ਦੰਦਾਂ ਤੱਕ ਚਿੱਟ ਕੇ ਬਾਹਰ ਚੂਲੀਆਂ ਸੱਟੋ। 2 ਵਾਰੀ ਹਫ਼ਤੇ ਕਰੋ, ਕਦੀ ਦੰਦਾਂ ਨੂੰ ਕੀੜਾ ਨਹੀਂ ਲੱਗੇਗਾ, ਕਈ ਦੰਦ ਪੀੜ ਨਹੀਂ ਕਰਨਗੇ, ਇਨਫੈਕਸ਼ਨ ਵੀ ਫਰਕੜੀ ਦੇ ਪਾਣੀ ਨਾਲ ਹਟ ਜਾਏਗੀ, ਤੇ ਦੰਦਾਂ ਦਾ ਕੀੜਾ ਵੀ ਪਿਆਜ਼ ਵਾਲਾ ਮਰ ਜਾਏਗਾ, ਖਤਮ ਹੋ ਜਾਏਗਾ। ਇੱਕ ਬੇਟੇ ਜਿਹੜਾ ਗ੍ਰਿਪਸ ਆਇਲ ਕਹਿੰਦੇ ਨੇ ਨਾ, ਵਿੱਚ ਭਿਉਣੇ ਨੇ ਆਪਣੇ ਉਹਦੇ ਗੁਲਾਬ ਜਲ ਦੇ ਨਾ, ਗ੍ਰਿਪਸ ਆਇਲ ਦੇ ਵਿੱਚ ਬਦਾਮਾਂ ਦੇ ਛਿੱਲੜ ਜਿਹੜੇ ਛਿਲਕੇ ਨੇ, ਉਹ ਫਲੈਰੀ ਵਾਸਤੇ ਨੇ। ਆਪਣਾ ਇੰਡੀਆ ਵੀ ਇਹ ਨੁਕਸਾ ਹੈਗਾ, ਮੈਂ ਸੁਣਿਆ ਸੀ ਉਦੋਂ ਤਾਂ ਮੈਨੂੰ ਯਾਦ ਆਇਆ। ਉਹਨੂੰ 2-3 ਦਿਨ ਤੇਲ 'ਚ ਭਿਉਂ ਕੇ ਰੱਖੋ, ਉਹ ਛਿੱਲੜਾਂ ਨੂੰ। ਸਾਡੇ ਉੱਥੇ ਕਿਸੇ ਨੇ ਲਾਇਆ ਸੀ, ਉੱਥੇ ਵੀ ਬੜੇ ਲੋਕੀ ਨੁਕਸੇ ਹੁਣ ਦੱਸਦੇ ਨੇ, ਵਰਤਦੇ ਨੇ, ਦਵਾਈਆਂ ਛੱਡੀ ਜਾਂਦੇ ਨੇ। ਇਹਨੂੰ 3 ਦਿਨ ਭਿਓਗੇ, ਬਦਾਮਾਂ ਦੇ ਛਿੱਲੜ ਦੇ ਵਿੱਚ ਅਸਰ ਆ ਜਾਏਗਾ ਗ੍ਰਿਪਸ ਆਇਲ ਦਾ। ਉਹ ਉੱਤੇ ਹੌਲੀ ਹੌਲੀ ਤੁਸੀਂ ਜਿਵੇਂ ਕਿ ਆਪਾਂ ਆਨੇ ਆ ਦੱਤ ਆਪਣੀ ਧੱਦਰੀ ਤੇ ਉਹ ਘਸਾਓ, ਓਦਾਂ ਉੱਤੇ ਮਾਰੀ ਜਾਣ, ਜਿਵੇਂ ਮਸਾਜ ਕਰਿਆ, ਫਿਰ ਡੋਬਿਆ, ਫਿਰ ਮਾਰਿਆ, ਫਿਰ ਡੋਬਿਆ, ਫਿਰ ਮਾਰਿਆ। ਇਹ ਉਹਦੇ ਨਾਲ ਬੜਾ ਇਹਨਾਂ ਨੂੰ ਆਰਾਮ ਆਏਗਾ ਤੇ ਠੀਕ ਹੁੰਦੇ, ਹੌਲੀ ਨਹੀਂ ਹੋਏਗਾ। ਜਿਹੜਿਆਂ ਨੇ ਟੱਟੀਆਂ ਲੱਗੀਆਂ ਹੋਈਆਂ ਨੇ, ਡੋਲਟਾਂ ਲੱਗੀਆਂ ਨੇ, ਉਹ ਤਾਂ ਹੁਣੇ ਹੀ ਨਾ, ਹਾਂ ਸਾਡੇ ਕਿਸੇ ਨੇ ਝਾਟੀ ਆਰਾਮ ਆ ਗਿਆ, ਘੰਟੇ 'ਚ ਪਿੱਛੇ ਗਿਆ ਹੀ ਨਹੀਂ। ਅੱਧਾ ਵੇਖ ਲਓ, ਇਹਨੂੰ ਕਰਨਾ ਹੈ ਹਿੰਗ, ਸੁੰਡ, ਜੀਰਾ ਭੁੰਨ ਕੇ ਪਾ ਕੇ ਪੀਸੋ, ਤੇ ਕਾਲਾ ਨਮਕ ਪਾ ਕੇ ਅੱਧਾ ਚਮਚਾ ਤੁਸੀਂ ਪਾਣੀ ਗਰਮ ਨਾਲ ਲਵੋ। 2 ਵਾਰੀ ਦਿਹਾੜੇ, ਸਵੇਰੇ ਸ਼ਾਮੀ। ਤੁਹਾਡੀ ਲੈਟਰਿਨ ਬਿਲਕੁਲ ਟਾਇਲਟ ਨਹੀਂ ਜਾਣਗੇ। ਬਾਕੀ ਰੋਟੀ ਕਣਕ ਦੀ 5-7 ਦਿਨ ਨਾ ਖਾਓ। ਮੱਕੀ ਦੀ ਰੋਟੀ ਦਹੀਂ 'ਚ ਹਿੰਗ ਪਾ ਕੇ ਖਾਓ। ਲੱਸੀ ਰਿੜ ਕੇ ਗਲਾਸ ਹਿੰਗ ਪਾ ਕੇ ਰੋਜ਼ ਹੀ ਦੱਸਦੇ ਆ। ਤੁਸੀਂ ਹਿੰਗ ਦਹੀਂ 'ਚ ਪਾ ਕੇ ਖਿਚੜੀ ਬਣਾ ਕੇ ਉਹਦੇ 'ਚ ਪਾ ਕੇ ਖਾਓ। ਦਹੀਂ, ਹਿੰਗ, ਥੋੜੀ ਜਿਹੀ 2 ਚੁਟਕੀਆਂ ਪਾ ਲਓ, ਅੱਧਾ ਚਮਚਾ ਪਾ ਲਓ। ਹਿੰਗ ਦਾ ਕੋਈ ਨੁਕਸਾਨ ਨਹੀਂ। ਚੌਲਾਂ ਦੀ ਖਿਚੜੀ ਬਣਾਓ, ਠੰਡੀ ਕਰਕੇ ਉਹਦੇ 'ਚ ਪਾ ਕੇ ਖਾ ਲਓ। ਅਨਾਰ ਪੀ ਲਓ, ਅਨਾਰ ਦਾ ਜੂਸ ਪੀ ਲਓ, ਅਨਾਰਾਂ ਦੇ ਛਿੱਲੜ ਦਹੀਂ 'ਚ ਪਾ ਕੇ ਖਾ ਲਓ। ਤੁਹਾਨੂੰ ਇਹ ਇੱਕ ਘੜੀ ਆਰਾਮ ਆ ਗਈ। ਜਿਹੜਾ ਮੈਂ ਹੁਣ ਦੱਸਿਆ ਨਾ, ਸੁੰਡ, ਹਿੰਗ, ਜੀਰਾ ਭੁੰਨ ਕੇ ਤੇ ਕਾਲਾ ਨਮਕ, ਇਹ ਤਾਂ ਇੰਨੀ ਛੇਤੀ ਆਰਾਮ ਆਇਆ ਜਿਵੇਂ ਬੰਦੇ ਨੂੰ ਢੱਕਣ ਹੀ ਆ ਜਾਂਦਾ ਹੈ ਨਾ, ਏਦਾਂ ਹੀ ਹੋ ਗਿਆ। ਇੱਕ ਜਿਹੜੇ ਬੇਟੇ ਦੱਸਦੇ ਸੀ ਨਾ, ਉਹਨਾਂ ਨੂੰ ਹਾਰਟ ਪਾਰੋਂ, ਮੈਂ 2 ਹੀ ਦਵਾਈਆਂ ਦੱਸਾਂਗੀ ਅਸੀਂ, ਜੇ ਮੈਂ ਉਹ ਛੇਤੀ ਤਰ੍ਹਾਂ ਜਿਹੜੀਆਂ ਵਰਤੀਆਂ, ਮੈਨੂੰ ਫੀਡਬੈਕ ਆਉਂਦੀ, ਮੈਂ ਉਹ ਲਿਖ ਕੇ ਰੱਖ ਲੈਣੀ, ਇਸ ਚੀਜ਼ ਨੂੰ ਇਹਨੂੰ ਆਰਾਮ ਆਇਆ।
ਕਿਸੇ ਹੋਰ ਨੂੰ ਦੱਸੋ। ਇੱਕ ਤਾਂ ਫਰਕੜੀ ਹਾਰਟ ਵਾਸਤੇ ਬੜੀ ਚੰਗੀ ਜੇ, ਇੱਕ ਕੱਪ ਵਾਲੀ ਜਿਹੜੀ ਦਵਾਈ ਉਹ ਬਹੁਤ ਚੰਗੀ ਹੈ। ਤੇ ਉਹਨੂੰ ਮੈਂ ਇੱਕ ਹੋਰ ਮੈਨੂੰ ਯਾਦ ਆ ਗਿਆ, ਕਿਸੇ ਨੂੰ ਕੋਈ ਰੋਗ ਤੋਂ 15-16 ਰੋਗ ਮੈਂ ਲਿਖੇ ਜਿਹੜੇ ਫਰਕੜੀ ਆਰਾਮ ਦਿੰਦੀ ਪੰਜੀਰੀ ਦਵਾਈ। ਜਦੋਂ ਤੁਹਾਨੂੰ ਬਿਲਕੁਲ ਆਰਾਮ ਆ ਗਿਆ ਤੁਸੀਂ ਇਹਨੂੰ ਛੱਡ ਦਿਆ ਕਰੋ। ਇਹ ਇੱਕ ਦਵਾਈ ਹੈ, ਪੰਜੀਰੀ ਨਹੀਂ। ਇੱਕ ਲੇਡੀ ਪਿੱਛੇ ਬੋਲੀ ਤਾਂ ਮੁੱਕਣ ਨਹੀਂ ਦਿੰਦੇ, ਇੰਨੀ ਸਵਾਦ ਬਣਦੀ। ਸਵਾਦ ਜ਼ਰੂਰ ਹੈ, ਅਸੀਂ ਵੀ ਬਣਾ ਦੇ ਰਹੇ ਹਾਂ, ਬੜੀ ਵਾਰੀ ਖਾਧੀ। ਲੇਕਿਨ ਜਦੋਂ ਤੁਹਾਡਾ ਦੁੱਖ ਦੂਰ ਹੋ ਜਾਂਦਾ ਨਾ, ਇਹਨੂੰ ਤੁਸੀਂ ਛੱਡ ਦਿਆ ਕਰੋ। ਇੱਥੇ ਮੇਰੇ ਕੋਲ ਇੱਕ ਫਰੈਂਡ ਹੈ, ਉਹਦਾ ਮੁੰਡਾ, ਉਹਨੂੰ ਨਾ ਬੜੀ ਪ੍ਰੋਬਲਮ ਸੀ। ਮੈਂ ਕਿਹਾ ਤੁਸੀਂ ਫਰਕੜੀ ਪੰਜੀਰੀ ਦੇ ਆਹ ਦਵਾਈਆਂ ਦੇ। ਉਹ ਵਿਚਾਰਾ ਵੱਡਾ ਸਾਡਾ ਮੁੰਡਾ ਇੰਜੀਨੀਅਰ ਸੀ, ਉਹ ਠੀਕ ਨਹੀਂ ਸੀ ਹੁੰਦਾ। ਮੈਂ ਕਿਹਾ ਆਹ ਚੀਜ਼ਾਂ ਦੇ ਕੇ ਵੇਖ ਲੈ ਤੇ ਆਰਾਮ ਆਇਆ। ਨਹੀਂ ਤਾਂ ਹਸਪਤਾਲ ਤੁਸੀਂ 6-6 ਮਹੀਨੇ ਰਹਿੰਦੇ ਹੀ ਰਹੇ ਜੇ, ਕੋਈ ਗੱਲ ਨਹੀਂ, ਤੁਸੀਂ ਦਿਓ। ਉਹਨੇ ਫਰਕੜੀ ਐਸੀ ਉਹਨੂੰ ਦੇਣ ਲੱਗੀ, ਮੁੰਡਾ ਤਾਂ ਠੀਕ ਹੋ ਗਿਆ। ਪਰ ਉਹਨੇ ਮੈਂ ਕਿਹਾ ਛੱਡ ਦੇ। ਮੈਂ ਕਿਹਾ ਹੁਣ ਤੁਸੀਂ ਛੱਡ ਦਿਓ, ਇਹ ਦਵਾਈ ਹੈ 12 ਮਹੀਨੇ 30 ਦਿਨ ਆਪਾਂ ਨਹੀਂ ਖਾਣੀ। ਕਿਉਂਕਿ ਜਦੋਂ ਆਪਣਾ ਰੋਗ ਹਟ ਜਾ ਫਰਕੜੀ ਛੱਡ ਦਿਓ, ਫਿਰ ਕਦੀ ਖਾਣੀ ਤੇ ਖਾ ਲਓ। ਇਹਨੂੰ ਜਿਹੜੀ ਆਪਾਂ 12 ਮਹੀਨੇ 30 ਦਿਨ ਖਾਣੀ ਉਹਨੂੰ ਨਾ ਖਾਓ। ਇੱਕ ਕਿਸਮ ਦੀ ਦਵਾਈ ਹੈ। ਅੱਛਾ, ਇੱਕ ਉਹ ਕਹਿੰਦੇ ਪਏ ਸੀ ਨਾ ਧੱਫੜ, ਮੈਂ ਕਿੰਨੀ ਵਾਰ ਦੱਸਿਆ ਰਿਕਾਰਡ ਚ ਹੈਗੇ, ਲੈ ਲਓ, ਬੜਾ ਅੱਛਾ ਨੁਕਸਾ ਮੈਂ ਅੱਗੇ ਦੱਸਿਆ 2-3 ਵਾਰੀ ਵਿੱਚ ਹੋਣਾ ਰਿਕਾਰਡ ਦੇ, ਅਜੇ ਹੋਵੇਗਾ ਲੱਭ ਲੈਣ। ਇੱਕ ਜਿਹੜੇ ਕਹਿੰਦੇ ਨਾ ਫੁੱਲਾਂ ਦੇ ਉਹ ਕਰਦੇ ਆਪਣਾ ਹੁੰਦਾ ਹੈ, ਉਹਨਾਂ ਨੂੰ ਨਾ ਅਲਰਜੀ ਹੈ, ਪਿੱਤ ਪਾਪੜਾ ਵੀ ਪੀਣ, ਜੇ ਵਣਾ ਪੱਤੇ ਨੇ ਦੋ ਵੀ ਪੀਣ। ਇੱਕ ਬੈਨਾ ਡਰਾਈ ਜ਼ਰੂਰ ਲਿਆ ਕੇ, ਜਿਹੜੀ ਲਿਕਵਿਡ ਬੈਨਾ ਡਰਾਈ ਹੈ ਨਾ, ਆਪਣੀ ਫਾਰਮੇਸੀ ਤੋਂ ਮਿਲੇਗੀ, ਉਹ ਲਿਆ ਕੇ ਜ਼ਰੂਰ ਪੀਣ, ਉਹਦੇ ਨਾਲ ਬੜਾ ਫਰਕ ਪਏਗਾ। ਇੱਕ ਪਿੱਛੇ ਇਨਫੈਕਸ਼ਨ ਵਾਲੇ ਕਦੀ ਅੰਗਰੇਜ਼ੀ ਦਵਾਈ ਮੈਂ ਰੋਕਦੀ ਨਹੀਂ, ਡਾਕਟਰ ਕੋਲ ਨਾ ਜਾਓ, ਚੈੱਕ ਕਰਾਓ, ਬਿਮਾਰੀ ਪੁੱਛੋ, ਨਹੀਂ ਤਾਂ ਤੁਹਾਨੂੰ ਨੁਕਸੇ ਸਾਰਿਆਂ ਨੂੰ ਬੜਾ ਆਰਾਮ ਪਿਆ ਆਉਂਦਾ ਹੈ। ਜਿਹਨੂੰ ਇਨਫੈਕਸ਼ਨ ਪਿਸ਼ਾਬ 'ਚ ਹੈ ਨਾ, ਬਸ ਉਹ ਤਾਂ ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਨਾਲ ਨਾ ਤੁਸੀਂ ਭਖੜਾ ਦਾ ਪਾਊਡਰ ਲੈ ਲਓ, ਅੱਧਾ ਚਮਚਾ, ਇੱਕ ਟਾਈਮ ਸਵੇਰੇ, ਤੁਹਾਨੂੰ 3 ਦਿਨਾਂ 4 ਦਿਨਾਂ 'ਚ ਆਰਾਮ ਆ ਜਾਣਾ ਉਹਦੇ ਨਾਲ। ਜਿਹੜੇ ਉਹ ਕੁੜੀ ਕਹਿੰਦੀ ਨੇ ਮੇਰੀ ਮੰਮੀ 70 ਸਾਲ ਦੀ ਤੇ ਪਿਸ਼ਾਬ ਨੇ ਬਹੁਤ ਆ ਰਿਹਾ ਹੈ, ਉਹਨਾਂ ਦਾ ਬਲੱਡ ਕਮਜ਼ੋਰ ਹੈ, ਉਹ ਜੌਂ ਖਾਰ ਵਾਲੀ ਦਵਾਈ ਖਾਣ। ਉਹ ਵਡੇਰੇ ਨੇ, ਉਮਰ ਦੇ ਲਿਆਣ, ਜਿਹੜੇ ਛੋਟੇ ਬੱਚਿਆਂ ਨੂੰ ਆਉਂਦਾ ਉਹਨਾਂ ਨੂੰ ਤਾਂ ਛੋਲੇ ਭੁੱਜੇ, ਪਿਸਤਾ, ਬਦਾਮ, ਤੇਲ, ਗੁੜ, ਉਹ ਹੀ ਮਾਫਕ ਪੈ ਜਾਂਦੇ ਨੇ ਬੱਚਿਆਂ ਨੂੰ। ਇੱਕੋ ਹੀ ਨੁਕਸਾ ਬੜਾ ਹੁੰਦਾ ਹੈ। ਜਿਹੜੇ ਬਜ਼ੁਰਗ ਨੇ ਨਾ, ਉਹਨਾਂ ਦਾ ਬਲੱਡ ਕਮਜ਼ੋਰ ਹੈ, ਸਾਡੇ ਘਰ 'ਚ ਵੀ ਅਸੀਂ ਵਰਤਿਆ ਹੈ। ਉਹ ਜਿਹੜਾ ਸੁੱਕਾ ਧਨੀਆ, ਜੰਗਰੜ, ਸੁੰਡ, ਜੌਂਕਾਰ, ਸੁਹਾਗਾ, ਕਲਮੀ ਚੋਰਾ 20 ਗ੍ਰਾਮ ਤੇ ਠਿਕਰੀ ਨਸਾਦਰ 10 ਗ੍ਰਾਮ ਕੁੱਟ ਕੇ, ਚਮਚੇ ਚੌਥਾ ਹਿੱਸਾ ਬੱਕਰੀ ਦਾ ਦੁੱਧ ਮਿਲਦਾ ਮਿਲੇ, ਨਹੀਂ ਤਾਂ ਗਊ ਦੇ ਦੁੱਧ ਨਾਲ ਲਵੋ, ਤੁਹਾਨੂੰ ਬੜੀ ਛੇਤੀ ਆਰਾਮ ਆਏਗਾ। ਮਸੌਗੀ ਹਰੀ ਖਾ ਲੈਣ, ਛੋਲਿਆਂ ਦੇ ਮਰੂੰਡੇ ਖਾ ਲੈਣ। ਮੈਂ ਵੀ ਬਣਾਏ ਸੀ ਕੱਲ, ਮੇਰੇ ਬੇਟੇ ਨੂੰ ਥੋੜੀ ਪਿਸ਼ਾਬ ਦੀ ਸ਼ਿਕਾਇਤ ਹੋ ਗਈ, ਫਟਾਫਟ ਮੈਂ ਬਣਾ ਕੇ ਦਿੱਤੇ, ਆਰਾਮ ਆ ਗਿਆ। 1 ਦਿਨ 'ਚ 2 ਦਿੰਦੀ ਰਹੀ ਹਾਂ। ਨਿੱਕੇ ਨਿੱਕੇ ਜਿਹੜੇ ਇਲਾਜ ਨੇ ਇਹ ਕਰੋ। ਡਾਕਟਰ ਨੇ ਜੇ ਬੇਸ਼ੱਕ ਜਾਓ, ਜਿਵੇਂ ਕਹਿੰਦੇ ਪਏ ਸੀ ਅਸੀਂ ਇੰਨਾ 6 ਮਹੀਨੇ ਲਾਏ, 6 ਮਹੀਨੇ ਨਾ ਲਾਓ, ਮਹੀਨਾ 2 ਮਹੀਨੇ ਵੇਟ ਕਰੋ, ਫਿਰ ਆ ਕੇ ਬਲਵਿੰਦਰ ਦੇ ਕੋਲ ਗੱਲ ਕਰੋ। ਫਿਰ ਮੈਂ ਇਹ ਕਹਿਣ ਲੱਗੀ, ਜਿਹੜੀਆਂ ਸੀ ਨਿੱਛਾਂ ਆਉਂਦੀਆਂ ਨੇ, ਇੱਕ ਤਾਂ ਉਹ 2 ਚਮਚੇ ਜਵੈਣ ਪਾ ਕੇ ਨਾ, ਸੌਖਾ ਜਿਹਾ ਇਲਾਜ, ਤੱਤਾ ਪਾਣੀ ਰੋਜ਼ ਪਾਈ ਜਾਓ, ਬੇਸ਼ੱਕ ਪਾਓ, ਮੈਂ ਨਹੀਂ ਰੋਕਦੀ। 2 ਚਮਚੇ ਜਵੈਣ ਕਿਸੇ ਭਾਂਡੇ 'ਚ ਪਾ ਲਓ, ਚਾਹ ਦੇ ਡੱਬੇ 'ਚ ਹੀ ਪਾ ਲਓ, ਢੱਕਣ ਦੇ ਕੇ ਉਹਦੀ ਸਟੀਮ ਬਣਾਓ, ਦੱਬ ਕੇ ਉਬਾਲ ਕੇ, ਉੱਪਰ ਮੋਟਾ ਕੱਪੜਾ ਲੈ ਕੇ ਢੱਕਣ ਲਾ ਕੇ ਅੱਗ ਬੰਦ ਕਰਕੇ ਸਟੀਮ ਲਵੋ ਦਿਨ 'ਚ 3 ਵਾਰੀ। ਉਹਦਾ ਮੂੰਹ ਨੰਗਾ ਕਰਨਾ, ਜਦੋਂ ਜਿਹੜੀ ਸਟੀਮ ਨਾਲ ਮੂੰਹ ਗਿੱਲਾ ਹੋ ਗਿਆ ਨਾ, ਪਸੀਨਾ ਆਇਆ, ਉਹ ਸੁੱਕ ਜਾਏ, ਫਿਰ ਮੂੰਹ ਨੰਗਾ ਕਰੋ ਤੁਸੀਂ। ਇੱਕ ਭੁੱਜੇ ਛੋਲੇ, ਪਿਸਤਾ, ਬਦਾਮ, ਮਿਸ਼ਰੀ ਤੇ ਖਸਖਸ 1 ਚਮਚਾ ਦੁੱਧ ਨਾਲ ਰਾਤ ਨੂੰ ਤੁਸੀਂ ਜ਼ਰੂਰ ਲਵੋ, ਇਹਦੇ ਨਾਲ ਬੜਾ ਫਰਕ ਪੈਂਦਾ ਜੀ, ਹੈ ਨਾ। ਇੱਕ ਜੇ ਨੱਕ ਬੰਦ ਹੋ ਗਿਆ ਨਾ, ਤੇ ਇੱਕ ਛੋਟੀ ਜਿਹੀ ਲੱਕੜੀ ਪਾ ਕੇ ਦਾਲਚੀਨੀ ਦੀ ਤੇ ਕੱਪ ਅੱਧਾ ਕੁ ਉਬਾਲ ਕੇ ਸੁੰਘ ਕੇ ਪੀਓ, ਤੁਹਾਡਾ ਰਾਈਟ ਵੇ ਨੱਕ ਖੁੱਲ ਜਾਏਗਾ, ਜਿਵੇਂ ਬੰਦ ਨਹੀਂ ਹੋਇਆ ਸੀ। ਜੇ ਕਿਸੇ ਨੂੰ ਪੁਰਾਣਾ ਨਜ਼ਰਾ ਹੈ, ਨਿੱਛਾਂ ਨੇ ਨਹੀਂ ਹਰਦੀਆਂ, ਪਾਣੀ ਵਗਦਾ ਹੈ, ਫਿਰ ਸਵਰਨ ਭੰਗ, ਮੋਤੀ ਪਸਮ, ਲੋ ਪਸਮ, 3 ਚੀਜ਼ਾਂ ਮਿਲਾ ਕੇ ਨਾ, ਸ਼ਹਿਦ ਤੇ ਮਲਾਈ ਨਾਲ ਤੁਸੀਂ ਦੁੱਧ ਨਾਲ ਲਓ, ਫਿਰ ਤੁਹਾਨੂੰ ਕਦੀ ਨਜਲਾ ਨੁਜਲਾ ਨਹੀਂ ਲੱਗੇਗਾ, ਭਾਵੇਂ ਕੁਛ ਹੋਵੇ। ਉਹ ਕਹਿੰਦੇ ਵੀ 3 ਬੰਦੇ ਆਪਣੇ ਆਏ ਮੂੰਹ ਪੱਕੇ ਵਾਲੇ, ਕਬਜ਼ ਤੋੜੋ, ਜਿਗਰ ਦੀ ਗਰਮੀ ਕੱਢੋ, ਅੱਜ ਕੱਲ ਗਰਮੀਆਂ ਜੂਸ ਜਸ ਪੀ ਕੇ, ਇੱਕ ਸ਼ਰਦ ਚੀਨੀ, ਮਿਸ਼ਰੀ, ਸੌਂਫ ਕੁੱਟੋ, ਦੁੱਧ ਠੰਡੇ ਨਾਲ ਤੁਸੀਂ ਲਓ, ਇਹਦੇ ਨਾਲ ਤਾਂ ਬੜੀ ਛੇਤੀ ਆਰਾਮ ਆ ਜਾਏਗਾ। ਕਬਜ਼ ਤੋੜੋ, ਜਿਗਰ ਦੀ ਗਰਮੀ ਕੱਢੋ। ਮੂੰਹ 'ਚ ਜੇ ਛਾਲੇ ਨੇ, ਦਹੀਂ ਵਿੱਚ ਇੰਨਾ ਰਸਿਆ ਪੱਕਾ ਕੇਲਾ, ਫਰਿੱਜ ਵਿੱਚ ਦਹੀਂ ਕੱਢ ਕੇ ਤੁਸੀਂ ਮੂੰਹ 'ਚ ਰੱਖ ਖਾਓ, ਤੁਹਾਨੂੰ ਰਾਈਟ ਵੇ ਆਰਾਮ ਮਿਲੇਗਾ। ਜੈਫਲ ਭੁੰਨੋ, ਪਾਊਡਰ ਬਣਾ ਕੇ ਨਾ ਪਾਣੀ 'ਚ ਪਾ ਕੇ ਚੂੜੀਆਂ ਕਰੋ, ਤੁਹਾਡੇ ਛਾਲਿਆਂ ਨੂੰ ਬੜੀ ਛੇਤੀ ਆਰਾਮ ਆ ਜਾਏਗਾ। ਤੇ ਮੈਂ ਹੋਰ ਦੱਸਣ ਲੱਗੀ ਸਾਂ, ਜਿਨ੍ਹਾਂ ਦੇ ਉਹ ਹੈਗਾ ਨਾ ਜੰਡ ਦੀਆਂ ਫਲੀਆਂ ਤੋਂ ਮਿਲਦੀਆਂ ਹੀ ਨਹੀਂ, ਪਿੱਛੇ ਫੇਫੜਿਆਂ ਦੀ ਗੱਲ ਕਰ ਲਈ ਸੀ, ਨੁਕਸਾ ਮੇਰਾ ਪੁਰਾਣਾ ਕਾਪੀ 'ਚੋਂ ਮੈਂ ਲੱਭਿਆ ਉਹਦਾ ਨਾ, ਜੰਡ ਦੀਆਂ ਫਲੀਆਂ ਪੱਕੀਆਂ ਹੋਈਆਂ ਪੀਸ ਕੇ ਪਾਊਡਰ ਬਣਾ ਲਓ, 1 ਚਮਚਾ ਤੁਸੀਂ ਪਾਣੀ ਨਾਲ ਲੈਂਦੇ ਰਹੋ। ਜਿਹਨੂੰ ਧਾਤ ਪੈਂਦੀ ਉਹਨੂੰ ਵੀ ਆਰਾਮ, ਜਿਹਨੂੰ ਮਰਦਾਨੀ ਕਮਜ਼ੋਰੀ ਉਹਨੂੰ ਵੀ ਆਰਾਮ, ਜਿਨ੍ਹਾਂ ਦੇ ਫੇਫੜੇ ਖਰਾਬ ਹੋਏ ਨੇ ਉਹਨਾਂ ਨੂੰ ਵੀ ਆਰਾਮ ਆ ਜਾਏਗਾ। ਤੇ ਜੰਡ ਦੀਆਂ ਫਲੀਆਂ ਜਿਹੜੇ ਲੋਕੀ ਫੇਸ ਤੇ ਲਾ ਦੇਣ ਹਰੀਆਂ, ਇਹ ਪੱਕੀਆਂ ਹੋਈਆਂ ਫਲੀਆਂ। ਦੇਖੋ ਜਿਹੜੇ ਕਹਿੰਦੇ ਸੀ ਨਾ ਥਾਇਰਾਇਡ, ਮੈਂ ਭਾਈ ਜਗਵੀਰ ਦੀ ਗੱਲ ਨੂੰ ਬੜਾ ਪਸੰਦ ਕੀਤਾ। ਉਹ ਕਹਿੰਦੇ ਜੀ ਭੈਣ ਜੀ ਮੈਂ 5-6 ਨੁਕਸੇ ਤਾਂ ਦੱਸਣਾ ਵੀ ਬਾਰ-ਬਾਰ ਉਹਨੂੰ ਨਾ ਪੁੱਛਣਗੇ, ਇੱਕ ਨਾਲ ਆਰਾਮ ਨਹੀਂ ਆ, ਦੂਜੇ ਨਾਲ ਤੀਜੇ ਨਾਲ ਆ ਜਾਏਗਾ। ਮੈਂ ਵੀ ਇਸ ਕਰਕੇ ਤਾਈਓ 3-4 ਦੱਸਣੀਆਂ ਵੀ ਵਾਰੀ-ਵਾਰੀ ਵਰਤੋ, ਕਿਸੇ ਨਾਲ ਤਾਂ ਆਰਾਮ ਆਪਾਂ ਨੂੰ ਆਵੇਗਾ ਹੀ ਨਾ।
ਇੱਕ ਐਪਲ ਸਾਈਡਰ ਜ਼ਰੂਰ ਰੋਟੀ ਖਾਣ ਨਾ, ਭਾਵੇਂ ਕਿਵੇਂ ਵੀ ਚਮਚਾ ਕੇ ਵਿੱਚ ਘੋਲ ਲੈਣ ਪਾਣੀ ਦੇ। ਸਵੇਰੇ ਉੱਠਣ ਇੱਕ ਚਮਚਾ ਇਹ ਐਪਲ ਸਾਈਡਰ। ਮੇਰੀ ਬੇਟੀ ਨੂੰ ਬੜੀ ਹੋ ਗਈ ਸੀ, ਉਹਦਾ ਗਲਾ ਵੀ ਸੁੱਜ ਜਾਂਦਾ ਸੀ, ਬਹੁਤ ਹੋ ਗਈ ਸੀ, ਭਾਰੀ ਵੀ ਹੋ ਗਈ ਸੀ। ਇਸੇ ਨੁਕਸੇ ਨਾਲ ਹੀ ਠੀਕ ਹੋ ਗਈ। ਅਸੀਂ ਕੋਈ ਡਾਕਟਰੀ ਦਵਾਈ ਨਹੀਂ ਲਈ। ਇੱਕ ਚਨਾਰ ਗੂਗਲ ਦੀਆਂ ਗੋਲੀਆਂ ਬੜੀਆਂ ਚੰਗੀਆਂ ਜੀ, ਉਹ ਖਾਓ ਤੁਸੀਂ। ਗਾਜਰ ਦਾ ਜੂਸ, ਅਦਰਕ ਦਾ ਰਸ, ਚੁਕੰਦਰ ਦਾ ਰਸ ਤੇ ਨਿੰਬੂ ਨਿਚੋੜ ਕੇ ਤੁਸੀਂ ਪੀਵੋ। ਤੁਸੀਂ ਸਵੇਰੇ ਪੀਣਾ, ਦੁਪਹਿਰੇ ਪੀਣਾ, ਪੀਂਦੇ ਰਹੋ। ਇਹ ਭਾਵੇਂ ਸਾਰਾ ਦਿਨ ਚੀਜ਼ਾਂ ਖਾਈ ਜਾਓ, ਇਹਦਾ ਕੋਈ ਸਾਈਡ ਇਫੈਕਟ ਨਹੀਂ। ਸੁੱਕਾ ਧਨੀਆ ਰਾਤੀ 2 ਚਮਚੇ ਤੁਸੀਂ ਪਾਣੀ 'ਚ ਭਿਉਂ ਕੇ ਰੱਖੋ, ਇਹਦੇ ਨਾਲ ਬੜਾ ਆਰਾਮ ਹੈ। ਮੈਂ ਘਰ ਬੇਟੀ ਨੂੰ ਵਰਤ ਕੇ ਦਿੱਤਾ ਤੇ ਤੁਸੀਂ ਸਵੇਰੇ ਉਹਨੂੰ ਮਿੱਧ ਕੇ ਤੇ ਪੁਣ ਕੇ ਪੀਵੋ, ਠੰਡਾ ਠੰਡਾ, ਤੁਹਾਡੀ ਥਾਇਰਾਇਡ ਹਟ ਜਾਏਗੀ। ਮੇਥੀ ਦੇ ਦਾਣੇ 2 ਚਮਚ ਗਲਾਸ ਪਾਣੀ ਠੰਡੇ 'ਚ ਭਿਉਂ ਕੇ ਰਾਤੀ ਰੱਖੋ। ਸਵੇਰੇ ਉਹਨੂੰ ਚੰਗੀ ਤਰ੍ਹਾਂ ਮਿੱਧ ਕੇ ਨਾ ਤੇ ਉਹਨੂੰ ਉਵੇਂ ਹੀ ਵਿੱਚ ਗਲੀ ਪੀਂਦੀ, ਨੋ ਪ੍ਰੋਬਲਮ, ਉਹਦਾ ਕੁਝ ਨਹੀਂ ਵਿਗੜਦਾ। ਉਹਨੂੰ ਬਰੀਕ ਬਰੀਕ ਹੁੰਦੀ, ਵਿੱਚ ਗਲ ਜਾਏਗੀ ਭਿਉਂ ਕੇ, ਉਹਨੂੰ ਉਦਾਂ ਹੀ ਪੀ ਲਓ। ਥੋੜਾ ਜਿਹਾ ਵਿੱਚ ਨਮਕ ਪਾ ਲਓ, ਕਾਲੀ ਮਿਰਚ ਦਾ। ਇੱਕ ਥਾਇਰਾਇਡ ਵਾਸਤੇ ਪਿੱਤ ਪਾਪੜਾ ਬੜਾ ਚੰਗਾ, ਜੇ ਮੈਂ ਹੁਣੇ ਹੀ ਦੱਸ ਕੇ ਗਈ ਹਾਂ। ਤੇ ਇਹਨੂੰ ਨਾਲ ਯੂਜ਼ ਕਰੋ, ਥਾਇਰਾਇਡ ਤੁਰ ਡਰ ਜਾਏਗੀ। ਮੇਰੀ ਬੇਟੀ ਨੇ ਸਾਰੀਆਂ ਚੀਜ਼ਾਂ ਦਿੱਤੀਆਂ, ਆਰਾਮ ਆ ਗਿਆ। ਇੱਕ ਵਾਰੀ ਨਾ ਢਿੱਡ 'ਚ ਕਿਸੇ ਨੇ ਆਖਿਆ ਸੀ ਅਫਰੇਵਾਂ, ਜਦੋਂ ਤੁਹਾਨੂੰ ਅਫਰੇਵਾਂ ਆ ਜਾ, ਤੁਹਾਡੇ ਘਰ ਕੋਈ ਹੋਰ ਨਹੀਂ ਹੈਗਾ, ਤੁਸੀਂ ਇਕੱਲੇ ਹੋ, ਇਹ ਚੀਜ਼ਾਂ ਆਪਣੇ ਘਰ ਪਈਆਂ ਹੁੰਦੀਆਂ ਨੇ। ਸੰਤਰੇ ਆਪਾਂ ਆਮ ਹੀ ਰੱਖ ਰਹੇ, ਸੰਤਰੇ ਦਾ ਜੂਸ ਕੱਢੋ, ਉਹਦੇ ਵਿੱਚ ਨਿੰਬੂ ਨਿਚੋੜੋ, ਥੋੜਾ ਕਾਲੀ ਮਿਰਚ ਨਮਕ ਪਾ ਕੇ ਬਹਿ ਕੇ ਘੁੱਟ ਕਰ 2 ਵਾਰੀ ਪੀਓਗੇ, ਤੁਹਾਡਾ ਫਰੇਵਾ ਡਕਾਰ ਆਓਗੇ, ਤੁਹਾਡਾ ਫਰੇਵਾ ਲੈ ਜਾਏਗਾ। ਮੈਂ ਇਹ ਲੈਣੀ ਨਹੀਂ, ਮੈਨੂੰ ਵੀ ਕਈ ਵਾਰੀ ਹੋ ਜਾਂਦਾ ਹੈ। ਇੱਕ ਜਣਾ ਕਿਹਾ ਸੀ ਤਿਲਾਂ ਦੇ ਦਾਗ ਨੇ, ਉਹਨਾਂ ਨੂੰ ਕਹੋ ਜਿਹੜਾ ਆਪਣਾ ਐਲੋਵੇਰਾ ਦਾ ਗੁੱਦਾ ਹੈ ਨਾ, ਉਹ ਉੱਥੇ ਮਾਰੀ ਰੱਖਣ, ਘਬਰਾਉਣ ਨਾ, ਮਾਰੀ ਰੱਖਣ। ਮੇਰੇ ਮੂੰਹ ਤੇ ਏਡੀ ਮੋਟੇ ਮੋਟੇ ਦੋ ਸੀ ਦਾਗ ਜੇ, ਤੇ ਮੈਂ ਹੀ ਮਾਰਦੀ ਨੇ, ਤੂੰ ਪਤਾ ਹੀ ਲੱਗਾ ਕਿੱਧਰ ਚਲੇ ਗਏ। ਇੱਕ ਜਿਹੜੀਆਂ ਪੈਰਾਂ ਦੀਆਂ ਨਾੜਾਂ ਕਹਿੰਦੇ ਸੀ ਨਾ ਵੀ ਉਹ ਦਰਦ ਕਰਦੀਆਂ ਨੇ, ਇੱਕ ਤਾਂ ਉਹਨਾਂ ਨੂੰ ਮਾਲਸ਼ ਕਰਨ, ਤਿਲਾਂ ਦਾ ਤੇਲ ਤੇ ਲੌਂਗ ਦਾ ਤੇਲ, ਦਾਲਚੀਨੀ ਪਾਊਡਰ ਤੇ ਸੁੰਡ ਮਿਕਸ ਕਰਕੇ, ਇੱਕ ਗਰਮ ਪਾਣੀ 'ਚ ਤੇਲ ਤੇ ਫੜਕੜੀ ਪਾ ਕੇ ਨਾ ਟਾਵਲ ਲੈ ਕੇ ਤੇ ਟਕੋਰ ਜੀ ਕਰਨ, ਉਹਨਾਂ ਨੂੰ ਆਰਾਮ ਆ ਜਾਏਗਾ। ਮੇਰੇ ਹੱਥਾਂ ਤੇ ਐਵੇਂ ਹੋ ਗਈਆਂ ਸੀ। ਇੱਕ ਜਣਿਆਂ ਜੀ ਧੌਣ ਦੁਖਦੀ ਏ, ਕਮਜ਼ੋਰੀ ਤੋਂ ਦੁਖਦੀ ਏ, ਇੱਥੇ ਕਿਸੇ ਦਾ ਸਿਰ ਪੀੜ ਸੀ, ਸਿਰ ਨੂੰ ਜਿਹੜੀ ਨਾੜਾਂ ਜਿਹੜੀਆਂ ਸੀ ਨੇ ਸਿਰ ਦੀ ਕਮਜ਼ੋਰੀ ਤੋਂ ਦੁਖਦੀਆਂ ਸੀ। ਉਹ ਨੁਕਸਾ ਮੈਂ ਫਿਰ ਦੱਸਾਂਗੀ, ਬਹੁਤ ਵਧੀਆ, ਅਗਲੇ ਮੰਗਲਵਾਰ ਦੱਸਾਂਗੀ। ਜਿੰਦੀ ਸਿਰ ਦੀਆਂ ਨਾੜਾਂ ਖਿੱਚਣ, ਸਿਰ ਦੀ ਕੋਪੜੀ ਦਰਦ ਕਰੇ, ਧੌਣ ਪੀੜ ਹੋਵੇ, ਪਿਸ਼ਾਬਾਂ ਕਰੀਏ ਤੇ ਆਪਣੀਆਂ ਸਾਰੇ ਸਿਰ ਨੂੰ ਤਕਲੀਫ ਹੋਵੇ, ਉਹ ਬੜਾ ਵਧੀਆ ਨੁਕਸਾ ਪਰ ਮਿਲੇਗਾ ਇੰਡੀਆ ਤੋਂ, ਮੈਂ ਅਗਲੀ ਦੱਸਾਂਗੀ। ਉਹ ਨਾ ਇੱਕ ਤਾਂ ਘਿਓ ਦੀ ਮਾਲਸ਼ ਕਰਨ, ਜਿਹੜੀਆਂ ਕੰਨਾਂ ਦੇ ਕੋਲ ਕਰਦੀ, ਸਾਰੀਆਂ ਨਾੜਾਂ ਨੂੰ ਹੌਲੀ ਹੌਲੀ ਮਸਾਜ ਕਰਨ ਰੋਜ਼। ਦੇਖੋ ਐਂ ਕਰਨ, ਕਦੀ ਇੰਜ, ਕਦੀ ਪਿੱਛੇ, ਕਦੀ ਅੱਗੇ, ਕਦੀ ਅਕੜਾ ਕੇ ਧੌਣ ਨੂੰ ਐਕਸਰਸਾਈਜ਼ ਕਰਨ ਤਾਂ ਉਹਨਾਂ ਨੂੰ ਛੇਤੀ ਆਰਾਮ ਆ ਗਿਆ। ਕਮਜ਼ੋਰੀ ਸਿਰ ਦੀ ਤੋਂ ਹੀ ਨਾੜਾਂ, ਕਿਸੇ ਨੂੰ ਇੱਥੇ ਆਰਾਮ ਆਇਆ। ਹੁਣ ਉਹ ਕਹਿੰਦੀ ਜੀ ਹੱਡੀਆਂ ਨੇ, ਹੱਡੀਆਂ ਜਿਹੜੀਆਂ ਨੇ ਖੜਕਦੀਆਂ ਨਾ, ਇੱਕ ਤਾਂ ਫਰਕੜੀ ਖਾਣ, ਇੱਕ ਵਿਟਾਮਿਨ ਡੀ ਖਾਣ ਹੱਡੀਆਂ ਵਾਸਤੇ, ਤੇ ਇੱਕ ਆਪਣਾ ਚੂਨਾ ਖਾਣ ਤੇ ਉਹਨਾਂ ਦੀ ਹੱਡੀਆਂ ਬਿਲਕੁਲ। ਆਪਾਂ ਤੁਹਾਡੇ ਕੋਲ ਫੀਡਬੈਕ ਆਈ ਸੀ, ਮੈਂ ਸੁਣੀ ਸੀ ਪਿਛਲੇ ਸਾਲ, ਉਹ ਸੀ ਮੇਰੀਆਂ ਹੱਡੀਆਂ ਇਹਦੇ ਨਾਲ ਹੀ ਠੀਕ ਹੋ ਗਈਆਂ, ਗੋਡੇ ਵੀ ਕੜੇ, ਹੱਡੀਆਂ ਵੀ ਖੜਕਦੀਆਂ ਸੀ। ਛੋਟੇ ਛੋਟੇ ਨੁਕਸੇ ਨੇ, ਇੰਨੇ ਆਪਾਂ ਪੈਸੇ ਵੀ ਗਵਾਨੇ ਜਾਂਦੇ ਆ ਤੇ ਪਰ ਉਹ ਆਰਾਮ ਤਾਂ ਆਪਾਂ ਕੋਲ ਨਹੀਂ ਨਾ ਆਉਂਦਾ ਹੈਗਾ, ਹੈ ਨਾ। ਇੱਕ ਜਿਹੜੇ ਆਏ ਸੀ ਨਾ ਅੱਠਾਂ ਦੀਆਂ ਗੰਢਾਂ ਪੀੜ ਕੇ, ਉਹਨਾਂ ਨੂੰ ਬੇਟੇ ਗੰਠੀਆਂ ਸ਼ੁਰੂ ਹੋ ਰਹੀ, ਉਹਦੀਆਂ ਗੰਢਾਂ, ਉਹ ਆਪਾਂ ਨੂੰ ਗੰਠੀਆਂ ਸ਼ੁਰੂ ਹੋ ਰਹੀ। ਉਹ ਕਈ ਵਾਰੀ ਗੰਢਾਂ ਤੋਂ ਹੁੰਦੀ ਏ, ਕਈ ਵਾਰੀ ਗੁੱਟਾਂ ਤੋਂ ਹੁੰਦੀ ਏ, ਕਈ ਵਾਰੀ ਗਿੱਟੇ ਦੇ ਜੋੜਾਂ ਤੋਂ ਹੁੰਦੀ, ਕਈ ਵਾਰੀ ਉਂਗਲਾਂ ਪੈਰਾਂ ਤੋਂ ਹੁੰਦੀ ਏ। ਤਾਂ ਮੇਰਾ ਲਿਖਿਆ ਪਿਆ ਨੁਕਸਾ ਇੰਨੀਆਂ ਗੱਲਾਂ ਤੋਂ ਇਹ ਸ਼ੁਰੂ ਹੋ ਜਾਂਦੀ, ਫਿਰ ਜੋੜਾਂ 'ਚ ਵੜ ਕੇ ਸੁੱਜਣ ਲੱਗ ਪੈਂਦੇ ਨੇ। ਅੱਛਾ, ਤੁਸੀਂ ਨੇ ਗੰਢਾਂ ਸੋਦੇ ਨਹੀਂ, ਇਹਨਾਂ ਨੂੰ ਵੀ ਸੇਮ ਤੇਲ ਜਿਹੜਾ ਨਾ ਮੈਂ ਦੱਸਿਆ, ਸੁੰਡ ਤੇ ਦਾਲਚੀਨੀ, ਹਾਲੀ ਤੇ ਇਹਦੇ ਨਾਲ ਮਲਣ ਤੇ ਸੇਕਾ ਵੀ ਦੇਣ ਤੇ ਫਰਕੜੀ ਪੰਜੀਰੀ ਵੀ ਖਾਣ, ਰੱਬ ਕਰਿਆ ਕੋ ਆਰਾਮ ਆ ਜਾਏਗਾ, ਉਹਨਾਂ ਨੂੰ ਠੀਕ ਹੋ ਜਾਣਗੇ। ਜਿਹੜਾ ਉਹਨਾਂ ਨੇ ਕਿਹਾ ਸੀ ਨਾ ਸੌਗੀ ਪਾਣੀ 'ਚ ਭੇ ਕੇ ਰੱਖੋ ਤੇ ਸਵੇਰੇ ਖਾਓ, ਉਹਦੇ ਨਾਲ ਤਾਂ ਕਈ ਨੁਕਸੇ ਹਟ ਗਏ ਨੇ, ਮੈਂ ਵੀ ਖਾਂਦੀ ਰਹੀ ਸਾਂ, ਬਹੁਤ ਅੱਛਾ ਹੈ। ਤੇ ਓਕੇ ਬੇਟਾ, ਤੁਸੀਂ ਲਵੋ ਕਾਲ ਹੁਣ। ਇੱਕ ਛਾਈਆਂ ਵਾਲਾ ਮੈਂ ਤੁਹਾਨੂੰ ਦੱਸ ਦੇਣੀ ਛੋਟਾ ਜਿਹਾ, ਇੱਕ ਤਾਂ ਜਿਨ੍ਹਾਂ ਨੂੰ ਛਾਈਆਂ ਨੇ ਨਾ, ਐਲੋਵੇਰਾ ਦਾ ਗੁੱਦਾ ਸਾਰੇ ਫੇਸ ਤੇ ਮਾਰੋ ਤੇ ਛਾਈਆਂ ਤੇ ਮਾਰੋ, ਜਦੋਂ ਛਾਈਆਂ ਲੈਣਗੀਆਂ ਨਾ ਉਹ ਦਾਗ ਚਿੱਟੇ ਹੋ ਜਾਣਗੇ ਤੇ ਫਿਰ ਫੇਸ ਤੇ ਚੰਗੇ ਨਹੀਂ ਲੱਗਣੇ। ਇੱਕ ਤੁਸੀਂ ਪਪੀਤੇ ਦਾ ਪੱਕਾ ਪਪੀਤਾ ਨੂੰ ਉਹਦੇ ਗੁੱਦੇ 'ਚ ਨਾ 1 ਚਮਚ ਸ਼ਹਿਦ ਪਾ ਕੇ ਉੱਥੇ ਲੇਪ ਕਰ ਲਓ। ਇੱਕ ਨਾਰੀਅਲ ਦਾ ਪਾਣੀ ਰਾਤੀ ਸੌਣ ਲੱਗਿਆ ਲਾਇਆ ਕਰੋ, ਤੁਹਾਡੀਆਂ ਛਾਈਆਂ ਬਿਲਕੁਲ ਹਟ ਜਾਣਗੀਆਂ। ਪੁਦੀਨੇ ਦੀ ਚਟਨੀ ਜੀ ਬਣਾ ਕੇ ਨਾ ਦਹੀਂ 'ਚ ਪਾ ਕੇ ਤੁਸੀਂ ਉਹ ਫੇਸ ਤੇ ਵੀ ਲਾਓ, ਛਾਈਆਂ ਤੇ, ਨਾਲੇ ਫੇਸ ਸਾਫ਼ ਹੋ ਜਾਏਗਾ, ਨਾਲੇ ਛਾਈਆਂ ਹਟ ਜਾਣਗੀਆਂ। ਓਕੇ ਬੇਟੇ, ਕਾਲ ਲਵੋ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਸਰਜੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਭੈਣ ਜੀ, ਮੈਂ ਨਾ ਇੱਕ ਤੁਹਾਨੂੰ ਪੁੱਛਣਾ ਸੀਗਾ, ਇਹ ਚਲੋ ਭੈਣ ਜੀ ਹੁਣੀ ਇਹ ਤਾਂ ਦੱਸ ਗਏ ਆ, ਜਿਹੜਾ ਚੂਨਾ ਦੱਸਿਆ ਸੀ ਨਾ ਕਿ ਭਾਜੀ ਹੁਣਾਂ ਨੇ ਵੀ ਚੌਲਾਂ ਦੇ ਦਾਣੇ ਜਿੰਨਾ ਚੂਨਾ ਲੈ ਲੈਣਾ ਚਾਹੀਦਾ, ਉਹ ਹੈਲਪ ਕੀ ਕਰਦਾ, ਇਹਨਾਂ ਨੇ ਦੱਸਿਆ ਇਹ ਜੋੜਾਂ ਦੇ ਦਰਦਾਂ ਨੂੰ ਤੇ ਗੋਡਿਆਂ ਨੂੰ ਹੈਲਪ ਕਰਦਾ, ਹਨਾ। ਤੇ ਦੂਸਰਾ ਮੇਰਾ ਹੈਗਾ ਆ ਵੀ ਜਿਹੜਾ ਉਹ ਮੈਂ ਚੀਜ਼ਾਂ ਪੁੱਛੀਆਂ ਸੀ ਨਾ ਤੁਹਾਨੂੰ ਦਰਦ ਤੋਂ, ਉਹ ਮੈਂ ਲਿਆਂਦੀਆਂ ਮੰਗਾ ਲਈਆਂ ਇੰਡੀਆ ਤੋਂ। ਉਹਨਾਂ ਦੇ ਵਿੱਚ ਹੈ ਨਾ ਇੱਕ ਚੀਜ਼ ਉਹਨੇ ਚੌਥੀ ਜਿਹੜਾ ਪੰਸਾਰੀ ਸੀਗਾ ਉਹਨੇ ਆਪ ਹੀ ਪਾ ਦਿੱਤੀ, ਕਹਿੰਦਾ ਗੋਡਿਆਂ ਨੂੰ ਬਹੁਤ ਹੈਲਪ ਕਰਦੀ ਆ। ਉਹ
ਹੈਗੀ ਇਦਾਂ ਦੀ ਜਿੱਦਾਂ ਇਸਬਗੋਲ ਲਾਲ ਹੁੰਦਾ ਹਨਾ। ਨਾ ਨਹੀਂ ਪੁੱਛਿਆ ਤੁਸੀਂ? ਉਹ ਨਾ ਫਿਰ ਭਾਜੀ ਕਹਿੰਦੇ ਮੈਂ ਯਾਦ ਭੁੱਲ ਗਿਆ ਉਹਨੇ ਕੀ ਦੱਸਿਆ। ਮੈਂ ਕਿਹਾ ਇਹ ਭੈਣ ਜੀ ਹੁਣ ਚਲੇ ਗਿਆ ਗੁਰਦੀਪ ਕੌਰ ਭੈਣ ਜੀ ਦੱਸ ਕੇ ਵੀ ਇਹ ਇਦਾਂ ਦੀਆਂ ਚੀਜ਼ਾਂ ਵਰਤਦੇ ਆ, ਇਹਨਾਂ ਨੂੰ ਪਤਾ ਹੋਣਾ ਉਹ ਚੀਜ਼ ਆ। ਇਹ ਤਾਂ ਇਸਬਗੋਲ ਲਾਲ ਹੁੰਦਾ, ਇਹ ਕਾਲਾ ਆ, ਜਿੱਦਾਂ ਕਾਲਾ ਇਸਬਗੋਲ ਹੁੰਦਾ ਹਨਾ, ਇਦਾਂ ਦੀ ਉਹ ਤਿੰਨ ਚੀਜ਼ਾਂ ਤਾਂ ਭਾਜੀ ਜਗਵੀਰ ਉਹਨਾਂ ਨੇ ਦੱਸੀਆਂ ਸੀ ਹਨਾ, ਉਹ ਤਾਂ ਵੀ ਠੀਕ ਹੈ ਜਿਹੜੀਆਂ, ਪਰ ਉਹਨਾਂ ਨੇ ਪੰਸਾਰੀ ਨੇ ਠੀਕ ਹੈ ਕੋਈ ਨਹੀਂ ਸੁਣ ਲਿਆ ਹੁਣ। ਹਾਂਜੀ ਪੁੱਛਦੇ ਆਪਾਂ। ਹਾਂਜੀ ਹਾਂਜੀ। ਤੇ ਦੂਸਰੀ ਮੇਰੇ ਇੱਕ ਮੈਂ ਨਾ ਪੁੱਛਣਾ ਸੀ ਤੁਹਾਨੂੰ, ਜਦੋਂ ਮੈਂ ਪ੍ਰਸ਼ਾਦਾ ਛਕਦੀ ਹਾਂ ਦੁਪਹਿਰ ਨੂੰ, ਸਵੇਰੇ ਚਾਹ ਪੀਨੀ ਆ ਕੁਛ ਖਾ ਲਵਾਂ ਨਾਲ, ਮੈਨੂੰ ਪ੍ਰਸ਼ਾਦਾ ਛਕਣ ਤੋਂ 2 ਘੰਟੇ ਬਾਅਦ ਹਨਾ ਮੇਰੀ ਛਾਤੀ ਤੇ ਜਲਣ ਲੱਗ ਜਾਂਦੀ ਆ, ਤੇ ਉਹ ਮੈਂ ਜਿੱਦਾਂ ਉੱਤੇ ਨੂੰ ਜਿੱਦਾਂ ਨਾ ਗੈਸ ਨਿਕਲਦੀ ਹੁੰਦੀ ਟਕਾਰ ਆ ਕੇ, ਟਕਾਰ ਦੀ ਆਵਾਜ਼ ਨਹੀਂ, ਏਦਾਂ ਹਵਾ ਜਿਹੀ ਨਿਕਲਦੀ ਤੇ ਉਹ ਜ਼ਿਆਦਾ ਮੇਰੇ ਏਦਾਂ ਉੱਤੇ ਨੂੰ ਫਿਰ ਉਹ ਸੇਕ ਜਿਹਾ ਜਲਣ ਲੱਗਦੀ। ਮੈਨੂੰ ਇਹ ਨਹੀਂ ਪਤਾ ਵੀ ਮੈਨੂੰ ਐਸਿਡ ਬਣਦੀ ਹੈ ਜਾਂ ਕਿ ਮੇਰੇ ਇਹ ਮੈਂ ਪੁੱਛਿਆ ਸੀਗਾ ਵੀ ਕਾਹਤੇ ਏਦਾਂ ਹੈ ਨਾ, ਬਹੁਤ ਮੈਨੂੰ ਜ਼ਿਆਦਾ ਮੈਂ ਡਰਦੀ ਪ੍ਰਸ਼ਾਦਾ ਹੀ ਨਹੀਂ ਛਕਦੀ, ਵੀ ਥੋੜਾ ਛਕਦੀ ਬਹੁਤ। ਹਾਂ ਕੋਈ ਨਹੀਂ ਪੁੱਛ ਲੈਣਾ। ਚੰਗਾ ਜੀ, ਬਹੁਤ ਬਹੁਤ ਧੰਨਵਾਦ। ਆ ਜ਼ਰੂਰ ਭਾਜੀ ਜਗਵੀਰ ਹੁਣੀ ਦੱਸ ਦੇਣ ਕੀ ਚੀਜ਼ ਆ ਇਹ ਕਾਲਾ ਇਸਬਗੋਲ ਜਿੱਦਾਂ ਹੁੰਦਾ ਵਿੱਚ ਪਾ ਲਵਾਂ ਜਾਂ ਨਾ ਪਾ ਲਵਾਂ, ਮੈਨੂੰ ਦੱਸ। ਓਕੇ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਹਾਂ ਜਿਹੜੀ ਇਹਨੀ ਬਿਮਾਰੀ ਪੁੱਛੀ ਉਹਦੇ ਬਾਰੇ ਜ਼ਰੂਰ ਦੱਸਿਓ ਕਿ ਉਹ ਹੈ ਕੀ ਚੀਜ਼ ਆ। ਬਲਜੀਤ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੇ ਨਾ ਜਿੱਦਾਂ ਥੋੜਾ ਦਰਦ, ਮੇਰੇ ਜਿੱਦਾਂ ਪਰਸੋਂ ਦੀ ਬਾਂਹ ਮੇਰੀ ਬਹੁਤ ਜ਼ਿਆਦਾ ਦਰਦ ਕਰਦੀ। ਕਿਹੜੀ? ਸੱਜੀ ਬਾਂਹ ਮੇਰੀ ਬਹੁਤ ਦਰਦ ਕਰਦੀ ਹੈ, ਜਿੱਦਾਂ ਹੱਥਾਂ ਦੀਆਂ ਉਂਗਲਾਂ ਨਾ ਮੇਰੇ ਕੰਮ ਨਹੀਂ। ਅੱਛਾ ਅੱਛਾ ਠੀਕ ਹੈ। ਤੁਹਾਡੇ ਉਹ ਜਾਨ ਹੈ ਨਹੀਂ ਉਹਨਾਂ 'ਚ? ਹਾਂਜੀ ਜਿੱਦਾਂ ਮੈਂ ਉਹਦੀ ਐਕਸਰਸਾਈਜ਼ ਕਰੋ, ਉਹ ਤਾਂ ਫ੍ਰੀਜ਼ਿੰਗ ਹੋ ਰਿਹਾ ਸਾਰਾ ਕੁਝ ਤੁਹਾਡੀ ਬਾਂਹ ਹੀ। ਜਿੱਦਾਂ ਨਾ ਮੈਂ ਕਾਸੇ ਕਰਦੀ ਭੈਣ ਜੀ, ਜਿੱਦਾਂ ਹੁਣ ਮੈਂ ਜਿੱਦਾਂ ਨਾ ਮੇਰੇ ਸਾਲ ਹੋ ਗਏ ਭਾਜੀ, ਮੈਂ ਦਵਾਈ ਖਾਂਦੀ ਆ ਪਰ ਮੈਨੂੰ ਕੋਈ ਇੰਨਾ ਫਰਕ ਨਹੀਂ ਹੁੰਦਾ ਪੈਂਦਾ। ਹਾਂ ਪਰ ਇਹਨੂੰ ਮਾਲਿਸ਼ ਕਰੀ ਜਾਵੋ, ਕਿਉਂਕਿ ਇਹਦੀ ਐਕਸਰਸਾਈਜ਼ ਦੱਸਣੀ ਡਾਕਟਰ ਨੇ ਤੁਹਾਨੂੰ, ਹੋਰ ਕੁਝ ਨਹੀਂ ਦੱਸਣਾ। ਥੈਂਕ ਯੂ ਜੀ, ਥੈਂਕ ਯੂ। ਇਹ ਹੁੰਦੇ ਬੋਡੀ ਦੇ ਪਾਰਟ ਫ੍ਰੀਜ਼ ਹੋਣ ਲੱਗ ਪੈਂਦੇ ਆ ਜੀ ਕਈ ਵਾਰੀ। ਉਹ ਹੈਗਾ ਆਪਣਾ ਇੱਕ ਹੁੰਦਾ ਬ੍ਰੇਕ ਦਾ ਟਾਈਮ 4082725200 ਸਟੂਡੀਓ ਦਾ ਫੋਨ ਨੰਬਰ ਆ। ਆਪਾਂ ਬ੍ਰੇਕ ਲਾ ਕੇ ਵਾਪਸ ਆਉਂਦੇ ਹਾਂ। ਤੁਸੀਂ ਵੀ ਅਜੇ ਕਾਲ ਕਰਨੀ ਆ ਤੇ ਕਾਲ ਕਰ ਸਕਦੇ ਹੋ 408272 ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਜਿਹੜੀ ਵੀ ਚੀਜ਼ ਤੁਸੀਂ ਲੈਂਦੇ ਆ ਤੁਹਾਨੂੰ ਆਰਾਮ ਆਉਂਦਾ ਹੈ ਕਿਸੇ ਚੀਜ਼ ਤੋਂ, ਤੇ ਉਹਦੀ ਤੁਸੀਂ ਜ਼ਰੂਰ ਦੱਸਿਆ ਕਰੋ ਕਿਹੜੀ ਬਿਮਾਰੀ ਸੀ, ਕਿਹੜੀ ਚੀਜ਼ ਤੋਂ ਕੋਈ ਚੀਜ਼ ਲਈ ਆ। ਤੇ ਆਉਂਦੇ ਆ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ। ਪੰਜਾਬੀ ਰੇਡੀਓ 'ਚ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪ ਸਭ ਦਾ ਸਵਾਗਤ ਹੈ। ਤੁਸੀਂ ਕਾਲ ਕਰ ਸਕਦੇ ਹੋ ਜੀ 4082725200 ਸੇ ਸੰਭਾਲ ਪ੍ਰੋਗਰਾਮ ਹੈ। ਐਤਵਾਰ ਰਾਤ ਨੂੰ ਵੀ ਇਸ ਦਾ ਰਿਪੀਟ ਤੁਸੀਂ ਸੁਣਦੇ ਹੋ, ਉਸ ਵਿੱਚ ਕਾਲ ਨਹੀਂ ਲਈ ਜਾਂਦੀ। ਮੰਗਲਵਾਰ ਨੂੰ ਤੁਸੀਂ ਕਾਲ ਕਰ ਸਕਦੇ ਹੋ 4 ਤੋਂ ਲੈ ਕੇ 5:30 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ, ਜਿਸ ਦੇ ਵਿੱਚ ਤੁਹਾਨੂੰ ਜੋ ਵੀ ਪ੍ਰੋਬਲਮ ਹੈ ਉਸ ਬਾਰੇ ਪੁੱਛ ਸਕਦੇ ਹੋ। ਜਿਹੜੀਆਂ ਚੀਜ਼ਾਂ ਲਈਆਂ ਆ ਜਿਹੜੀਆਂ ਸਾਡੇ ਸਰੋਤੇ ਦੱਸਦੇ ਆ, ਉਹਨਾਂ ਤੋਂ ਜੇ ਕਿਸੇ ਤੋਂ ਆਰਾਮ ਆਇਆ ਤਾਂ ਉਹ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਉਹਦੀ ਫੀਡਬੈਕ ਜ਼ਰੂਰ ਦਿਆ ਕਰੋ। ਇਹ ਜ਼ਰੂਰ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਜ਼ਰੂਰ ਫੀਡਬੈਕ ਦਿਓਗੇ, ਤੁਸੀਂ ਵੀ ਭਲੇ ਦਾ ਕੰਮ ਕਰ ਰਹੇ ਹੋਵੋਗੇ। ਤੁਹਾਡੀਆਂ ਕਾਲਸ ਵੱਲ ਚੱਲਾਂਗੇ। ਸਾਡੇ ਸਪੋਂਸਰਸ ਜਿਹੜੇ ਬਹੁਤ ਲੰਬੇ ਟਾਈਮ ਤੋਂ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ ਰਹੇ ਆ, ਸਭ ਤੱਕ ਪਹੁੰਚਾਉਂਦੇ ਆ ਰਹੇ ਆ, ਉਹਨਾਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਮਹਿੰਦਰ ਸਿੰਘ ਭੰਗਲ ਅੰਡਿਆਨਾ, ਬਹਾਦਰ ਸਿੰਘ ਗਿੱਲ ਪੋਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗਰਮੀਤ ਸਿੰਘ ਜੁਕੇ, ਕਰਨੈਲ ਸਿੰਘ ਰੰਦਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਗਾ ਸ਼ਿਕਾਗੋ, ਬਲਵੰਤ ਕੌਰ ਮਾਂਗਟ ਓਹਾਇਓ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ, ਪਰਮਾਤਮਾ ਤੁਹਾਨੂੰ ਇਸ ਤਰ੍ਹਾਂ ਤੰਦਰੁਸਤੀਆਂ ਬਖਸ਼ੇ ਜੀ। ਅਤੇ ਚਲਾਂਗੇ ਤੁਹਾਡੀਆਂ ਕਾਲ ਵੱਲ। ਅਤੇ ਦੱਸੀਏ ਕੋਈ ਡਾਕਟਰ ਨਹੀਂ ਹੈਗਾ ਸਾਡੇ ਕੋਲ, ਇਹ ਸਿਰਫ ਅਤੇ ਸਿਰਫ ਜਿਹੜੇ ਘਰਾਂ ਵਿੱਚ ਪਈਆਂ ਹੁੰਦੀਆਂ ਆਮ ਚੀਜ਼ਾਂ ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ, ਉਹਨਾਂ ਨੂੰ ਵਰਤਦੇ ਹਾਂ। ਕਿਹੜੀ ਕਿਹੜੀ ਚੀਜ਼ ਇੱਕ ਦੂਜੇ ਨਾਲ ਮਿਕਸ ਕਰਨੀ ਆ ਅਤੇ ਲੈਣੀ ਆ, ਉਹਦੀ ਆਪਾਂ ਗੱਲਬਾਤ ਜ਼ਰੂਰ ਇੱਥੇ ਕਰਦੇ ਹੈਗੇ ਆ। ਅਤੇ ਤੁਸੀਂ ਤੁਹਾਡੇ ਕੋਲ ਕੋਈ ਨੁਸਖਾ ਹੁੰਦਾ ਪਲੀਜ਼ ਜ਼ਰੂਰ ਸ਼ੇਅਰ ਕਰ ਲਿਆ ਕਰੋ। ਆਪਣੇ ਲਈ ਆਪਾਂ ਸਾਰੇ ਕਰ ਲੈਂਦੇ ਹਾਂ, ਪਰ ਦੂਜਿਆਂ ਦੇ ਲਈ ਵੀ ਜ਼ਰੂਰ ਕੋਸ਼ਿਸ਼ ਕਰੀਏ ਕਿ ਦੂਜਿਆਂ ਦੇ ਲਈ ਵੀ ਆਪਾਂ ਕੁਛ ਨਾ ਕੁਛ ਕਰਦੇ ਰਹੀਏ। ਸਾਡੇ ਨਾਲ ਜੁੜੇ ਹੋਏ ਨੇ ਜੀ ਨਰਿੰਦਰ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਸੀ ਜੀ, ਮੇਰੀ ਭੈਣ ਆ ਤੇ ਉਹਨਾਂ ਦੇ ਨਾ ਇੱਕ ਤੇ ਉਹਨਾਂ ਨੂੰ ਅਰਥਰਾਈਟਿਸ ਆ ਤੇ ਦੂਜਾ ਉਹਨਾਂ ਦੇ ਜਿੱਦਾਂ ਹੱਥ ਬਹੁਤ ਸੌਂਦੇ, ਮਤਲਬ ਕਿ ਉਹਨਾਂ ਤੋਂ ਕੋਈ ਜਿਵੇਂ ਸੁੱਤੇ ਹੀ ਰਹਿੰਦੇ, ਰਾਤ ਨੂੰ ਵੀ ਬਹੁਤ ਸੌਂਦੇ ਆ, ਦਿਨੇ ਵੀ ਜਿੱਦਾਂ ਕੁਛ ਕਰ ਨਹੀਂ ਹੁੰਦਾ ਵੀ ਜਿੱਦਾਂ ਫੀਲ ਹੁੰਦਾ ਵੀ ਹੱਥਾਂ ਦਾ ਨਾ, ਤੇ ਉਹ ਕਿਸੇ ਨੂੰ ਪਤਾ ਹੋਵੇ ਜਾਂ ਕਿਸੇ ਨਾਲ ਹੋਈ ਹੋਵੇ ਤੇ ਜ਼ਰੂਰ ਜੀ। ਹਾਂਜੀ ਤੇ ਇੱਕ ਉਹਨਾਂ ਨੂੰ ਅਰਥਰਾਈਟਿਸ ਆ, ਉਹਦੇ ਨਾਲ ਜੋੜ ਵੀ ਬਹੁਤ ਦੁਖਦੇ। ਠੀਕ ਹੈ, ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰੇ ਖਿਆਲ ਵਿੱਚ ਜਦੋਂ ਸਾਨੂੰ ਕੋਈ ਪ੍ਰੋਬਲਮ ਪੈਂਦੀ ਹੈ ਫਿਰ ਉਦੋਂ ਅਸੀਂ ਗੱਲ ਕਰਦੇ ਹਾਂ, ਪਰ ਬਹੁਤ ਵਾਰੀ ਦੱਸਿਆ ਗਿਆ ਆ ਵੀ ਜਿਹੜੀਆਂ ਆਹ ਚੀਜ਼ ਲਈ ਸੀ ਇਹਦੇ ਨਾਲ ਕਿਸੇ ਦਾ ਪੈਰ ਸੁੱਤਾ ਸੀ, ਕਿਸੇ ਦੀ ਬਾਂਹ ਸੁੱਤੀ ਸੀ, ਕਿਸੇ ਦਾ ਹੱਥ ਸੁੱਤਾ ਸੀਗਾ, ਉਹ ਠੀਕ ਹੋ ਗਿਆ। ਬਹੁਤ ਵਾਰੀ ਕਈ ਵਾਰੀ ਕੋਈ ਚੀਜ਼ ਹੋਰ ਚੀਜ਼ ਤੋਂ ਲਈ ਜਾਂਦੀ ਆ ਪਰ ਉਹਦੇ ਨਾਲ ਆਰਾਮ ਆ ਜਾਂਦਾ, ਉਹ ਚੀਜ਼ਾਂ ਦੱਸੀਆਂ ਜਾਂਦੀਆਂ। ਅਤੇ ਪਲੀਜ਼ ਜ਼ਰੂਰ ਹੋਰ ਵੀ ਕਿਸੇ ਨੂੰ ਰਿਕੁਐਸਟ ਕਰਾਂਗੇ, ਜ਼ਰੂਰ ਦੱਸ ਦਿਓ। ਦਵਿੰਦਰ
ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਮੈਂ ਪੁੱਛਣਾ ਸੀ, ਮੇਰਾ ਨਾ ਗਲਾ ਖਰਾਬ ਹੋਇਆ, ਡਰਾਈ ਖਾਂਸੀ ਆਉਂਦੀ, ਹਫਤਾ ਹੋ ਗਿਆ, ਬਿਲਕੁਲ ਠੀਕ ਦੀ, ਹੁਣ ਆਵਾਜ਼ ਵੀ ਬਿਲਕੁਲ ਬਹਿ ਗਈ ਆ। ਸੇਮ ਮੇਰੀ ਗ੍ਰੈਂਡ ਬੇਬੀ ਨੂੰ ਹੋਇਆ ਪਿਆ। ਜਿਹੜੀ ਵੀ ਦਵਾਈ ਲੈਣੀ ਆ ਸਗੋਂ ਜ਼ਿਆਦਾ ਹੋਈ ਸੀ। ਵੀ ਨੁਕਸੇ ਤਕਰੀਬਨ ਸਾਰੇ ਯੂਜ਼ ਕਰਦੀ ਆ, ਅਸੀਂ ਦੱਸੀ ਜਾਂਦਾ। ਕਿਹੜਾ ਯੂਜ਼ ਕੀਤਾ ਤੁਸੀਂ? ਜਿਹੜਾ ਅਦਰਕ ਤੇ ਜਿੰਜਰ, ਹਾਂਜੀ, ਤੇ ਉਹ ਜਿਹੜਾ ਦੂਜੀਆਂ 4 ਚੀਜ਼ਾਂ ਵਾਲਾ, ਉਹ ਤੇ ਮੈਂ ਹਮੇਸ਼ਾ ਜਿਹੜਾ ਪਿੱਤ ਪਾਪੜੇ ਵਾਲਾ ਥੋੜਾ ਛੱਡ ਲਿਆ ਕਰੋ ਉਹਨੂੰ। ਓਕੇ। ਤੇ ਆ ਫੜਕੜੀ ਵੀ ਜਿਹੜੀ 10 ਗਰਾਰੇ ਕਰਨੇ, ਤੇ ਐਪਲ ਸਾਈਡਰ ਵਿਨੇਗਰ ਦੇ ਵੀ ਗਰਾਰੇ ਕਰਨੇ। ਉਹਨੂੰ ਤਾਂ ਥੋੜਾ ਜਿਹਾ ਪੀ ਵੀ ਲਿਆ ਕਰੋ, ਐਪਲ ਸਾਈਡਰ ਵਿਨੇਗਰ ਹੈ ਨਾ ਜਿਹੜਾ, ਫਿਰ ਇਹ ਚੀਜ਼ਾਂ ਲਾਗੇ ਆਉਂਦੀਆਂ ਨਹੀਂ। ਆਪਾਂ ਪੁੱਛਦੇ ਹਾਂ ਤੁਹਾਡੀ ਖੰਘ ਦਾ ਵੀ। ਤੇ ਦੂਸਰਾ ਮਲੱਠੀ ਵੀ ਹਨੀ ਚ ਪਾ ਕੇ ਵੀ, ਮੈਂ ਕੋਈ ਚੀਜ਼ ਵੀ ਨਹੀਂ ਜਿਹੜੀ ਮੈਂ ਨਾ ਟਰਾਈ ਕੀਤੀ ਹੋਵੇ, ਪਰ ਬਹੁਤ ਜ਼ਿਆਦਾ ਹੋਈ ਜਾਂਦਾ। ਔਰ ਹੈਡੇਕ ਵੀ ਇੰਨੀ ਜ਼ਿਆਦਾ, ਪੁੱਛੋ ਬਿਲਕੁਲ ਬੋਡੀ ਬੜੀ ਜ਼ਿਆਦਾ। ਠੀਕ ਹੈ, ਓਕੇ ਜੀ, ਸਤਿ ਸ਼੍ਰੀ ਅਕਾਲ। ਰੇਸ਼ਾ ਹੁੰਦੀ ਨਾ ਜਦੋਂ ਬੋਡੀ ਦੇ ਵਿੱਚ, ਤਾਂ ਫਿਰ ਤੁਹਾਨੂੰ ਬੁਖਾਰ ਵੀ ਚੜ੍ਹਦਾ ਆ, ਬਹੁਤ ਕੁਛ ਹੁੰਦਾ। ਕੁਲਜੀਤ, ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਇਹ ਪੁੱਛਣਾ ਸੀ, ਮੇਰੀ ਬੇਟੀ ਤੇ ਜਿਹੜਾ ਲੱਤ ਤੇ ਕੁਛ ਲੜ ਗਿਆ ਸੀ, ਸਾਨੂੰ ਏਦਾਂ ਨਹੀਂ ਪਤਾ ਲੱਗਾ ਪਤਾ ਕੀ ਲੜਿਆ ਆ। ਹਾਂਜੀ। ਤੇ ਉਹਨਾਂ ਨੇ ਦਵਾ ਵੀ ਲਈ ਆ, ਪਰ ਉਹਨਾਂ ਹਲੇ ਉਹ ਪੈਰ ਤੇ ਸੋਜਾ ਇੰਨਾ ਹੈ, ਉਹ ਹਟਦਾ ਹੀ ਨਹੀਂ ਹੈਗਾ। ਤੇ ਜ਼ਖਮ ਵੀ ਹੁਣ ਹਟ ਗਿਆ ਆ। ਅੱਛਾ, ਸੋਜ ਹੈਗੀ ਆ ਪੈਰ ਤੇ ਸੋ ਹੀ ਨਹੀਂ ਜਾਂਦੀ ਹੈਗੀ। ਪੈਰ ਪਹਿਲਾਂ ਨੀਲਾ ਜਿਹਾ ਹੋਇਆ ਸੀ, ਹੁਣ ਜਿੱਦਾਂ ਵੀ ਲਾਲੀ ਘਟ ਗਈ ਆ, ਵੈਸੇ ਉਹ ਸੋਜਾ ਨਹੀਂ ਜਾਂਦਾ। ਜੇ ਹੁਣ ਉਹ ਗਰਮ ਪਾਣੀ ਨਾਲ ਵੀ ਪਾਉਂਦੀ ਆ, ਉਹ ਜ਼ਿਆਦਾ ਸੁੱਜ ਜਾਂਦਾ। ਅੱਛਾ, ਠੀਕ ਆ। ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਪੁੱਛਦੇ ਜੀ। ਕੋਈ ਜ਼ਹਿਰੀਲੀ ਚੀਜ਼ ਹੀ ਲੜਕੀ, ਜਿਹੜਾ ਨੀਲਾ ਵੀ ਹੋ ਗਿਆ ਸੀਗਾ। ਚਲੋ ਜੀ, ਦੱਸਿਓ ਜ਼ਰੂਰ ਜੀ। ਕਈ ਵਾਰ ਦੱਸਿਆ ਜਾਂਦਾ ਹੈ ਵੀ ਕੀ ਫੂਕ ਵੱਜੀ ਆ ਤੇ ਕੀ ਕਰਨਾ ਆ, ਪਿਆਜ਼ ਨੂੰ ਕੀ ਕਰਨਾ ਆ, ਕੁਛ ਚੀਜ਼ਾਂ ਦੱਸੀਆਂ ਜਾਂਦੀਆਂ। ਜਸਮੇਟ, ਮੈਂ ਦੱਸਣਾ ਸੀ, ਉਹ ਕਹਿੰਦੇ ਸੀ ਨਾ ਉਹਨਾਂ ਦਾ BP ਬਹੁਤ ਲੋ ਆ। ਹਾਂਜੀ। ਤੇ ਉਹ ਕਾਫੀ ਜਿਹੜੀ ਹੈ ਦੁੱਧ ਗਰਮ ਕਰਕੇ ਉਹਦੇ ਵਿੱਚ ਚੀਨੀ ਪਾ ਕੇ ਪੀਆ ਕਰਨ। ਮੇਰਾ ਹੁੰਦਾ ਸੀ, ਮੇਰਾ ਉਹਦੇ ਨਾਲ ਠੀਕ ਹੋ ਗਿਆ। ਕਾਫੀ ਪੀਣੀ ਹੈ, ਠੀਕ ਹੈ। ਤੇ ਇੱਕ ਉਹ ਕਹਿੰਦੇ ਵੀ ਹੱਥ ਬੜੇ ਸੌਂਦੇ, ਜਿਹੜੇ ਹੁਣੇ ਦੱਸਦੇ ਸੀ। ਹਾਂਜੀ। ਉਹ ਫਿਗ, ਐਪਰੀਕੋਟ ਤੇ ਖਜੂਰ ਜਿਹੜੀ ਹੈ, ਇਹ ਤਿੰਨਾਂ ਦਾ, ਉਹ ਤਿੰਨਾਂ ਨੂੰ ਲਿਆ ਕਰਨ। ਜੇ ਤੇ ਸ਼ੂਗਰ ਸ਼ਗਰ ਆ ਤੇ ਭਿਓ ਕੇ ਖਾ ਲੈਣ, ਨਹੀਂ ਤੇ ਉਵੇਂ ਖਾ ਲੈਣ। ਫਿਗ, ਐਪਰੀਕੋਟ, ਫਿਗ ਤੇ ਖਜੂਰ। ਠੀਕ ਹੈ। ਹਾਂਜੀ। ਤੇ ਇੱਕ ਉਹ ਦੱਸਦੇ ਸੀ ਹੁਣੇ ਤੇ, ਉਹ ਕਹਿੰਦੇ ਵੀ ਇਹ ਖੰਘ ਬੜੀ ਆਉਂਦੀ ਆ। ਉਹ ਲਸਣ ਨਾ ਸੁੱਕੇ ਤਵੇ ਤੇ ਗਰਮ ਕਰਕੇ ਤੇ ਉਹ ਚ ਸ਼ਹਿਦ ਮਿਲਾ ਕੇ ਤੇ ਗਰਮ ਪਾਣੀ ਪੀਣ, ਉੱਪਰ ਉਹਦੇ ਨਾਲ ਮੇਰੀ ਹਟ ਗਈ ਸੀ। ਮੈਨੂੰ ਤੇ ਹੁਣ ਆਈ ਨਹੀਂ ਮੁੜ ਕੇ ਸੁੱਕੀ ਖੰਘ। ਠੀਕ ਹੈ। ਤੇ ਚਾਹ ਚ ਜਾਂ ਮੱਖਣ ਪਾ ਕੇ ਪੀਣ। ਤੇ ਇੱਕ ਉਹ ਜਿਹੜੇ ਹੱਥ ਸੌਂਦੇ, ਉਹ ਗ੍ਰੇਪ ਸੀਡ ਆਇਲ ਵੀ ਇੱਕ ਵਾਰੀ ਇੱਕ ਵੀਰ ਜੀ ਨੇ ਦੱਸਿਆ ਸੀ ਵੀ ਉਹ ਪੀਣ ਤੇ ਉਹਦੇ ਨਾਲ ਹਟ ਜਾਂਦਾ। ਤੇ ਨਾਲੇ ਹੱਥਾਂ ਦੀਆਂ ਜਿਹੜੀਆਂ ਉਂਗਲਾਂ ਪੈਰਾਂ ਦੀਆਂ, ਉਹਨਾਂ ਨੂੰ ਪ੍ਰੈਸ ਕਰਿਆ ਕਰਨ। ਠੀਕ ਹੈ। ਹਾਂਜੀ। ਤੇ ਉਹ ਜਿਨ੍ਹਾਂ ਦਾ ਪੇਟ ਬਹੁਤ ਖਰਾਬ ਹੈ, ਤੇ ਉਹ ਚੌਲਾਂ ਦੀ ਪਿਸ਼ ਜਿਹੜੀ ਕੱਢੀ ਦੀ ਆਪਾਂ, ਪਾਣੀ ਉਹ ਜੋ ਚੌਲ ਬੋਇਲ ਕਰ ਲਈਦੇ ਆ, ਉਹਦੇ ਵਿੱਚ ਲੂਣ ਤੇ ਕਾਲੀ ਮਿਰਚ ਪਾ ਕੇ ਪੀਣ। ਉਹਦੇ ਨਾਲ ਤੇ ਬਹੁਤ ਜਲਦੀ ਠੀਕ ਹੁੰਦਾ। ਸਾਡਾ ਭਾਂਜਾ ਇੱਕ ਵਾਰੀ ਬਹੁਤ ਛੋਟਾ ਜਿਹਾ ਸੀ, 8-9 ਮਹੀਨੇ ਦਾ, ਤੇ ਕਿਸੇ ਨੇ ਦੱਸਿਆ ਸੀ ਸਾਨੂੰ, ਤੇ ਉਹਦਾ ਇੱਕਦਮ ਹੀ ਹਟ ਗਿਆ ਸੀ। ਠੀਕ ਹੈ ਜੀ। ਹਾਂਜੀ ਹਾਂਜੀ। ਮੈਂ ਕਿਹਾ ਦੁਬਾਰਾ ਫਿਰ ਫੋਨ ਮਿਲਾ ਲਿਆ। ਹਾਂਜੀ, ਨਹੀਂ ਠੀਕ ਹੈ, ਥੈਂਕ ਯੂ ਤੁਹਾਡਾ। ਮੈਂ ਵੀ ਵਿਹਲੀ ਹੋ ਗਿਆ, ਇੱਥੇ ਬੈਠੀ ਸਬਜ਼ੀ ਬਣਾਉਣੀ। ਮੈਂ ਕਿਹਾ ਪਹਿਲਾਂ ਪ੍ਰੋਗਰਾਮ ਮੁਕਾ ਲਓ, ਫਿਰ ਬਣਾਇਓ ਤੁਸੀਂ। ਹਾਂਜੀ, ਠੀਕ ਹੈ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਇਹਨੂੰ ਕਹਿੰਦੇ ਸੀ ਡੈਡੀਕੇਸ਼ਨ, ਕਿ ਜਿਹੜੀਆਂ ਚੀਜ਼ਾਂ ਤੁਸੀਂ ਸੁਣਦੇ ਆ, ਪਤਾ ਆ, ਫੋਨ ਕਰਕੇ 15-20 ਮਿੰਟ ਹੋਲਡ ਕਰਕੇ ਦੱਸਦੇ ਆ ਨਾ, ਉਹ ਤੁਹਾਡੇ ਵੀ ਮਨ ਨੂੰ ਸ਼ਾਂਤੀ ਆਉਂਦੀ ਹੋਊਗੀ। ਇਸੇ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਜੀ। ਮਹਿੰਦਰ ਕੌਰ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀ, ਮੇਰਾ ਗ੍ਰੈਂਡ ਸਨ ਆ, ਉਹਦੀ ਹਾਈਟ ਨਹੀਂ ਵੱਧਦੀ। ਤੁਹਾਡਾ ਪੋਤਾ ਆ? ਹਾਂਜੀ। ਠੀਕ ਆ, ਹਾਈਟ ਨਹੀਂ ਵੱਧਦੀ। ਹਾਂਜੀ ਹਾਂਜੀ, ਠੀਕ ਆ ਜੀ। ਜ਼ਰੂਰ ਉਹ ਤੋਂ ਐਕਸਰਸਾਈਜ਼ ਵੀ ਕਰਾਵੋ। ਹੋਰ ਵੀ ਕੁਝ ਪੁੱਛ ਲੈਂਦੇ ਆ। ਉਹਨੂੰ ਕਹੋ ਝੁੱਟਿਆ ਕਰੇ ਪਿੰਗਾਂ ਨੂੰ ਫੜ ਕੇ। 408-272-5200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਸਾਡੇ ਨਾਲ ਜੁੜੇ ਨੇ ਸ਼ਮਸ਼ੇਰ ਸਿੰਘ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਫੀਡਬੈਕ? ਹਾਂਜੀ, ਫੀਡਬੈਕ ਪਹਿਲਾਂ ਤੇ ਲਓ ਜੀ। ਹਾਂਜੀ ਹਾਂਜੀ, ਠੀਕ ਹੈ ਭੈਣ ਜੀ। ਭੈਣ ਜੀ, ਇੱਥੋਂ ਰੇਡੀਓ ਤੋਂ ਸੁਣਿਆ ਸੀਗਾ ਮੈਂ, ਬੀਬੀ ਨੇ, ਇਹਨਾਂ ਨੇ ਪੁੱਛਿਆ ਜੀ, ਮਤਲਬ ਜਿਹੜੀ ਸੁੱਕੀ ਖਾਂਸੀ ਆ, ਉਹਦੇ ਵਾਸਤੇ ਹੈਗਾ ਜੀ ਦੇਸੀ ਘਿਓ ਦੁੱਧ ਦੇ ਵਿੱਚ ਤੇ ਹਲਦੀ ਪਾ ਕੇ ਪੀਣ, 4-5 ਡੰਗ, ਤੇ ਗਰੰਟੀ ਵਾਲੀ ਚੀਜ਼ ਹੈ, ਬਹੁਤ ਵਧੀਆ ਚੀਜ਼ ਹੈ ਭੈਣ। ਠੀਕ ਹੈ ਜੀ। ਹਲਦੀ ਤੇ ਦੇਸੀ ਘਿਓ। ਠੀਕ ਹੈ ਜੀ। ਹਾਂਜੀ ਭੈਣ ਜੀ, ਪੁੱਛਣਾ ਇਹ ਹੈ ਜੀ, ਜਦੋਂ ਪਸੀਨਾ ਆਉਂਦਾ ਭੈਣ ਜੀ, ਉਹਦੇ ਚੋਂ ਆਪਣੀ ਮਤਲਬ ਬੜੀ ਗੰਦੀ ਮੁਸ਼ਕ ਮਾਰਦੀ ਹੈ ਨਾ ਭੈਣ ਜੀ। ਜੀ ਜੀ। ਹਾਂਜੀ। ਤੇ ਉਹ ਚਾਹੇ ਹੁਣੀ ਨਹਾਤੇ, ਚਾਹੇ 10 ਮਿੰਟਾਂ ਬਾਅਦ ਨਾਲ ਦੀ ਨਾਲ ਪਸੀਨਾ ਆ ਜਾਂਦਾ ਹੈ ਨਾ। ਠੀਕ ਹੈ। ਨਾਲ ਫਿਰ ਰੋਜ਼ ਹੀ ਆਉਣ ਲੱਗ ਜਾਂਦਾ। ਜ਼ਰੂਰ ਪੁੱਛਦੇ ਹਾਂ ਜੀ। ਥੈਂਕ ਯੂ ਸ਼ਮਸ਼ੇਰ ਸਿੰਘ ਜੀ। ਬਸ ਇਹ ਤਾਂ ਬੋਡੀ ਕਹਿੰਦੇ ਵੀ ਆਪਾਂ ਜਿਹੜੀ ਘੱਟ ਗੱਲ ਕਰਦੇ ਹਾਂ ਨਾ, ਬਸ ਇਹ ਦੌੜ ਭੱਜ ਕੇ ਪਸੀਨਾ ਲਿਆ ਕੇ ਕੱਢ ਦਿਆ ਕਰੋ ਜੋ ਗੰਦਮੰਦ ਹੁੰਦਾ ਬੋਡੀ ਦੇ ਵਿੱਚ। ਔਰ ਕਈ ਵਾਰੀ ਟਾਈਮ ਦੀ ਵੀ ਹੁੰਦੀ ਹੈ ਨਾ ਕਈਆਂ ਨੂੰ। ਕੁਲਵਿੰਦਰ ਕੌਰ ਜੀ।
ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ ਮੇਰੇ 2 ਕੁਐਸਚਨ ਸੀ। ਜਿੱਦਾਂ ਹਨਾ, ਇੱਕ ਤਾਂ ਮੈਂ ਆਪਣੀ ਬੇਟੀ ਲਈ ਪੁੱਛਣਾ ਆ, ਜਿੱਦਾਂ ਉਹਦੇ ਨਾ ਜਿੱਦਾਂ ਹੁਣ ਆਪਣੀ ਠੰਡ ਰਹੀ, ਸਿਆਲ ਰਿਹਾ ਆ, ਤੇ ਉਹਦੇ ਕੁਛ ਨਹੀਂ ਖਾਰਿਸ਼ ਵਗੈਰਾ ਆਈ ਨਹੀਂ। ਜਿੱਦਾਂ ਹੀ ਮਤਲਬ ਗਰਮੀ ਆਉਂਦੀ, ਪਸੀਨਾ ਆਉਂਦਾ, ਪਸੀਨਾ ਆ ਕੇ ਉਹਦੇ ਖਾਰਿਸ਼ ਹੁੰਦੀ ਆ, ਖਾਰਿਸ਼ ਆ ਕੇ ਫਿਰ ਦਾਗ ਪੈ ਜਾਂਦੇ ਆ। ਅੱਛਾ ਜੀ। ਹਾਂਜੀ, ਇਹ ਜੇ ਕਿਸੇ ਨੂੰ ਪਲੀਜ਼ ਪਤਾ ਹੋਵੇ ਤਾਂ। ਤੇ ਇੱਕ ਮੈਂ ਪੁੱਛਣਾ ਸੀਗਾ, ਜਿੱਦਾਂ ਮੇਰੇ ਮੰਮੀ ਆ 71 72 ਦੇ, ਤੇ ਉਹਨਾਂ ਦੀਆਂ ਪੈਰਾਂ ਦੀਆਂ ਉਂਗਲੀਆਂ ਨਾ ਇੱਕ ਪਾਸੇ ਨੂੰ ਜਿੱਦਾਂ ਮੁੜੀ ਜਾਂਦੀਆਂ ਆ, ਚੱਪਲ ਵੀ ਨਹੀਂ ਪੈਂਦੀ। ਹਾਂਜੀ, ਸਿਆਲਾਂ ਨੂੰ ਜੁੱਤੀ ਨਹੀਂ ਪਾ ਸਕਦੇ, ਬਹੁਤ ਔਖਾ ਆ, ਆਕੜੀਆਂ ਪਈਆਂ ਆ। ਠੀਕ ਆ। ਜੇ ਕਿਸੇ ਨੂੰ ਪਤਾ ਹੋਵੇ ਤਾਂ ਹਨਾ ਪਲੀਜ਼। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਗੁਰਮੀਤ ਕੌਰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਭੈਣ ਜੀ। ਮੇਰਾ ਕੁਐਸਚਨ ਇਹ ਵੇ, ਮੇਰੀਆਂ ਲੱਕ ਤੋਂ ਥੱਲੇ ਭੈਣ ਜੀ ਲੱਤਾਂ ਬੜੀਆਂ ਪੀੜ ਦਰਦ ਕਰਦੀਆਂ ਨੇ ਜੀ। ਇੰਜ ਨਾ ਜਿਵੇਂ ਪਾਟ ਕੇ ਲੱਤਾਂ ਜਾਂਦੀਆਂ ਨੇ, ਵੀ ਇਹ ਮੈਂ ਪੁੱਛਣਾ ਵੀ ਕੀ ਇਹਨਾਂ ਦਾ ਮਸਲਾ ਹੱਲ ਹੋਏ। ਠੀਕ ਹੈ ਜੀ। ਹਾਂਜੀ, ਜੇ ਕਿਸੇ ਭੈਣ ਭਰਾ ਨੂੰ ਪਤਾ ਹੋਏ ਤੇ ਵੀ ਦੱਸੇ ਕੋਈ, ਲੱਕ ਤੋਂ ਨੀਚੇ। ਠੀਕ ਹੈ। ਹਾਂਜੀ ਜ਼ਰੂਰ ਜੀ। ਥੈਂਕ ਯੂ ਗੁਰਮੀਤ ਕੌਰ ਜੀ। ਉਹਦੇ ਬਾਰੇ ਤਾਂ ਕਈ ਵਾਰ ਦੱਸਿਆ ਵੀ ਗਿਆ ਹੈਗਾ, ਪਰ ਬੋਡੀ ਆਪੋ ਆਪਣੀ ਆ। ਅਤੇ ਤੁਸੀਂ ਮਿਰਚਾਂ ਕਾਲੀਆਂ ਭੇ ਲੈਣੀਆਂ, ਨਿੰਬੂ ਦਾ ਰਸਾ ਨਿਚੋੜ ਦੇਣਾ ਉਹਦੇ ਵਿੱਚ ਤਾਂ ਕਿ ਉਹ ਭਿੱਜ ਜਾਵੇ। 2 ਵੀਕ ਰੱਖਣਾ ਆ ਉਹਨੂੰ ਇਸ ਤਰ੍ਹਾਂ, ਅਤੇ ਉਸ ਤੋਂ ਬਾਅਦ ਸੁਕਾ ਕੇ ਛਾਂ ਦੇ ਵਿੱਚ, ਅਤੇ ਉਹਨੂੰ ਰੋਜ਼ ਲਵੋ, ਬਹੁਤ ਫਰਕ ਪੈਂਦਾ ਆ। ਬਹੁਤ ਫੀਡਬੈਕ ਇਹਦੀ ਆਈ ਆ। 408 272 5200। ਸਤਵੀਰ। ਗੱਲ ਭੈਣ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰਾ ਇੱਕ ਕੁਐਸਚਨ ਹੈ। ਮੈਂ ਅੱਗੇ ਵੀ ਉਦਾਂ ਸੀਗਾ, ਉਲਟੀਆਂ ਨਾ ਉਹ ਵਧੀ ਜਾਂਦੀ। ਉਹ ਜਿਹੜਾ ਭੈਣ ਜੀ ਨੇ ਦੱਸਿਆ ਸੀਗਾ ਬਨਕਸ਼ਾ, ਮੈਂ ਉਹ ਵੀ ਹੈ ਨਾ 3-4 ਹਫ਼ਤੇ ਕੀਤਾ ਆ, ਪੀਤਾ ਵੀ ਆ, ਬੰਦ ਵੀ ਰਹੀ ਆ, ਪਰ ਉਹ ਜਿੱਦਾਂ ਨਾ ਵੱਧਦੀ ਆ ਨਾ, ਜਦੋਂ ਹੋਰ ਗਾਂ ਨਵੀਂ ਜਿੱਦਾਂ ਹੋ ਜਾਂਦੀ ਆ ਤਾਂ ਫਿਰ ਉਹ ਦੁਖਦੀ ਆ। ਥੋੜੇ ਦਿਨ ਹੋ ਕੇ ਦੁਖਦੀ ਆ ਤਾਂ ਫਿਰ ਉਹ ਹਟ ਜਾਂਦੀ ਆ। ਉਹ ਕੰਨਾਂ ਦੇ ਪਿੱਛੇ ਨੂੰ ਨਾ ਉੱਪਰ ਨੂੰ ਜਾਈ ਜਾਂਦੀਆਂ ਆ। ਅੱਛਾ। ਕਈ ਵਾਰ ਕੰਨਾਂ ਚੋਂ ਸੇਕ ਜਾਂ ਨਿਕਲਣ ਲੱਗ ਜਾਂਦਾ ਕਦੀ ਕਦੀ, ਹੈ ਨਾ। ਸਮਝ ਨਹੀਂ। ਹਾਂਜੀ, ਮੈਂ ਜੋ ਵੀ ਦੱਸਿਆ ਸੀ ਉਹਦਾ ਕੀਤਾ ਆ, ਵੀ ਫਰਕ ਕੁਛ ਨਹੀਂ ਪਿਆ ਜਿੱਦਾਂ। ਠੀਕ ਆ। ਮੈਂ ਸੀ ਮੈਂ ਉਹ ਵੀ ਹੈ ਨਾ ਲਾਉਂਦੀ ਰਹਿੰਦੀ ਆ। ਹਲਦੀ ਇੱਕ ਵਾਰ ਤਾਂ ਕਹਿੰਦੇ ਸੀ, ਉਹ ਵੀ ਮੈਂ ਜਿੱਦਾਂ ਇੱਕ ਟਾਈਮ ਉਹ ਲਾਉਣੀ, ਇੱਕ ਟਾਈਮ ਉਹ ਲਾਉਣੀ ਆ, ਫਰਕ ਨਹੀਂ ਕੋਈ ਵੀ ਪਿਆ। ਚਲੋ ਹੋਰ ਵੀ ਪੁੱਛ ਲੈਣੇ ਕਿਸੇ ਨੂੰ, ਨਵੇਂ ਸਾਡੇ ਸਰੋਤੇ ਜੁੜਦੇ ਆ। ਹਾਂਜੀ ਜ਼ਰੂਰ ਭੈਣ ਜੀ, ਪੁੱਛੋ ਮੈਨੂੰ। ਬਹੁਤ ਉਹਦੀ ਸਟ੍ਰੈਸ ਜੀ ਰਹਿੰਦੀ ਆ, ਦੋਨਾਂ ਪਾਸੇ ਹੋਈਆਂ। ਇੱਥੇ ਆ ਕੇ ਜਿੱਦਾਂ ਹੋਈਆਂ, ਪਹਿਲੇ ਨਹੀਂ ਸੀ ਏਦਾਂ ਵੀ ਕਾਹਤੋਂ ਹੋਈ, ਡਾਕਟਰਾਂ ਨੇ ਕੁਛ ਨਹੀਂ ਦੱਸਿਆ। ਠੀਕ ਹੈ ਜੀ। ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ। ਥੈਂਕ ਯੂ। ਦੇਖੋ ਕਈ ਵਾਰੀ ਨਾ ਜਗ੍ਹਾ ਦਾ ਵੀ ਫਰਕ ਹੁੰਦਾ, ਐਸੀ ਗੱਲ ਨਹੀਂ। ਪਾਣੀ ਹੈਗਾ, ਪਰ ਗਿਲਟੀਆਂ ਦਾ ਕੀ ਪਾਣੀ ਨਾਲ ਲੈਣ ਦੇਣ ਆ ਉੱਤੋਂ ਹੀ, ਇਹ ਨਹੀਂ ਪਤਾ ਹੈਗਾ। ਕੁਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਦੁਬਾਰਾ ਆ ਗਈ ਫੇਰ। ਆ ਜਾਓ। ਤੇ ਇੱਕ ਭਾਜੀ ਪੁੱਛਦੇ ਸੀਗੇ ਵੀ ਆਹ ਪਸੀਨੇ ਦੇ ਵਿੱਚ ਬਦਬੂ ਜੀ ਆਉਂਦੀ ਆ ਵੀ ਜਦੋਂ ਨਹਾ ਕੇ ਵੀ ਹਟਦੇ ਆ। ਹਾਂਜੀ। ਤੇ ਏਦਾਂ ਹੀ ਮੇਰੇ ਭਾਣਜੇ ਦੇ ਸੀਗਾ, ਉਹ ਐਪਲ ਵਿਨੇਗਰ ਪਾਣੀ ਦੇ ਵਿੱਚ ਪਾ ਕੇ ਨਹਾਤਾ ਸੀਗਾ। ਇੱਕ ਵਾਰੀ ਨਹਾਉਣ ਨਾਲ ਹੀ ਉਹਦੇ ਹਟ ਗਈ, ਮੁੜ ਕੇ ਨਹੀਂ ਹੋਈ ਹੈਗੀ। ਐਪਲ ਸਾਈਡਰ ਵਿਨੇਗਰ। ਠੀਕ ਹੈ। ਹਾਂਜੀ, ਬਾਲਟੀ ਭਰ ਕੇ ਪਾਉਣਾ। ਹਾਂ ਠੀਕ ਹੈ। ਉਹਦੇ ਵਿੱਚ ਪਾ ਕੇ ਥੋੜਾ ਜਿਹਾ ਫਿਰ ਨਹਾ ਲੈਣਾ ਉਹਦੇ ਨਾਲ। ਠੀਕ ਹੈ ਜੀ। ਬਿਲਕੁਲ ਹੀ ਬਦਬੂ ਜੀ ਚੱਕੀ ਜਾਂਦੀ ਆ। ਠੀਕ ਹੈ ਜੀ। ਥੈਂਕ ਯੂ। ਹਾਂਜੀ, ਓਕੇ। ਓਕੇ ਜੀ। ਐਡੀ ਛੇਤੀ ਤਾਂ ਮੇਰੇ ਖਿਆਲ ਤੁਸੀਂ ਜਦੋਂ ਡਾਕਟਰ ਦੇ ਜਾਂਦੇ ਤਾਂ ਵੀ ਇਲਾਜ ਨਹੀਂ ਮਿਲਦਾ। ਕਈ ਵਾਰੀ ਜਿਹੜਾ ਤੁਹਾਨੂੰ ਐਡੀ ਛੇਤੀ ਇਲਾਜ ਮਿਲ ਜਾਂਦਾ ਆ। ਪਰਮਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਆਪਣੀ ਮੰਮੀ ਦਾ ਪੁੱਛਣਾ ਸੀ। ਉਹਨਾਂ ਦੀ ਉਮਰ 70 ਕੁ ਸਾਲ ਦੀ ਆ, ਤਾਂ ਉਹਨਾਂ ਦੇ ਨਾ ਮਹੀਨਾ ਕੁ ਹੋ ਗਿਆ ਏਦਾਂ ਬਲੀਡਿੰਗ ਥੋੜੀ ਜਿਹੀ ਹੁੰਦੀ ਰਹਿੰਦੀ ਹੈ। ਠੀਕ ਆ। 70 ਸਾਲ ਦੇ। ਜੇ ਕੋਈ ਭੈਣ ਦੱਸੇ। ਹਾਂਜੀ ਠੀਕ ਹੈ ਜੀ। ਓਕੇ ਜੀ। ਓਕੇ, ਥੈਂਕ ਯੂ ਜੀ। ਥੈਂਕ ਯੂ। ਦੱਸਿਓ ਜੀ ਜੇ ਇਲਾਜ ਹੋਇਆ ਕਿਸੇ ਕੋ। ਕਮਲਜੀਤ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੀ, ਮੈਂ ਪਹਿਲੀ ਵਾਰ ਤੁਹਾਨੂੰ ਕਾਲ ਕੀਤੀ ਭੈਣ ਜੀ। ਮੇਰੀ ਨਾ 42 ਸਾਲ ਦੀ ਏਜ ਹੈ। ਮੈਨੂੰ ਨਾ ਐਲਰਜੀ ਇੰਨੀ ਆ, ਬਹੁਤ ਜ਼ਿਆਦਾ। 1 ਮਹੀਨਾ ਹੋ ਗਿਆ, ਬਿਲਕੁਲ ਨਹੀਂ ਫਰਕ ਪੈ ਰਿਹਾ। ਮੈਂ ਅੰਗਰੇਜ਼ੀ ਦਵਾਈਆਂ ਖਾ ਕੇ ਪਰੇਸ਼ਾਨ ਹੋ ਚੁੱਕੀ। ਉਹਨਾਂ ਸਿਰ ਵੀ ਦਰਦ ਬੋਰਾ ਜਿਹਾ ਹੋਣ ਲੱਗ ਗਿਆ ਹੁਣ। ਇੰਨੀ ਉਹਨਾਂ ਚੱਕਰ ਵੀ ਆਉਂਦੇ ਦਵਾਈ ਖਾ ਕੇ। ਡਾਕਟਰ ਕਹਿੰਦੇ ਜੀ ਇੱਥੇ ਦਾ ਮੌਸਮ ਏਦਾਂ ਦਾ ਆ, ਇਹਦੇ ਕਰਕੇ ਹੋ ਰਿਹਾ। ਜੇ ਕਿਸੇ ਨੂੰ ਪਤਾ ਹੈ ਕੋਈ ਫਰਕ ਪਵੇ। ਮੈਨੂੰ ਰਾਤ ਨੂੰ ਵੀ ਮੈਂ ਘੁੰਮਦੀ ਰਹਿੰਦੀ। ਐਮਰਜੈਂਸੀ ਵੀ ਮੈਂ 2-3 ਵਾਰੀ ਜਾ ਚੁੱਕੀ। ਉਹ ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ, ਕਹਿੰਦੇ ਮੌਸਮ ਜਦ ਚੇਂਜ ਹੋਏਗਾ ਫੇਰ ਹੀ ਫਰਕ ਪਏਗਾ। ਹੁੰਦਾ ਕੀ ਆ ਤੁਹਾਨੂੰ? ਮੈਨੂੰ ਇੱਕਦਮ ਨੱਕ ਵੀ ਬੰਦ ਹੋ ਜਾਂਦਾ, ਛਿੱਕਾਂ ਸ਼ੁਰੂ ਹੁੰਦੀਆਂ, ਛਿੱਕਾਂ ਘੱਟ ਆਉਂਦੀਆਂ ਪਰ ਨੱਕ ਵਿੱਚ ਸਾਹ ਮੈਨੂੰ ਆਉਂਦਾ। ਰਾਤ ਨੂੰ ਮੇਰੇ ਦੋਨੋਂ ਸਾਈਡਾਂ ਨੱਕ ਦੀਆਂ ਬੰਦ ਹੋ ਜਾਂਦੀਆਂ। ਫਿਰ ਵਿਕਸ ਲਾਉਂਦੀ ਆ, ਕਦੀ ਮੈਨੂੰ ਸਟੀਮ ਦਿੰਦੀ ਆ, ਉਹਨਾਂ ਥੋੜਾ ਜਿਹਾ ਖੁੱਲਦਾ। ਫਿਰ ਮੈਂ 3 ਸਰਾਣੇ ਰੱਖ ਕੇ ਫਿਰ ਮੈਂ ਸੌਂਦੀ ਆ। ਮੈਨੂੰ ਨੀਂਦ ਵੀ ਨਹੀਂ ਆਉਂਦੀ। ਰਾਤ ਨੂੰ ਸਾਰੇ ਸੁੱਤੇ ਹੁੰਦੇ, ਮੈਂ ਘੁੰਮਦੀ ਰਹਿੰਦੀ ਹਾਂ। ਠੀਕ ਆ। ਹਾਂਜੀ, ਜੇ ਕਿਸੇ ਨੂੰ ਭੈਣ ਭਾਈ ਨੂੰ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ। ਮੈਂ ਜ਼ਿਆਦਾ ਪ੍ਰੋਬਲਮ ਕਰਕੇ ਮੈਂ ਕਿਹਾ ਮੈਂ ਤੁਹਾਨੂੰ ਕਾਲ ਕਰਕੇ ਦੇਖ। ਹਾਂ ਕੋਈ ਗੱਲ ਨਹੀਂ, ਕੋਈ ਨਹੀਂ, ਦੱਸੋ ਕੋਈ ਜੇ ਕਿਸੇ ਨਾਲ ਕੁਛ ਹੋਇਆ ਹੋ ਤਾਂ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ। ਸਰਬਜੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ।
ਭੈਣ ਜੀ ਮੈਂ ਪਹਿਲਾਂ ਬੈਕਟੀਰੀਆ ਦੇਣੀ ਆ, ਮੇਰੇ ਸ਼ੂਗਰ ਦਾ ਇੰਨੀ ਸੀ ਤੇ ਜਿਹੜੀ ਮਸ਼ੀਨ ਸੀ ਜਵਾਬ ਦੇ ਜਾਂਦੀ ਸੀ। ਅੱਛਾ। ਹਾਈ ਤੇ ਹੀ ਆ ਜਾਂਦਾ ਸੀਗਾ। ਤਾਂ ਮੈਂ ਸ਼ੁਰੂ ਕੀਤਾ ਨਿਰਣੇ ਕਾਲਜ ਜਿਹੜੇ ਉਹ 100 ਨਿੰਮ ਦਾ ਪੱਤਾ, 100 ਕਾਲੀ ਮਿਰਚ, 100 ਹਰੀ ਇਲਾਇਚੀ, ਜਿਹੜੇ ਪਾਈਆ ਛੋਲੇ ਤੇ ਬਦਾਮ 100। ਹਾਂਜੀ। ਬਹੁਤ ਜ਼ਿਆਦਾ ਫਰਕ ਪਿਆ ਤੇ ਹੁਣ ਕਹਿੰਦੇ ਭਾਈ ਵੇਲੇ ਮੂੰਹ 'ਚ ਪਾਣੀ ਆ ਜਾਂਦਾ ਤਾਂ ਗੁਰਦੁਆਰੇ ਵੀ ਛਕ ਲਈਦਾ ਮਿੱਠਾ ਮਿੱਠਾ ਚੜ ਕੇ। ਹੁਣ ਮੇਰੀ 171 ਤਾਈਂ ਇੱਥੋਂ ਨਹੀਂ ਵੱਧਦੀ। ਮਤਲਬ ਮਸ਼ੀਨ ਦੱਸ ਦਿੰਦੀ ਆ ਹੁਣ ਕਿੰਨੀ ਕਿਆ? ਮਸ਼ੀਨ ਦੱਸ ਦਿੰਦੀ ਵੀ ਲੈ ਆਂਦੀ ਖਿੱਚ ਕੇ ਹੁਣ ਥੱਲੇ। ਅੱਛਾ ਅੱਛਾ, ਇਹ ਤਾਂ ਬਹੁਤ ਫਰਕ ਪਿਆ ਤੁਹਾਨੂੰ? ਬਹੁਤ ਫਰਕ ਪਿਆ, ਬਹੁਤ। ਅਜੇ ਮੈਂ ਇਹ ਨਹੀਂ ਹੈਗਾ ਵੀ ਮੈਨੂੰ ਡਾਕਟਰ ਨੇ 20 ਦਾ ਟੀਕਾ ਕਿਹਾ ਸੀ ਲਾਉਣਾ, ਇੰਜੈਕਸ਼ਨ ਜਿਹੜਾ। ਅੱਛਾ। ਤਾਂ ਹੁਣ ਜੇ ਮੈਂ ਚੈੱਕ ਕਰਦਾ 71 ਦੀ, ਮੈਂ 5, 4, 2 ਤੇ ਹੁਣ ਡਾਕਟਰ ਕੋਲ ਗਿਆ ਕਿ ਬਹੁਤ ਚਿਰ ਹੋ ਗਿਆ ਸੀ ਮੈਨੂੰ ਡਾਕਟਰ ਕੋਲ ਗਿਆ, ਮੈਂ ਹਿਊਸਟਨ ਤੋਂ ਮੂਵ ਹੋਇਆ ਸੀ ਇੱਥੇ ਕੈਲੀਫੋਰਨੀਆ, ਤੇ ਹੁਣ ਮੈਂ ਡਾਕਟਰ ਕੋਲ ਗਿਆ ਸੀ, ਹੁਣ ਚੈੱਕ ਕਰੂਗਾ ਵੀ ਕਿੰਨੀ ਆ, ਖਰੇ ਗੋਲੀ ਤੇ ਕਰ ਦੇਵੇ। ਹਾਂਜੀ ਹਾਂਜੀ ਹਾਂਜੀ। ਤੇ ਇੱਕ ਮੈਂ ਪੁੱਛਣਾ ਸੀ ਕਿ ਜਿੱਦਾਂ ਨਾ ਅਲਰਜੀ ਜੀ ਹੁੰਦੀ, ਕਦੇ ਨੱਕ ਤੇ ਖਾ ਜਾਂਦੀ, ਕਦੇ ਅੱਖ ਤੇ, ਕੰਨ ਤੇ, ਸੁੱਤੇ ਪਏ ਨੂੰ ਰਾਤ ਨੂੰ, ਜੋ ਰਾਤ ਨੂੰ ਸੋਣਾ। ਹਾਂਜੀ ਹਾਂਜੀ। ਤਾਂ ਏਦਾਂ ਹੁੰਦੀ ਜਿਹੜਾ ਅਲਰਜੀ ਜੀ ਆ ਹੀ ਜਾਣੀ ਖਾਸ, ਜਾਣੀ ਕਿ ਮਾੜੀ ਮਾੜੀ ਇਹ ਨਹੀਂ ਤੇ ਖੁਰਕਣਾ, ਜਿਹੜੇ ਕਿ ਹੱਥ ਨੱਕ ਤੇ ਉਂਗਲੀ ਫੇਰੀ ਜਾਣੀ। ਮੈਂ ਤਾਂ ਕੋਈ ਇਲਾਜ ਹੋਵੇ ਤਾਂ। ਹਾਂਜੀ ਹਾਂਜੀ, ਪੁੱਛਦੇ ਜੀ, ਮੌਸਮ ਦੀ ਅਲਰਜੀ ਹੈ। ਹਾਂਜੀ ਸ਼ਾਇਦ ਹੋਵੇ, ਪਰ ਫੇਰ ਵੀ ਬਹੁਤ ਹੁੰਦਾ ਵਾ, ਅੱਖ ਖੁੱਲ ਜਾਂਦੀ ਹੈ ਫੇਰ ਏਦਾਂ। ਜੀ ਜੀ, ਥੈਂਕ ਯੂ ਜੀ। ਹਾਂਜੀ ਚਲੋ ਜੀ, ਥੈਂਕ ਯੂ ਜੀ। ਥੈਂਕ ਯੂ ਸਰਬਜੀਤ ਜੀ, ਥੈਂਕ ਯੂ ਜੀ, ਬਹੁਤ ਧੰਨਵਾਦ ਆ। ਦੇਖੋ ਸ਼ੂਗਰ ਦੀ ਬਿਮਾਰੀ ਦੀ ਇਹਨੇ ਗੱਲ ਕੀਤੀ ਆ, ਕਿੰਨਾ ਆਰਾਮ ਆਇਆ। ਬਲਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਉਹ ਐਲੋਵੀਰਾ ਮੈਂ ਤਿਆਰ ਕਰਕੇ ਰੱਖਿਆ ਫ੍ਰਿਜ ਦੇ ਵਿੱਚ, ਤੇ ਕਿੰਨਾ ਲੈਣਾ ਜੀ? 1 ਚਮਚਾ ਨਿਰਣੇ ਲੈਣਾ ਕਿ ਕਿਸ ਤਰ੍ਹਾਂ ਲੈਣਾ ਚਾਹੀਦਾ? ਤੁਸੀਂ ਤਾਂ ਇੰਨਾ ਚਿਰ ਰੱਖ ਛੱਡਿਆ, ਉਹਨੂੰ ਲੈ ਲਿਆ ਕਰੋ, ਉਹਦਾ ਕੋਈ ਸਾਈਡ ਇਫੈਕਟ ਨਹੀਂ ਗਾ। ਅੱਛਾ ਜੀ। ਨਹੀਂ ਵੈਸੇ ਮੈਂ ਨਾ 2-3 ਹਫ਼ਤੇ ਹੋਏ ਨੇ ਰੱਖੇ, 3 ਹਫ਼ਤੇ ਹੋ ਗਏ। ਹਾਂਜੀ ਹਾਂਜੀ ਹਾਂਜੀ। ਤੇ ਅੱਛਾ ਜੀ, ਉਸ ਤਰ੍ਹਾਂ ਹੀ ਲੈਣਾ, ਨਿਰਣੇ ਲੈਣਾ ਜਾਂ ਕਦੇ ਵੀ ਲੈ ਸਕਦੇ ਹਾਂ? ਦੱਸਣਗੇ ਜੀ ਜਿਹੜੇ ਕਹਿੰਦੇ ਸੀਗੇ, ਪਰ ਜਦੋਂ ਵੀ ਮਰਜ਼ੀ ਵੀ ਲੈ ਸਕਦੇ ਆ ਤੁਸੀਂ। ਅੱਛਾ ਜੀ। ਸਵੇਰ ਨੂੰ ਲੈ ਲਓ ਤਾਂ ਵਧੀਆ ਆ ਵੈਸੇ। ਹਾਂਜੀ। ਉਹ ਕੱਥਾ ਜਿਹੜਾ ਕੱਥਾ, ਉਹ ਥੋੜਾ ਜਿਹਾ ਲੈਣਾ, ਕਣਕ ਦੇ ਦਾਣੇ ਜਿੰਨਾ ਜੀ? ਕੱਥਾ ਕਿ ਚੂਨਾ? ਚੂਨਾ ਸੱਚ, ਹਾਂਜੀ ਹਾਂਜੀ ਹਾਂਜੀ, ਚੌਲਾਂ ਦੇ ਦਾਣੇ ਜਿੰਨਾ। ਉਹ ਕਦੋਂ ਲੈਣੇ, ਸਵੇਰ ਜਾਂ ਸ਼ਾਮ ਕਦੋਂ? ਉਹ ਹੁਣ ਕਿੰਨੀਆਂ ਕੁ ਚੀਜ਼ਾਂ ਲਾਉਂਗੇ ਸਵੇਰ ਨੂੰ? ਹਾਂ ਸਵੇਰ ਨੂੰ ਇਹ ਤਾਂ ਹੋ ਜਾਂਦਾ। ਹਾਂਜੀ ਹਾਂਜੀ। ਕੀ ਨਾਲ ਲਾਓ ਫਿਰ ਉਹਦੇ ਨਾਲ? ਤੁਸੀਂ ਅੱਗੋਂ ਪਿੱਛੋਂ ਲੈ ਲਓ, ਕੋਈ ਜ਼ਰੂਰੀ ਥੋੜੀ ਹੈ ਵੀ ਤੁਸੀਂ। ਹਾਂਜੀ ਏਦਾਂ ਲੈਣਾ ਹੈ। ਠੀਕ ਹੈ, ਥੈਂਕ ਯੂ। ਠੀਕ ਹੈ ਜੀ, ਠੀਕ ਹੈ। ਹਾਂ ਬਸ ਮੇਰੇ ਖਿਆਲ ਨਾਲ ਤਾਂ ਚੀਜ਼ਾਂ ਜਿਹੜੀਆਂ ਨਾ ਬਹੁਤੀਆਂ ਬੋਡੀ 'ਚ ਹੀ ਜਾਂਦੀਆਂ, ਪਰ ਕਈ ਚੀਜ਼ਾਂ ਦੱਸ ਦਿੰਦੇ ਆ ਕਿ ਤੁਸੀਂ ਨਿਰਣੇ ਕਾਲਜੇ ਲੈਣੇ, ਪਰ ਨਿਰਣੇ ਕਾਲਜੇ ਕਿੰਨੀਆਂ ਚੀਜ਼ਾਂ ਲਾਉਂਗੇ? ਹਾਂਜੀ ਕੁਲਵਿੰਦਰ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਮੈਂ ਦੁਬਾਰਾ ਆਈ, ਮੇਰਾ ਇੱਕ ਕੁਐਸਚਨ ਰਹਿ ਗਿਆ ਸੀ। ਹਾਂਜੀ। ਤੇ ਪਲੀਜ਼ ਭੈਣ ਜੀ, ਮੇਰਾ ਬ੍ਰਦਰ ਆ ਇੰਡੀਆ ਹੀ ਆ, ਉਹਦੇ ਨਾ ਗਰਦਨ ਦੇ ਉੱਤੇ ਜਿੱਦਾਂ ਫੋੜਾ ਨਿਕਲਦਾ ਆ। ਅੱਛਾ। ਤੇ ਉਹ 5-6 ਸਾਲ ਹੀ ਹੋ ਚੱਲੇ ਆ, ਜਿੱਦਾਂ ਹੁਣ ਤਾਂ 6 ਮਹੀਨੇ ਨਿਕਲਦਾ, ਜਿੱਦਾਂ ਭਰ ਜਾਂਦਾ, ਫਿਰ ਤਾਂ ਹੁਣ ਕਿਸੇ ਪਾਸੇ ਨੀ ਮੁੜਦੀ। ਡਾਕਟਰ ਨੂੰ ਦਿਖਾਇਆ ਤੇ ਉਹਨਾਂ ਨੇ ਪੀਸ ਲੈ ਕੇ ਵੀ ਮਤਲਬ ਲੈਬੋਰਟਰੀ 'ਚ ਭੇਜਿਆ ਆ। ਉਹ ਕਹਿੰਦੇ ਵੀ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਹੈਗੀ, ਪਰ ਉਹ ਹਟਦਾ ਨਹੀਂ। 5-6 ਮਹੀਨੇ ਹੋ ਜਾਂਦਾ, ਫਿਰ ਉਹ ਸਾਫ਼ ਕਰਾਉਂਦੇ ਆ, ਕੱਢਦੇ ਵਿੱਚੋਂ ਪਸ ਜਿਹੀ, ਪੱਟੀਆਂ ਕਰਦੇ ਆ, ਮਹੀਨਾ ਲੱਗ ਜਾਂਦਾ ਆਰਾਮ ਆਉਂਦੇ ਨੂੰ। 2-4 ਮਹੀਨੇ ਲੰਘਦੇ ਆ, ਹੁਣ 6 ਮਹੀਨੇ ਫੇਰ ਹੋ ਗਿਆ ਆ। ਅੱਛਾ। ਜਾਣੀ 5-6 ਵਾਰੀ ਹੋ ਗਿਆ ਆ ਏਦਾਂ, ਹਨਾ। ਉਹ ਪਤਾ ਨੀ ਸਾਨੂੰ ਲੱਗਦਾ। ਹੁਣ ਡਾਕਟਰ ਕਹਿ ਦਿੰਦਾ ਤੁਸੀਂ ਕੋਈ ਨੀ, ਜਦੋਂ ਹੁੰਦਾ ਸਾਫ਼ ਕਰਾ ਦਿਆ ਕਰੋ, ਪਸ ਕਢਾ ਦਿਆ ਕਰੋ। ਇਹ ਤਾਂ ਪੱਕਾ ਇਲਾਜ ਤਾਂ ਹੈ ਨੀ ਗਾ ਇਹ, ਹਨਾ। ਕਿ ਮੈਂ ਕਿਹਾ ਜੇ ਕਿਸੇ ਨੂੰ ਪਲੀਜ਼, ਕਿਸੇ ਭੈਣ ਭਰਾ ਨੂੰ ਪਤਾ ਹੋਵੇ ਇਹਦੇ ਬਾਰੇ ਤਾਂ। ਚਲੋ ਅਸੀਂ ਕਹਿੰਦੇ ਆ ਵੀ ਕੋਈ ਨਾ 4 ਚੀਜ਼ਾਂ ਬੋਲ ਦਿੰਦੇ ਆ, ਤਾਂ ਉਹ ਦੇਈ ਜ਼ਰੂਰ ਜਾ, ਉਹਦਾ ਨਾਲ ਆਰਾਮ ਬਹੁਤ ਛੇਤੀ ਆਉਂਦਾ। ਠੀਕ ਹੈ ਜੀ। ਠੀਕ ਹੈ ਜੀ, ਠੀਕ ਹੈ। ਲਿਖ ਜ਼ਰੂਰ ਲਿਓ ਜੀ। ਆ ਜਿਹੜੀਆਂ ਚਰੈਤਾ ਵਾਲੀਆਂ, ਅਫਲਾਤੀਨ, ਪਿੱਤ ਪਾਪੜਾ, ਇੱਕ ਸ਼ਾਇਦ ਚੀਜ਼ ਹੋ ਰਿਹਾ, ਇਹ ਜਿਹੜੀਆਂ 4 ਚੀਜ਼ਾਂ ਕੋਈ ਨਾ ਕੋਈ ਦੱਸ ਦਊਗਾ। ਉਹਨਾਂ ਨੂੰ ਇੱਕੋ ਜਿਹੀ ਮਾਤਰਾ 'ਚ ਕੁੱਟ ਕੇ ਰੱਖ ਲਓ, ਉਹਦਾ ਚਮਚਾ ਕੁ ਪੀ ਲਓ ਰਾਤ ਨੂੰ, ਅਤੇ ਪਾਣੀ ਦੇ ਵਿੱਚ ਅੱਧੇ ਗਲਾਸ ਤੋਂ ਘੱਟ ਦੇ ਵਿੱਚ ਉਹਨਾਂ ਨੂੰ ਪੀਓ, ਅਤੇ ਸਵੇਰ ਨੂੰ ਜਦੋਂ ਕਈ ਤਾਂ 2 ਚਮਚੇ ਕਹਿੰਦੇ ਆ, 3-4 ਚਮਚੇ ਵੀ ਰਹਿ ਗਿਆ, ਪੀ ਲਿਆ ਕਰੋ। ਉਹਦੇ ਨਾਲ ਨਾ ਜਿਹੜੇ ਤੁਹਾਡੇ ਜ਼ਖਮ ਆ ਉਹ ਬੜੀ ਛੇਤੀ ਠੀਕ ਹੁੰਦੇ ਆ। ਸਕਿਨ ਦੀ ਪ੍ਰੋਬਲਮ ਆ ਉਹ ਬੜੀ ਛੇਤੀ ਠੀਕ ਹੁੰਦੀ ਆ। ਦਰਦਾਂ ਲੋਕਾਂ ਦੀਆਂ ਹਟ ਗਈਆਂ, ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਨੂੰ ਲੋਕਾਂ ਨੂੰ ਆਰਾਮ ਆ ਗਿਆ ਆ। ਕਰਕੇ ਜ਼ਰੂਰ ਦੇਖ ਲਿਆ ਕਰੋ ਜੀ। ਮਨੀ ਸਤਿ ਸ਼੍ਰੀ ਅਕਾਲ। ਕਿ ਜੀ ਸੌਗੀ ਭੈਣੀ ਆ, ਪਾਣੀ ਵਿੱਚ ਭੈਣੀ ਆ, ਤੇ ਕਿੰਨੇ ਕੁ ਦਾਣੇ ਭੈਣੇ ਆ? ਸੌਗੀ ਕਿਸੇ ਨੇ ਪਾਣੀ 'ਚ ਭੇਤੀ, ਕਈਆਂ ਨੇ ਐਪਲ ਸਾਈਡਰ 'ਚ ਭੇਤੀ ਆ, ਤੇ ਕਈਆਂ ਨੇ ਜਿੰਨ 'ਚ ਭੇਤੀ ਆ। 5-7 ਦਾਣੇ। ਓਕੇ ਜੀ, ਠੀਕ ਹੈ। ਓਕੇ ਜੀ। ਅੰਕਲ ਸੇਠੀ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹੁਣੇ ਭੈਣ ਜੀ ਆਏ ਸੀ ਜਿਨ੍ਹਾਂ ਦੇ ਬ੍ਰਦਰ ਦੇ ਗਰਦਨ ਤੇ ਫੋੜਾ। ਹਾਂਜੀ, ਉਹਨੂੰ ਇੰਗਲਿਸ਼ 'ਚ ਜਿਹੜਾ ਭਰ ਕੇ ਫੇਰ ਦੁਬਾਰਾ ਭਰਦਾ, ਫੇਰ ਕੱਢ ਦਿੰਦੇ ਪਾ, ਫੇਰ ਭਰ। ਉਹ ਇੰਗਲਿਸ਼ 'ਚ ਉਹਨੂੰ
ਫਿਸਜੂਲਾ ਕਹਿੰਦੇ ਆ ਤੇ ਆਪਣੇ ਪੰਜਾਬੀ 'ਚ ਭਕੰਦਰ ਕਹਿੰਦੇ ਆ, ਕਿਉਂਕਿ ਉਹਦੀਆਂ ਜੜ੍ਹਾਂ ਜਿੰਨੀ ਦੇਰ ਅੰਦਰੋਂ ਨਹੀਂ ਨਿਕਲਣਗੀਆਂ ਓਨੀ ਦੂਰ ਇਹ ਏਦਾਂ ਹੀ ਰਹੇਗਾ, ਤੇ ਜਿੰਨੀ ਡਿਲੇ ਕਰਨਗੇ ਉਹ ਜੜ੍ਹਾਂ ਜਿਹੜੀਆਂ ਹੋਰ ਗਹਿਰੀਆਂ ਹੁੰਦੀਆਂ ਜਾਣਗੀਆਂ। ਤੇ ਮੇਰੇ ਖੁਦ ਦੇ ਸੀ ਤੇ ਮੈਂ ਕਾਫੀ ਮਤਲਬ ਉਹਦਾ ਵਾਚ ਆਊਟ ਕੀਤਾ ਹੈ, ਸਾਬਰਿਆਂ ਕੋਲ ਪੁੱਛਿਆ ਤੇ ਲੇਕਿਨ ਉਹਦੀ ਸਰਜਰੀ ਹੋਈ ਹੈ। ਤੇ ਲੇਕਿਨ ਨਹੀਂ ਤਾਂ ਇੱਕ ਵੀਕ ਕੇਲੇ ਨੂੰ ਕੱਟ ਕੇ ਨਾ ਜੀ ਗੋਲ ਗੋਲ, ਤੇ ਉਹਦੇ ਉੱਤੇ ਆਪਣਾ ਮੁਸ਼ਕਬੂਰ ਜਿਹੜਾ ਖਾਣ ਵਾਲਾ ਹੁੰਦਾ ਤੇ ਉਹ ਹਰ ਇੱਕ ਪੀਸ ਤੇ ਚੁੰਡੀ ਜੀ ਲੈ ਕੇ ਤੇ ਭੁਗਤ ਕੇ ਤੇ ਉਹਨੂੰ ਮਤਲਬ ਖਾਣ, ਰਾਤ ਨੂੰ ਰੱਖ ਦੇਣ ਸਵੇਰੇ ਖਾਣ, ਤੇ ਉਹਦੇ ਨਾਲ ਜੇ ਥੋੜਾ ਬਹੁਤਾ ਫਰਕ ਪੈਣਾ ਹੋਏਗਾ ਪੈ ਜਾਏਗਾ, ਅਦਰਵਾਈਜ਼ ਇਹਦੀ ਸਰਜਰੀ ਹੈ। ਜਿੰਨੀ ਦੇਰ ਅੰਦਰੋਂ ਜੜਾ ਨਾ ਕੱਟਣਗੇ ਉਹ ਗਹਿਰੀਆਂ ਹੁੰਦੀਆਂ ਜਾਣਗੀਆਂ, ਇਹ ਗਰੰਟੀ ਹੈ ਮੇਰੀ। ਤੇ ਸੈਕੰਡ ਜਿਹੜਾ ਅਲਰਜੀ ਵਾਸਤੇ ਬਹੁਤ ਕਾਰਆਮਦ ਹੈ, ਚਾਸਕੂ ਆਪਣਾ ਬੀਜ ਆਉਂਦੇ ਆ ਕਾਲੇ ਕਾਲੇ, ਤੇ ਉਹਨਾਂ ਨੂੰ ਤੁਸੀਂ ਪੀਸ ਕੇ ਤੇ ਉਹ ਲੈ ਲਓ ਚਮਚਾ ਇੱਕ ਦਿਨ 'ਚ, ਤੇ ਜਾਂ ਚਾਸਕੂ ਦਾ ਆਟਾ ਵੀ ਮਿਲ ਜਾਂਦਾ, ਉਹਦੀ ਪੰਜੀਰੀ ਬਣਾ ਕੇ ਵੀ ਖਾ ਸਕਦੇ। ਇਹ ਅਲਰਜੀ ਵਾਸਤੇ ਕਿਸੇ ਤਰ੍ਹਾਂ ਦੀ ਵੀ ਅਲਰਜੀ ਹੋਵੇ, ਕੋਈ ਕਣਕ ਦੇ ਆਟੇ ਤੋਂ, ਕੋਈ ਬਦਾਮਾਂ ਤੋਂ, ਕਿਸੇ ਦੀ, ਉਹ ਖਤਮ ਹੋ ਜਾਏਗੀ। ਤੇ ਸੈਕੰਡ ਪਿਛਲੀ ਵਾਰੀ ਇੱਕ ਭੈਣ ਨੇ ਕਿਹਾ ਸੀਗਾ ਵੀ ਉਹ ਜਿਹੜਾ ਮੈਂ ਗੋਡੇ ਦੀ ਦਵਾਈ ਦੱਸੀ ਸੀ ਵੀ ਕਦੀ ਚੀਨੀ ਦੱਸ ਦਿੰਦੇ ਕਦੀ ਸ਼ਹਿਦ, ਉਹ ਮੈਂ ਐਂ ਦੱਸਿਆ ਸੀਗਾ ਵੀ ਜੇ ਸ਼ਹਿਦ ਘਰੇ ਨਹੀਂ ਹੈਗਾ ਤੇ ਚੀਨੀ ਪਾ ਲਓ। ਤਾਂ ਇਹ ਨਹੀਂ ਵੀ ਆਪਾਂ ਮਤਲਬ ਉਹ ਮਤਲਬ ਐਂ ਦੱਸਿਆ ਸੀ ਵੀ ਸ਼ਹਿਦ ਅਗਰ ਨਹੀਂ ਘਰੇ ਅਵੇਲੇਬਲ ਚੀਨੀ ਪਾ ਲਓ, ਦੋਨਾਂ ਚੋਂ ਇੱਕ ਚੀਜ਼ ਕੋਈ ਵੀ ਪਾ ਲਓ, ਤਾਂ ਉਹਦੇ 'ਚ ਖੋਰ ਕੇ ਤੇ ਉਹਦੇ 'ਚ। ਤਾਂ ਸੈਕੰਡ ਇੱਕ ਨੂੰ ਨਹੀਂ ਆਰਾਮ ਆਇਆ ਸੀਗਾ, ਫਰਕ ਨਹੀਂ ਪਿਆ, ਉਹਨੇ 15-20 ਦਿਨ ਕੀਤਾ ਸੀ ਤੇ ਉਹਨੂੰ ਮੈਂ ਸੁੰਡ ਐਡ ਕਰਾਈ ਤੇ ਉਹਦੇ ਨਾਲ ਆਰਾਮ ਪਾ ਗਿਆ। ਮੈਂ ਇਸ ਕਰਕੇ ਸੁੰਡ ਜਿਹੜੀ ਹੈ ਉਹ ਐਡ ਕੀਤੀ ਸੀ ਵੀ ਅਗਰ ਨਹੀਂ ਫਰਕ ਪੈਂਦਾ ਤੇ ਸੁੰਡ ਦਾ ਨੁਕਸਾਨ ਵੀ ਕੋਈ ਨਹੀਂ। ਤਾਂ ਇੱਕ ਅੰਕਲ ਜੀ ਜਿਹੜੀ ਉਹ ਪੁੱਛਿਆ ਫਟਕੜੀ ਆ, ਉਹਨੇ ਪੁੱਛਿਆ ਸੀ ਜਿਹੜਾ ਤੁਸੀਂ ਇੱਕ ਨੁਸਖਾ ਦੱਸਿਆ ਸੀ ਬੰਬ ਨੁਸਖਾ, ਉਹਦੇ ਵਿੱਚ ਹਾਂਜੀ ਖਿੱਲ ਕਰਕੇ ਪਾਣੀ ਹੈ, ਖਿੱਲ ਕਰਕੇ ਉਹ ਕਹਿੰਦੇ ਵੀ ਨਿੰਬੂ ਨਿਚੋੜਨ ਤੋਂ ਪਹਿਲਾਂ ਪਾਉਣੀ ਜਾਂ ਬਾਅਦ 'ਚ ਵੀ ਪਾ ਸਕਦੇ ਆ? ਨਹੀਂ ਬਾਅਦ 'ਚ। ਠੀਕ ਆ, ਹਾਂ ਉਹ ਬਾਅਦ 'ਚ ਪਾਣੀ ਹੈ ਨਿੰਬੂ ਨਿਚੋੜਨ 'ਚ। ਮੈਂ ਨੈਕਸਟ ਵੀਕ ਉਹ ਨੁਸਖਾ ਦੁਬਾਰਾ ਦੱਸਾਂਗਾ। ਅੱਜ ਜਿੰਨੀਆਂ ਮੈਂ ਪਰੇਸ਼ਾਨੀਆਂ ਸੁਣਦਾ ਨਾ ਜੀ, ਦਰਦਾਂ ਦੀਆਂ, ਜੋੜਾਂ ਦੀਆਂ ਦਰਦਾਂ ਦੀਆਂ, ਪੇਟ ਦੀਆਂ, ਉਹਦੇ ਨਾਲ ਸਾਰੀਆਂ ਹੀ ਖਤਮ। ਔਰ ਇੰਨੀ ਜ਼ਿਆਦਾ ਲੋਕਾਂ ਨੇ ਮੇਰੇ ਕੋਲ ਲੈ ਕੇ ਫਰੀਦਕੋਟ, ਫਿਰੋਜ਼ਪੁਰ, ਉਹਨਾਂ ਨੇ ਆਪਦਾ ਪੈਕਟ ਬਣਾ ਕੇ 500 ਦਾ ਪੈਕਟ ਵੇਚਦੇ ਹੈ 200 ਗ੍ਰਾਮ ਦਾ, ਤੇ ਆਪਦਾ ਧੰਦਾ ਬਣਾ ਲਿਆ। ਤੇ ਲੇਕਿਨ ਇਹ ਇੰਨਾ ਜ਼ਿਆਦਾ ਆਰਾਮ ਆਉਂਦਾ ਹੈ ਤੇ ਬਾਕੀ ਕਰਨਾ ਤਾਂ ਪੈਣਾ ਹੀ ਹੈ ਜੀ। ਜੀ 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 ਇਹ ਗੱਲ ਹੈ। ਤੇ ਬਾਕੀ ਮੈਂ ਨੈਕਸਟ ਵੀਕ ਉਹਨੂੰ ਦੁਬਾਰਾ ਰਿਪੀਟ ਕਰ ਦਾਂਗਾ, ਉਹਦੇ 'ਚ 2 ਚੀਜ਼ਾਂ ਹੋਰ ਵੀ ਐਡ ਕੀਤੀ। ਜ਼ਰੂਰ ਜੀ ਜ਼ਰੂਰ। ਹਾਂਜੀ ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਮੈਂ ਤੁਹਾਨੂੰ ਵੀ ਦੱਸਿਆ ਕਿ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ, ਬਹੁਤ ਸਾਰੀਆਂ ਦੁਕਾਨਾਂ ਚੱਲ ਗਈਆਂ ਇਹਨਾਂ ਚੀਜ਼ਾਂ ਦੇ ਨਾਲ। ਉਹ ਅੱਜ ਵੀ ਪੈਨ ਪੈਨਸਲ ਲੈ ਕੇ ਬੈਠੇ ਆ ਸਾਰੇ। ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਇੱਥੋਂ ਲਿਖੀਆਂ ਜਾਂਦੀਆਂ, ਫਿਰ ਸ਼ਿਪ ਕਰਵਾਈਆਂ ਜਾਂਦੀਆਂ ਜਾਂ ਘਰ ਦਿੱਤੀਆਂ ਜਾਂਦੀਆਂ। ਤਸਵੀਰ ਕੌਰ। ਸਤਿ ਸ਼੍ਰੀ ਅਕਾਲ ਬਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ 2-3 ਸੀਕ੍ਰੇਟ ਬੈਗ ਦੇਣੀ ਹੈ, ਤੇ ਨਾਲ ਇੱਕ ਮੈਂ ਕਹਿਣਾ ਸੀ, ਦੇਖੋ ਆਪਾਂ ਬੱਚਿਆਂ ਨੂੰ ਕਹਿੰਦੇ ਆ ਪੰਜਾਬੀ ਬੋਲੋ ਹਨਾ, ਏਦਾਂ ਬੋਲੋ। ਆਪਾਂ ਸਿਆਣੇ ਬਿਆਣੇ ਗ੍ਰੈਂਡ ਸਨ, ਗ੍ਰੈਂਡ ਕੋਈ ਨਹੀਂ ਉਹ ਸ਼ੋਅ ਪਤੇ ਬਾਅਦ ਚ ਕਰਾਂਗੇ, ਤੁਸੀਂ ਗੱਲ ਕਰੋ। ਤੇ ਇੱਕ ਆਪਾਂ ਜਿਹੜਾ ਮੁੰਡਾ ਕਹਿੰਦਾ ਸੀਗਾ ਵੀ ਖਾਜ ਬਹੁਤ ਨੱਕ ਚ ਆਉਂਦੀ ਆ, ਧੁੰਨ ਤੇਲ ਲਾ ਕੇ ਨਾ ਤੇ ਨੱਕ ਨੂੰ ਜ਼ਰੂਰ ਲਾਵੇ। ਅੱਛਾ ਧੁੰਨੇ ਚ ਤੇ ਨੱਕ। ਹਾਂਜੀ ਸਰੋਂ ਤੇਲ ਜਿੱਦਾਂ ਉਹਨਾਂ ਖਾਜ ਵੀ ਹਟ ਜੂ ਨੱਕ ਚ, ਤੇ ਧੁੰਨੀ ਨੂੰ ਪਹਿਲਾਂ ਜ਼ਰੂਰ ਲਾਵੇ ਹਨਾ। ਠੀਕ ਆ। ਤੇ ਦੂਸਰਾ ਜਿਹੜੇ ਭੈਣ ਜੀ ਕਹਿੰਦੇ ਮੈਂ ਪਨੀਰ ਡੋਡੀਆਂ ਫਲਾਤੀਆਂ ਸਾਰਾ ਖਾਣੀ, ਮੈਂ ਗਲ ਬਹੁਤ ਖੁਸ਼ ਚੀਜ਼ਾਂ ਬਹੁਤ ਖੁਸ਼ ਕਿਹਾ ਨਾ, ਉਹ ਤਾਂ ਹੁਣ ਹਟ ਜਾਣਾ ਚਾਹੀਦਾ। ਵਾਕਈ ਬਹੁਤ ਖੁਸ਼ਕੀ ਆ ਉਹਨਾਂ ਚ। ਹਾਂਜੀ ਉਹ ਨਾ ਉਹਨੂੰ ਗਲ ਖੁਸ਼ਕ ਹੋਇਆ ਤੇ ਉਹ ਆਪਣੇ ਘੀ ਪਾ ਕੇ ਪੀਵੇ ਚਾਹ ਦੇ ਵਿੱਚ, ਦੇਸੀ ਘਿਓ ਜਿੱਦਾਂ ਵੀ ਹੈ ਨਾ। ਹਾਂਜੀ ਤੇ ਇੱਕ ਜਿਹੜੇ ਆਪਣੇ ਕਹਿੰਦੀ ਸੀ ਭੈਣ ਜੀ ਵੀ ਮੇਰੀ ਮੰਮਾ 70 ਸਾਲ ਦੇ ਆ ਬੀਬੀ ਮੇਰੀ, ਤੇ ਉਹ ਆਪਣੇ ਏਦਾਂ ਕਰ ਸਕਦੇ ਤੀਰਾ ਗੂੰਦ ਰਾਤ ਨੂੰ ਭੇਂ ਗਏ ਤੇ ਉਹ ਸਵੇਰ ਨੂੰ ਖਾਇਆ ਕਰਨ ਸ਼ੱਕਰ ਪਾ ਕੇ ਨਾ। ਜਿਨ੍ਹਾਂ ਨੂੰ ਟੋਲਟ ਆਉਂਦੀ ਆ? ਨਹੀਂ ਟੋਲਟ ਜਿਹੜੇ ਉਹ ਕਹਿੰਦੇ ਸੀ ਪੀਰੀਅਡ ਆ ਰਹੇ ਆ। ਅੱਛਾ ਠੀਕ ਆ, ਕਤੀਰਾ ਗੂੰਦ। ਹਾਂਜੀ ਚਾਹੇ ਉਹਨਾਂ ਦੀ ਪ੍ਰੋਬਲਮ ਹੋਊਗੀ ਬੱਚੇ ਦਾ, ਜੇ ਰਸੋਈ ਹੋਊਗੀ ਤਾਂ ਹੀ ਹੋ ਸਕਦਾ ਕੁਛ ਤਾਂ ਹੋਊਗਾ। ਹਾਂਜੀ ਚਾਹੇ ਪ੍ਰੋਬਲਮ ਇਹ ਹੋਊਗੀ, ਚਾਹੇ ਜੇ ਏਦਾਂ ਕਰ ਲੈਣ ਤਾਂ ਦੇਸੀ ਨੁਸਖਾ ਹੀ ਉਹ ਵੀ ਠੀਕ ਆ ਵੈਸੇ ਹੈ ਨਾ। ਹਾਂਜੀ ਨੁਕਸਾਨ ਕੋਈ ਨਹੀਂ ਉਹਦਾ। ਹਾਂਜੀ ਓਕੇ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਥੈਂਕ ਯੂ ਜਸਵੀਰ, ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਅੱਗੇ ਜੁੜੇ ਨੇ ਸਾਡੇ ਨਾਲ ਲక్ష్మణ ਸਿੰਘ ਜੀ। ਹਰਵੰਸ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ? ਠੀਕ ਹੈ ਜੀ।
ਮੈਂ ਤੁਹਾਨੂੰ ਫੀਡਬੈਕ ਜਿਹੜੀ ਲਾਸਟ ਟਾਈਮ ਮੈਂ ਪੁੱਛਿਆ ਸੀ ਨਾ, ਮੈਨੂੰ ਬਾਥਰੂਮ ਇੱਕ ਭੈਣ ਨੇ ਉਸੇ ਦਹੀਂ ਦੇ ਵਿੱਚ ਲੂਣ ਪਾ ਕੇ ਖਾ ਲਓ ਠੀਕ ਹੋ ਜੂ। ਹਾਂਜੀ ਇੱਕਦਮ ਠੀਕ। ਅੱਛਾ ਹਾਂ ਲੂਣ ਆਪਾਂ ਜਿਹੜਾ ਚਿੱਟਾ ਲੂਣ ਆ ਜਿਹੜਾ ਪਾਈਦਾ, ਆਮ ਲੂਣ ਇਹਨਾਂ ਜ਼ਿਆਦਾ ਨਹੀਂ। ਹਾਂਜੀ ਆਮ ਲੂਣ, ਮਤਲਬ ਕਿ ਬਹੁਤ ਜ਼ਿਆਦਾ ਨਹੀਂ, ਜਿਵੇਂ ਆਪਾਂ ਨੋਰਮਲ ਖਾਂਦੇ ਮੈਂ ਉਨਾ ਹੀ ਖਾਧਾ। ਅੱਛਾ ਜੀ। ਉਹਦੇ ਨਾਲ ਬਿਲਕੁਲ। ਤੇ ਦੂਜਾ ਜਿਹੜੀ ਭੈਣ ਪੁੱਛ ਰਹੀ ਸੀ ਵੀ ਉਹ ਸੌਗੀ ਦੇ ਵਿੱਚ ਕੀ ਪਾਉਣਾ, ਉਹ ਤੁਸੀਂ ਦੱਸ ਹੀ ਦਿੱਤਾ। 2-3 ਵਾਰ ਪਾਣੀ ਵੀ ਪਾ ਲਓ, ਐਪਲ ਸਾਈਡਰ ਵੀ ਪਾ ਲਓ। ਤੇ ਮੇਰੇ ਤਾਂ ਹੱਥ ਦੁਖਦੇ ਜਿੱਥੋਂ ਮੈਨੂੰ ਸਟਾਰਟ ਹੋਇਆ ਪੀਣ ਦੇ ਲਈ, ਤੇ ਮੇਰੀਆਂ ਉਂਗਲਾਂ ਹੱਥ ਸਟੀਅਰਿੰਗ ਤੇ ਨਹੀਂ ਰੱਖੀ ਜਾਂਦੀ, ਬਿਲਕੁਲ ਠੀਕ ਨੇ। ਅੱਛਾ ਜੀ। ਮੈਂ ਤਾਂ ਜਿੰਨ ਪਾ ਕੇ ਬਣਾਈ ਸੀ, ਜਿਵੇਂ ਤੁਹਾਨੂੰ ਮੈਂ ਪਹਿਲੇ ਡਰਾਈ ਜਿੰਨ ਲੈ ਕੇ ਪਾਈ ਸੀ। ਠੀਕ ਹੈ। ਦੂਜਾ ਇੱਕ ਹੋਰ ਤੁਹਾਨੂੰ ਧੱਫੜ ਦੇ ਲਈ ਦੱਸਣਾ, ਇੱਕ ਭੈਣ ਦੇ ਕਹਿੰਦੀ ਮੇਰੇ ਹਾਂਜੀ ਇਹ ਨਾ ਇੰਡੀਆ ਦੀ ਗੱਲ ਆ। ਇਹ ਆਪਾਂ ਦੇਸੀ ਘਿਓ ਇੱਕ ਚਮਚ, ਛੋਟਾ ਚਮਚ ਵੱਡਾ ਜਿੰਨਾ ਕੁ ਖਾ ਸਕਦੇ ਹੁਣ, ਉਹਦੇ ਚ ਕਾਲੀ ਮਿਰਚ ਪੀਸ ਕੇ ਪਾ ਲਓ। ਹਾਂਜੀ। ਤੇ ਉਹ ਪੀ ਕੇ ਲਾਲ ਕੱਪੜਾ ਲੈ ਕੇ ਪੈ ਜਾਣਾ ਕਹਿੰਦੇ, ਉਹਦੇ ਨਾਲ ਬਿਲਕੁਲ ਠੀਕ ਹੋ, ਧੱਫੜ ਨਹੀਂ ਹੋਣਗੇ ਵਾਪਸ। ਅੱਛਾ ਉਹ ਲੈ ਕੇ ਤਾਂ ਲਾਲ ਕੱਪੜਾ ਲੈ ਕੇ ਪੈ ਜਾਓ। ਠੀਕ ਹੈ। ਹਾਂਜੀ ਲਾਲ ਕੱਪੜਾ ਲੈ ਕੇ ਨਾ ਪੈ ਜਾਣ। ਠੀਕ ਹੈ ਜੀ। 50 ਸਕਦੇ ਹੁਣ ਲੇਡੀਜ਼ ਕਿੰਨਾ ਖਾ ਸਕਦੀ ਉਹਦਾ ਉਹਨਾਂ ਨੂੰ ਪਤਾ ਹੈਗਾ, ਮਤਲਬ ਕਿ ਉਹਦੀ ਕਾਲੀ ਮਿਰਚ ਪਾਉਣੀ ਹੈ। ਤੇ ਜਿਹੜੀ ਭੈਣ ਕਹਿੰਦੀ ਮੇਰਾ ਗਲਾ ਨਹੀਂ ਠੀਕ ਹੋ ਰਿਹਾ, ਉਹਦੇ ਲਈ ਹੈਗਾ ਮਲੱਠੀ ਥੋੜੀ ਜਿਹੀ, ਮਿਸਰੀ ਥੋੜੀ ਜਿਹੀ, 2-3 ਕਾਲੀਆਂ ਮਿਰਚਾਂ ਤੇ 2-3 ਲੌਂਗ, ਉਹ ਲੈ ਕੇ ਮੂੰਹ ਚ ਆਪਾਂ ਜੂਸ ਕੱਢਣਾ ਉਹਨਾਂ ਦਾ, ਆਪਾਂ ਅੰਦਰ ਨਹੀਂ ਲਗਾਉਣੇ, ਉਹ ਬਾਹਰ ਚਗੋਲਣਾ ਮੂੰਹ ਚ। ਹਾਂਜੀ ਉਹ ਚਿੱਥੀ ਜਾਣਾ ਉਹਦੇ ਜੂਸ ਨਿਕਲਣ ਲੱਗ ਜੂ ਆਟੋਮੈਟਿਕ। ਉਹ 2-3 ਵਾਰ ਜੇ ਡੀ ਕਰ ਲੈਣ ਬਿਲਕੁਲ ਗਲਾ ਠੀਕ ਹੋ ਜਾਊ। ਠੀਕ ਹੈ ਜੀ। ਆਵਾਜ਼ ਵੀ ਠੀਕ ਹੋ ਜੂਗੀ, ਗਲਾ ਵੀ ਠੀਕ। ਟਰਾਈ ਕਰਕੇ ਦੇਖ ਲੈਣਾ ਹਰ ਚੱਕ। ਬਿਲਕੁਲ। ਓਕੇ ਭਾਈ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਜੀ ਇੱਥੇ ਹੁੰਦਾ ਵੇਲਾ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਹੈ, ਕਾਲ ਕਰ ਸਕਦੇ ਹੋ। ਕਾਲ ਕਰਕੇ ਆਪਣੀ ਕੋਈ ਵੀ ਫੀਡਬੈਕ ਦੇ ਸਕਦੇ ਹੋ, ਤਾਂ ਉਸੇ ਦੇ ਨਾਲ ਤੁਸੀਂ ਜੇ ਕੋਈ ਪ੍ਰੋਬਲਮ ਹੈ ਉਹ ਵੀ ਪੁੱਛ ਸਕਦੇ ਹੋ। ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਹੈ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਆਪਣੀ ਕੋਈ ਵੀ ਛੋਟੀ ਮੋਟੀ ਪ੍ਰੋਬਲਮ ਹੈ ਉਹਦੀ ਆਪਾਂ ਗੱਲਬਾਤ ਕਰਦੇ ਹਾਂ। ਉਸੇ ਦਾ ਇਲਾਜ ਹੈ ਜਿਹੜਾ ਉਹਦੀ ਵੀ ਡਿਸਕਸ ਕਰਦੇ ਹਾਂ ਕਿ ਕਿਹੜੀ ਚੀਜ਼ ਲਈ ਸੀਗੀ, ਉਸ ਤੋਂ ਆਰਾਮ ਆ ਗਿਆ। ਫੀਡਬੈਕ ਹੈ ਜਿਹੜੀ ਉਹ ਵੀ ਆਪਾਂ ਦਿੰਦੇ ਹਾਂ, ਜਿਸ ਨੂੰ ਸੁਣ ਕੇ ਆਪਾਂ ਸਾਰੇ ਬਹੁਤ ਸਾਰੀਆਂ ਚੀਜ਼ਾਂ ਵਰਤਦੇ ਹਾਂ। ਤੁਹਾਡੇ ਕੋਲ ਵੀ ਕੁਛ ਹੁੰਦਾ, ਤੁਹਾਨੂੰ ਕਿਸੇ ਚੀਜ਼ ਤੋਂ ਆਰਾਮ ਆਇਆ, ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। 4082725200 ਕਾਲਸ ਵੱਲ ਚੱਲਦੇ ਹਾਂ। ਦੱਸੀਏ ਕਿ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੈਗਾ ਜਿਸ ਦੇ ਕੋਲ ਕੋਈ ਵੀ ਲਾਇਸੈਂਸ ਹੋਵੇ। ਦਲਵਿੰਦਰ ਸਿੰਘ ਜੀ। ਦਲਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪਿਛਲੀ ਵੀਕ ਵੀ ਕੀਤਾ ਫੋਨ, ਮੇਰੀ ਮਾਤਾ ਜੀ ਦੇ ਨਾ ਉਹ ਪੋਟੇ, ਤੁਹਾਨੂੰ ਚੇਤਾ ਹੋਊ ਜੀ। ਹਾਂਜੀ ਮੈਂ ਕਿਸੇ ਨੇ ਇੱਕ ਵਾਰੀ ਫੇਰ ਪੁੱਛ ਲਓ। ਹਾਂਜੀ ਇੱਕ ਵਾਰੀ ਫੇਰ ਪੁੱਛ ਲਓ। ਹਾਂਜੀ ਐਨ ਤੁਸੀਂ ਏਦਾਂ ਕਰਿਓ, ਇੱਕ ਵਾਰੀ ਭਾਜੀ ਜਗਵੀਰ ਹੋਣਾ ਦੇ ਨੋਟਿਸ ਵਿੱਚ ਲਿਆ ਦੂੰਗੇ ਤੁਸੀਂ। ਬੋਲੀ ਚਲੋ ਸੁਣਦੇ ਆ। ਹਾਂਜੀ ਉਹ ਪੋਟੇ ਜਿੱਦਾਂ ਦੁਖਦੇ ਆ ਉਹਨਾਂ ਦੇ, ਤੇ ਉਹ ਥੋੜੇ ਜਿੱਦਾਂ 2 ਮਹੀਨੇ ਪਹਿਲਾਂ ਸੋਡੀਅਮ ਜਿੱਦਾਂ ਘਟ ਗਿਆ ਸੀਗਾ, ਹਸਪੀਟਲ ਗਏ ਸੀਗੇ। ਹਾਂਜੀ ਉਦੋਂ ਬਾਅਦ ਠੀਕ ਹੋ ਗਿਆ, ਤੇ ਪਰ ਮੋਰੇ ਪੋਟੇ ਦੁਖਣ ਲੱਗ ਪਏ ਉਂਗਲੀਆਂ ਦੇ। ਹਾਂਜੀ ਪਿਛਲੀ ਵੀਕ ਦਾ ਉਹਨਾਂ ਦਾ ਪ੍ਰੋਗਰਾਮ ਸੁਣਿਆ ਸੀ ਤੁਸੀਂ? ਹਾਂਜੀ ਸੁਣਿਆ ਸੀ, ਉਹਦੇ ਵਿੱਚ ਤਾਂ ਦੱਸਿਆ ਨਹੀਂ ਉਹਨੇ। ਠੀਕ ਹੈ ਕੋਈ ਨਹੀਂ, ਫਿਰ ਦੁਬਾਰਾ ਪੁੱਛ ਲੈਂਗੇ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਗੁਰਮੀਤ ਕੌਰ ਸਤਿ ਸ਼੍ਰੀ ਅਕਾਲ। ਤੇ ਦੋਤੇ ਆ ਨਾ ਆਪਣੇ ਹੱਥਾਂ ਦੇ ਨੌਹਾਂ ਦੇ ਸਾਈਡਾਂ ਤੇ ਛਿਲਤਾਂ ਉੱਠਦੀਆਂ, ਛਿਲਤਾਂ ਫੁੱਟਦੀਆਂ। ਹਾਂਜੀ ਹਾਂਜੀ ਸਾਰੇ ਹੱਥਾਂ ਤੇ ਇਹ ਛਿਲਤਾਂ ਵਾ, ਗੂਠਿਆਂ ਤੇ ਸਾਰੇ ਆ। ਠੀਕ ਹੈ ਜੀ। ਹਾਂਜੀ ਉਹ ਦੱਸਿਓ ਫਿਰ ਕੋਈ ਭੈਣ ਭਰਾ ਦੱਸ ਕੀ ਜ਼ਰੂਰ ਜੀ, ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਬਸ ਕੁਛ ਲਾਉਣ ਨੂੰ ਦੱਸਿਆ ਸੀ, ਪਤਾ ਨਹੀਂ ਕੋਕੋਨਟ ਆਇਲ ਸੀ, ਪਤਾ ਨਹੀਂ ਸਰੋਂ ਦਾ ਤੇਲ ਸੀ, ਕੁਛ ਤਾਂ ਦੱਸਿਆ ਸੀਗਾ। ਮਨਜੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀਗਾ, ਮੇਰੇ ਨਾ ਜਿਵੇਂ ਆਪਣੇ ਪੇਟ ਵਾਲੀ ਸਿਉਣ ਜੀ ਨਹੀਂ ਸਟਾਰਟਿੰਗ ਹੁੰਦੀ, ਹਾਂਜੀ ਉੱਥੋਂ ਕੋ ਮੱਚਦਾ ਵਾ ਤੇ ਦੁਖਦਾ, ਜਿਵੇਂ ਕੱਪੜਾ ਵੀ ਫੀਲਿੰਗ ਹੁੰਦਾ, ਉਹ ਰਹਿ ਸਹੀ ਨਹੀਂ। ਡਾਕਟਰ ਕਹਿੰਦਾ ਕੁਛ ਨਹੀਂ ਹੋਇਆ, ਉਹਨੇ ਪੇਨ ਕਿਲਰ ਦੇ ਕੇ ਤੋਰਤਾ। ਅੱਛਾ। ਤੇ ਦੂਜੇ ਫਿਰ ਮੈਂ ਦੁਬਾਰੇ ਗਈ ਸੀ, ਉਹਨੇ ਕਹਿਤਾ ਵੀ ਟੂਬ ਜਿਹਦੇ ਦੀ ਕਹਿੰਦਾ ਤੱਤੇ ਪਾਣੀ ਚ ਬਹਿ ਕੇ ਵੀ ਟੂਬ ਲਾ ਲਿਆ ਕਰ, ਠੀਕ ਨਹੀਂ ਹੁੰਦਾ। ਜ਼ਰੂਰ ਜੀ ਜ਼ਰੂਰ, ਸੁਣਦੇ ਰਹਿ ਜੀ, ਸ਼ਾਇਦ ਕੋਈ ਦੱਸ ਦੇਵੇ ਤਾਂ। ਫੀਡਬੈਕ ਹੀ ਹੁੰਦੀ ਇੱਥੇ ਜੀ, ਜਿਹੜੀ ਚੀਜ਼ ਵਰਤੀ ਹੁੰਦੀ ਉਹਦੇ ਬਾਰੇ ਦੱਸ ਦਿਆ। ਜਸਪਾਲ ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਜਿਹੜਾ ਧੌਣ ਤੇ ਕਹਿੰਦੇ ਫੋੜਾ ਆ, ਉੱਥੇ ਤੁਸੀਂ ਤੇਲ ਚ ਤਲ ਕੇ ਕੁਆਰਿਆ, ਤੇਲ ਦੇ ਵਿੱਚ ਤਲ ਕੇ ਕੁਆਰ ਲਾਉਣੀ ਹੈ। ਠੀਕ ਆ। ਤੇ ਇਹ ਬੰਨੋ ਉੱਤੇ ਜਿੱਦਾਂ ਉਹਦੇ। ਠੀਕ ਆ। ਉਹਦੇ ਨਾਲ ਸਾਰੀਆਂ ਜੜ੍ਹਾਂ ਹੇਠੋਂ ਐਨ ਉੱਪਰ ਆ ਜਾਣੀਆਂ ਤਾਂ ਹਟ ਜਾਣਾ ਆ। ਨਿੰਮ ਦਾ ਦੂਜਾ ਕੰਮ ਜੇ ਭੱਲੇ, ਨਿੰਮ ਦੇ ਭੱਲੇ ਭੱਲੇ। ਹਾਂਜੀ ਜਿੱਦਾਂ ਨਿੰਮ ਰਗੜ ਕੇ ਪੱਤੇ। ਅੱਛਾ ਅੱਛਾ ਅੱਛਾ, ਨਿੰਮ ਖਾਣੀ ਆ। ਠੀਕ ਆ। ਘੇਰੇ ਦੇ ਭੱਲੇ ਜਿਹੇ ਬਣਾ ਕੇ ਉਹ ਖਾਣ ਤਾਂ ਅੰਦਰੋਂ ਵੀ ਸਾਰੀ ਜਿਹੜੀ ਖਰਾਬੀ ਨਿਕਲ ਜਾਏ। ਠੀਕ ਹੈ ਜੀ। ਇੱਕ ਮੈਂ ਹੋਰ ਚੇਤਾ ਹੀ ਭੁੱਲ ਗਈ। ਕੋਈ ਨਹੀਂ, ਦੁਬਾਰਾ ਕਰ ਲੈ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਇਹ ਜੀ ਬਲਵੀਰ ਜੀ। ਹੈਲੋ। ਹਾਂਜੀ
ਹਾਂ ਭੈਣ ਜੀ, ਮੈਂ ਨਾ ਪੁੱਛਣਾ ਸੀ, ਮੇਰੇ ਪੈਰ ਬੜੇ ਦੁਖਦੇ ਆ ਬਹੁਤ, ਗਿੱਟਿਆਂ ਤੋਂ ਨਾ ਬਹੁਤ ਦਰਦ ਹੁੰਦੀ ਹੈ, ਤੁਰਿਆ ਨਹੀਂ ਜਾਂਦਾ, ਬਹੁਤ ਦਰਦ ਹੁੰਦੀ ਪੈਰਾਂ ਨੂੰ। ਤੇ ਇਹ ਮੇਰਾ ਥਾਇਰਾਇਡ ਆ, ਮੋਟੇ ਹੋਣ ਵਾਲਾ ਜਿਹੜਾ, ਤੇ ਮੇਰਾ weight ਵੀ ਕਾਫੀ ਆ, 100 kg ਦੇ ਹੋਣਾ ਲਗਭਗ। ਤੇ ਮੈਨੂੰ ਕੋਈ ਦੱਸੋ, ਇੱਕ weight ਘਟਾਉਣ ਦੀ, ਇੱਕ ਪੈਰਾਂ ਦੀ ਦਰਦ ਬਹੁਤ ਜ਼ਿਆਦਾ ਹੁੰਦੀ ਹੈ, ਕੀ ਕਰਾਂ ਮੈਂ? ਠੀਕ ਹੈ ਜੀ, ਸੁਣਦੇ ਰਹਿ ਹੁਣ। ਹਾਂਜੀ ਠੀਕ ਹੈ ਜੀ। ਪੈਰਾਂ ਤੋਂ ਤਾਂ ਬਹੁਤ ਵਾਰੀ ਦੱਸਿਆ ਕਿ ਤੁਸੀਂ ਇਹਦੀ ਐਕਸਰਸਾਈਜ਼ ਕਰੋ, ਆਪਣੇ ਅੱਡੀਆਂ ਘਸੀਟ ਕੇ ਤੁਰੋ, ਪੰਜਿਆਂ 'ਤੇ ਤੁਰੋ, ਬਹੁਤ ਕੁਛ ਦੱਸਿਆ। weight ਘਟਾਉਣ ਲਈ ਵੀ ਦੱਸਿਆ ਤਾਂ ਬਹੁਤ ਵਾਰੀ ਹੈ ਜੀ। ਚਲੋ ਫਿਰ ਵੀ ਪੁੱਛ ਲੈਂਦੇ ਹਾਂ। ਸਰਬਜੀਤ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਸਾਡੇ ਮੁੰਡਾ ਆ 17-18 ਸਾਲ ਦਾ, ਤਾਂ ਉਹ ਬਾਸਕਟਬਾਲ ਖੇਲਦਾ ਸੀ ਤੇ ਡਿੱਪਿਆ ਜਿੱਦਾਂ, ਉਹਦੇ ਨਾ ਗੋਡੇ ਤੇ ਸੱਟ ਲੱਗ ਗਈ। ਉਹ ਡਾਕਟਰ ਦੇ ਵੀ ਲਗਾਇਆ ਸੀ ਪਰਸੋਂ, ਤਾਂ ਉਹ ਐਕਸਰੇ ਕੀਤੇ, ਪਰ ਉਹ ਕਹਿੰਦੇ ਹੱਡੀ ਤਾਂ ਠੀਕ ਆ, ਸੋਜ ਬੜੀ ਪਈ ਆ ਗੋਡੇ ਨੂੰ। ਹਾਂਜੀ, ਸੋਜ ਪਈ ਆ ਹੋਣੀ ਵਿੱਚ। ਹਾਂਜੀ, ਸੋਜ ਕਾਫੀ ਆ ਗੋਡੇ ਤੇ, ਜਿੱਦਾਂ ਮੈਂ ਕਿਹਾ ਕੀ ਉੱਤੇ ਕੀ ਕਰੀਏ, ਕਹਿੰਦੇ? ਮਾਸ ਦਾ ਰੱਖਦੇ ਆ। ਮਾਸ ਫਟਿਆ? ਹਾਂਜੀ ਠੀਕ ਆ। ਉਹ ਜਿੱਦਾਂ ਏਦਾਂ ਨਹੀਂ ਦੱਸਦੇ, ਉਹ ਕਹਿੰਦੇ ਏਦਾਂ ਵਿੱਚ MRI 'ਚ ਪਤਾ ਲੱਗੂਗਾ, ਪਰ ਜਿੱਦਾਂ ਐਕਸਰਿਆਂ ਦੇ ਵਿੱਚ ਤਾਂ ਹੱਡੀ ਆਈ ਸੀ ਵੀ ਹੱਡੀ ਠੀਕ ਆ ਕਹਿੰਦੇ। ਠੀਕ ਹੈ ਜੀ। ਤਾਂ ਉਹਦੇ ਸੋਜ ਤੋਂ ਆਈਸ ਕਹਿੰਦੇ ਰੱਖੋ, ਆਈਸ ਤਾਂ ਰੱਖੀ ਦੀ ਆ, ਪਰ ਸੋਜ ਤਾਂ ਹਜੇ ਘਟੀ ਨਹੀਂ ਗਈ, ਪਰਸੋਂ ਦਾ ਜਿੱਦਾਂ ਹੋਇਆ ਆ। ਠੀਕ ਹੈ। ਹਾਂਜੀ ਚਲੋ ਆਪਾਂ ਹਾਂਜੀ 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 ਆਪਾਂ ਪੁੱਛਦੇ ਹਾਂ। ਵੈਸੇ ਕਿਸੇ ਨੇ ਦੱਸਿਆ ਸੀਗਾ ਵੀ 2 ਨਿੰਬੂ ਕੱਟ ਲਓ, ਉਹਨਾਂ ਨੂੰ ਕੱਲੇ ਨੂੰ ਗਰਮ ਕਰਕੇ ਕਦੀ ਉਹ ਲਾਤਾ ਕਦੀ ਉਹ ਲਾਤਾ ਤਵੇ ਤੇ। ਹੋਰ ਵੀ ਪੁੱਛਦੇ ਹਾਂ ਜੀ। ਜਸਪਾਲ ਸਿੰਘ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਕ ਉਹ ਆਪਣੇ ਥੋੜੀ ਦੇਰ ਪਹਿਲਾਂ ਕਾਲ ਆਈ ਸੀਗੀ, ਇੱਕ ਮਤਲਬ ਭੈਣ ਜੀ, ਉਹ ਕਹਿੰਦੇ ਸੀਗੇ ਵੀ ਮੈਨੂੰ ਮਤਲਬ ਰਾਤ ਨੂੰ ਨੀਂਦ ਨਹੀਂ ਆਉਂਦੀ, ਸਾਹ ਰੁਕ ਜਾਂਦਾ ਤੇ ਹਾਂਜੀ ਉਹਦਾ ਸੀ ਨਾ ਅਲਰਜੀ ਆ। ਹਾਂਜੀ ਹਾਂਜੀ, ਨਹੀਂ ਇੱਕ ਉਹ ਆਏ ਸੀ, ਉਹ ਕਹਿੰਦੇ ਸੀ ਮੇਰਾ ਨੱਕ ਬੰਦ ਹੋ ਜਾਂਦਾ। ਹਾਂਜੀ ਹਾਂਜੀ, ਨੱਕ ਬੰਦ ਵਾਲੇ ਉਹ ਮਤਲਬ ਟਰਾਈ ਕਰਕੇ ਦੇਖ ਲੈਣ ਅੱਜ ਹੀ, ਮਤਲਬ ਉਹ 7-8 ਬਦਾਮ ਲੈ ਲੈਣ ਤੇ ਉਹ ਬਦਾਮਾਂ ਨੂੰ ਮਾਈਕ੍ਰੋਵੇਵ ਦੇ ਵਿੱਚ ਭੁੰਨਣਾ ਹੈ। ਮਤਲਬ ਪਹਿਲਾਂ ਟਰਾਈ ਕਰਕੇ ਉਹਨੇ ਕਿ ਦੇਖ ਲੈਣ ਵੀ ਜਿਵੇਂ ਡਾਰਕ ਚਾਕਲੇਟ ਹੁੰਦਾ ਨਾ, ਉਹੋ ਜਿਹਾ ਰੰਗ ਉਹਨਾਂ ਦਾ ਹੋ ਜਾਊਗਾ ਹਾਂਜੀ ਬਦਾਮਾਂ ਦਾ। ਉਹ ਮਤਲਬ ਉਹਨਾਂ ਨੂੰ ਉਹ ਤੋਂ ਬਾਅਦ 'ਚ ਉਹ ਕੋਸੇ ਮਤਲਬ ਇੱਕ ਕਰਕੇ ਮਤਲਬ ਉਹ ਰਾਤ ਨੂੰ ਰੋਟੀ ਖਾ ਕੇ ਸੌਣ ਤੋਂ ਪਹਿਲਾਂ ਖਾ ਕੇ ਉਹ ਟਰਾਈ ਕਰਕੇ ਦੇਖਣ ਤੇ ਕਾਫੀ ਹੱਦ ਤੱਕ ਮਤਲਬ ਉਹਨਾਂ ਨੂੰ ਇਹਦੇ 'ਚ ਫਾਇਦਾ ਹੋ ਸਕਦਾ। ਮਤਲਬ 7-8 ਬਦਾਮ ਨੇ, ਉਹਨਾਂ ਨੂੰ ਮਤਲਬ ਮਾਈਕ੍ਰੋਵੇਵ 'ਚ ਭੁੰਨ ਲੈਣ, ਅੰਦਰੋਂ ਡਾਰਕ ਚਾਕਲੇਟ ਵਰਗੇ ਰੰਗ ਹੋ ਜਾਵੇ ਉਹਨਾਂ ਦਾ ਅੰਦਰੋਂ। ਫਿਰ ਉਹ ਕੋਸੇ ਜਿਹੇ ਇਕੱਲੇ ਮਤਲਬ ਉਹ ਹੌਲੀ ਆਪਣਾ ਉਹ ਖਾ ਲੈਣ, ਕੋਈ ਗੱਲ ਨਹੀਂ। ਉਹ ਤੋਂ ਬਾਅਦ 'ਚ ਫਿਰ ਮਤਲਬ ਕੋਈ ਨਹੀਂ ਕੁਝ ਖਾਣਾ, ਕੋਈ ਗੱਲ ਨਹੀਂ। ਉਹ ਮਤਲਬ ਐਂਡ ਦੇ ਉੱਤੇ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਖਾ ਕੇ ਦੇਖ। ਤੇ ਇੱਕ ਆਪਣੇ ਉਹਦੀ ਹੁੰਦੀ ਕਾਲ, ਕਈ ਵਾਰੀ ਮਤਲਬ ਬੀਬੀਆਂ ਦੇ ਮਤਲਬ ਕਈਆਂ ਦੇ ਜਿਹੜੇ ਮਾਸਿਕ ਧਰਮ ਦੀ ਪ੍ਰੋਬਲਮ ਆਉਂਦੀ ਆ ਹਾਂਜੀ, ਤੇ ਸਾਈਕਲ ਦੀ ਵੀ ਉਹ ਜਿਵੇਂ ਬੱਚੀਆਂ ਨੂੰ ਵੀ ਹੈਗੀ ਆ। ਇੱਕ ਹੋਮੋਪੈਥੀ 'ਚ ਦਵਾਈ ਆਉਂਦੀ ਹੈਗੀ ਆ, ਇਹ ਪਲਸਾਟਿਲਾ ਦਾ ਨਾਮ, PULSATILL, ਪਲਸਾਟਿਲਾ ਜੀ। ਹਾਂਜੀ, ਇਹ ਦਵਾਈ ਮਤਲਬ ਜਿਵੇਂ ਇਹਨੂੰ ਸਪੈਸ਼ਲੀ ਜਾਨੀ ਆਪ ਲੈਂਦੇ ਤਾਂ ਬੰਦੇ ਵੀ ਨੇ ਜਾਨੀ, ਪਰ ਸਪੈਸ਼ਲ ਬੀਬੀਆਂ ਦੀ ਦਵਾਈ ਕਰਕੇ ਮਤਲਬ ਇਹ ਮਸ਼ਹੂਰ ਹੈ। ਤੇ ਇਹ ਮਤਲਬ ਜਿਵੇਂ 30 ਤੱਕ ਦੀ ਲੈ ਲੈਣ, ਉਹ 15-20 ਦਿਨ ਲੈ ਲੈਣ, ਹਫ਼ਤਾ ਬੰਦ ਕਰ ਦੇਣ, ਫਿਰ 15-20 ਦਿਨ ਲੈ ਲੈਣ, ਹਫ਼ਤਾ ਬੰਦ ਕਰ ਦੇਣ, ਤੇ ਮਤਲਬ 2-3 ਮਹੀਨੇ ਜੇ ਲਗਾਤਾਰ ਲੈ ਲੈਣਗੇ, ਉਹ ਮਤਲਬ ਸਾਰਾ ਕੁਛ ਤਕਰੀਬਨ ਆਲਮੋਸਟ ਨੋਰਮਲ ਹੋ ਜਾਏ। 30 ਤੱਕ ਦੀ ਲੈਣ, ਲਿਕੁਇਡ ਮਿਲ ਗਈ, ਉਹ ਮਤਲਬ ਡ੍ਰੌਪ 2 ਡ੍ਰੌਪ 4-4 ਘੰਟੇ ਬਾਅਦ ਮਤਲਬ ਲਈ, ਜਿਹੜੀ ਵੀ ਬੱਚੀ ਹੁੰਦੀ ਆ ਜਾਂ ਮਤਲਬ ਉਹ ਤਕਰੀਬਨ ਮਤਲਬ ਨੋਰਮਲ ਹੋ ਸਕਦਾ ਸਾਈਕਲ। ਠੀਕ ਹੈ ਜੀ, ਓਕੇ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਸਵੰਤ ਕੌਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਥੈਂਕ ਯੂ, ਬਹੁਤ ਤੁਸੀਂ ਭਲਾ ਕਰ ਰਹੇ ਲੋਕਾਂ ਦਾ। ਥੈਂਕ ਯੂ ਜੀ। ਮੈਂ ਤਾਂ ਫੀਡਬੈਕ ਦੇਣ ਵਾਲੀ ਗੱਲ ਹੈਗੀ, ਜਗਵੀਰ ਸਿੰਘ ਭਾਜੀ ਨੇ ਦੱਸਿਆ ਸੀ ਕਿ ਕਾਲੀ ਮਿਰਚ, ਲੌਂਗ ਤੇ ਆਹ ਉਹਨੂੰ ਕੀ ਕਹਿੰਦੇ ਨੇ, ਭੁੱਲ ਗਈ ਮੈਂ ਤੀਜੀ ਚੀਜ਼, ਉਹਨਾਂ ਨੂੰ ਪਤਾ ਆ। ਇਹ ਤਿੰਨੇ ਚੀਜ਼ਾਂ ਨਾ ਮੈਂ ਉਹ ਪਾਈਆਂ ਸੀ ਤੇ ਉਹਨਾਂ ਨੂੰ ਕੁੱਟ ਕੇ ਮੈਂ ਮਲਦੀ ਰਹੀ ਹਾਂ। ਮੇਰੇ ਗੁੱਟ ਬਹੁਤ ਜ਼ਿਆਦਾ ਦੁਖਦੇ ਸੀਗੇ ਤੇ ਕਾਫੀ ਫਰਕ ਪਿਆ ਉਹਦੇ ਨਾਲ। ਠੀਕ ਹੈ ਜੀ, ਮੈਂ ਉਹਨਾਂ ਦਾ ਬਹੁਤ ਸ਼ੁਕਰੀਆ ਕਰਦੀ। ਤੇ ਦੂਸਰਾ ਮੇਰਾ ਕੁਐਸਚਨ ਇਹ ਆ ਕਿ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੀ, ਮਿਹਰਬਾਨੀ ਕਰਕੇ ਦੱਸਣ, ਮੇਰੇ ਪੈਰ ਨਾ ਗਰਮ ਬਹੁਤ ਹੁੰਦੇ ਤੇ ਮੈਨੂੰ ਏਦਾਂ ਲੱਗਦਾ ਕਿ ਜਿੱਦਾਂ ਕੋਈ ਨਾੜਾਂ ਬਲੌਕ ਆ ਕੇ ਮਰੀਆਂ, ਕੀ ਹੋਇਆ ਮੈਨੂੰ ਸਮਝ ਨਹੀਂ ਲੱਗਦੀ ਹੈਗੀ। ਤੇ ਉਹ ਕੋਈ ਚੀਜ਼ ਮੈਨੂੰ ਦੱਸਣ ਤੇ ਮੈਂ ਫਿਰ ਉਹ ਹੀ ਕਰ ਸਕਾਂ। ਤੁਹਾਡਾ ਬਹੁਤ ਥੈਂਕ ਯੂ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਪਰਮਜੀਤ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਦੁਬਾਰੇ ਆਈ। ਉਹ ਸੇਠੀ ਭਾਜੀ ਨੇ ਇਹ ਮੈਂ ਪੁੱਛਣਾ ਮੰਗਦੀ ਸੀ ਵੀ ਜਿਹੜੀ ਫੜਕੜੀ ਖਿੱਲ ਉਹ 50 ਗ੍ਰਾਮ ਲੈਣੀ ਕਿ 5 ਗ੍ਰਾਮ? ਇਹ ਮੈਂ ਮਿਸਟੇਕ ਜਾਂ ਜੇ ਕਾਲ ਸੁਣਦੇ ਹੁਣ ਤਾਂ ਪਲੀਜ਼ ਮੈਨੂੰ ਦੱਸ ਸਕਦੇ ਆ। ਥੈਂਕ ਯੂ। ਹੈ ਠੀਕ ਹੈ ਜੀ। ਹੁਣ ਅਗਲੇ ਹਫ਼ਤੇ ਉਹਨਾਂ ਨੇ ਇਹ ਚੀਜ਼ਾਂ ਦੱਸਣੀਆਂ ਸਾਰੀਆਂ, ਪਰ ਜੇ ਤੁਸੀਂ ਬਾਕੀ ਸਮਾਨ ਰੈਡੀ ਕੀਤਾ ਨਾ, ਫਟਕੜੀ ਤੋਂ ਬਿਨਾਂ ਵੀ ਲੈ ਸਕਦੇ ਆ। ਖਿੱਲ ਕਰਕੇ ਰੱਖ ਲਓ। ਜੇ ਤੁਹਾਡੇ ਕੋਲ 5 ਗ੍ਰਾਮ ਹੈਗੀ ਆ,
ਜਾਂ ਉਹ 50 ਆ? ਵੈਸੇ ਉਹਦਾ ਕਾਊਂਟ ਤਾਂ ਉਹ ਨੈਕਸਟ ਵੀਕ ਹੀ ਦੱਸਣਗੇ। ਬਹਾਦਰ ਸਿੰਘ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੌਰੀ ਮੈਂ ਲੇਟ ਬਹੁਤ ਹੋ ਗਿਆ ਜੀ। ਜੀ ਮੈਂ 2-3 ਚੀਜ਼ਾਂ ਦੱਸਣੀਆਂ ਨੇ। ਪ੍ਰੋਗਰਾਮ ਮੈਂ ਸੁਣ ਨਹੀਂ ਸਕਿਆ ਤੇ ਚੂਨੇ ਬਾਰੇ ਦੱਸਣਾ ਸੀਗਾ ਭੈਣ ਜੀ। ਲੈਣਾ ਕਿਵੇਂ? ਪਿਛਲੇ ਦਿਨਾਂ 'ਚ ਮੈਨੂੰ ਪਤਾ ਲੱਗਿਆ ਕਿ ਕਿਸੇ ਨੇ ਚੂਨਾ ਅਨਲਿਮਟਿਡ ਲੈ ਲਿਆ, ਉਹਨਾਂ ਨੂੰ ਪ੍ਰੋਬਲਮ ਆਈ। ਚੌਲਾਂ ਦੇ ਦਾਣੇ ਜਿੰਨਾ ਲੈਣਾ ਜੀ, ਸਿਰਫ ਚੂਨਾ ਦਿਨ 'ਚ ਇੱਕ ਵਾਰੀ ਲੈਣਾ। ਇਹਨੂੰ ਕੌਲੀ 'ਚ ਪਾ ਲਓ ਜੀ ਕੱਢ ਕੇ, ਤੇ ਉਹਦੇ 'ਚ 1 ਚਮਚਾ ਜਾਂ 1.5 ਚਮਚਾ ਪਾਣੀ ਦਾ ਪਾ ਲਓ। ਪਾਣੀ ਦਾ ਪਾ ਕੇ ਉਹਨੂੰ ਉਂਗਲੀ ਨਾਲ ਮਲ ਕੇ ਘੋਲ ਕੇ ਉਹਨੂੰ ਚੰਗੀ ਤਰ੍ਹਾਂ ਪਾਣੀ 'ਚ ਮਿਕਸ ਕਰ ਲਓ। ਫਿਰ ਉਹਨੂੰ ਆਪਣੇ ਚਾਹ ਪਾਣੀ ਦੇ ਵਿੱਚ ਸਟੇਨ ਕਰਕੇ ਦੇਖ ਲਓ ਉਹਦੇ 'ਚ ਡਲੀ ਤਾਂ ਨਹੀਂ ਕੋਈ ਰਹਿ ਗਈ। ਅਗਰ ਕੋਈ ਵੀ ਡਲੀ ਰਹਿ ਜਾਂਦੀ ਆ, ਸਾਡੇ ਅੰਦਰ ਚਲੀ ਜਾਂਦੀ ਆ, ਉੱਥੇ ਅਲਸਰ ਪੈਦਾ ਹੋ ਸਕਦਾ ਭੈਣ ਜੀ। ਠੀਕ ਆ। ਇਹ ਜਾਲ ਦਿੰਦੀ ਆ ਜੀ ਅੰਦਰੋਂ ਸਕਿਨ ਨੂੰ। ਇਹ ਬਹੁਤ ਧਿਆਨ ਨਾਲ। ਫਿਰ ਇਹਨੂੰ ਅਗਰ ਅਸੀਂ ਸਾਡੇ ਅੰਦਰ ਘੱਟ ਹੈਗੀ ਆ ਕੈਲਸ਼ੀਅਮ, ਇਹਨੂੰ ਅਸੀਂ ਦਹੀਂ 'ਚ ਪਾ ਲਈਏ, ਜੂਸ 'ਚ ਪਾ ਲਈਏ। ਅਗਰ ਅਸੀਂ ਐਨੈਮਿਕ ਹੈਗੇ ਆ, ਸਾਡੇ 'ਚ ਬਲੱਡ ਘੱਟ ਆ, ਫਿਰ ਇਹਨੂੰ ਭੈਣ ਜੀ ਅਨਾਰਾਂ ਦੇ ਜੂਸ ਦੇ ਵਿੱਚ ਪਾ ਕੇ ਲੈਣਾ ਜੀ। ਮਹੀਨਾ ਲੈ ਲਓ ਜੀ, ਬਲੱਡ ਪੂਰਾ ਹੁੰਦਾ ਜੀ। ਇੱਕ ਪਿਛਲੇ ਨਾ 2 ਵੀਕ ਪਹਿਲਾਂ ਕਿਸੇ ਦੇ ਵਾਲ ਬੱਚੇ ਦੇ ਜ਼ਿਆਦਾ ਵੱਡੇ ਸੀਗੇ, ਤੁਹਾਨੂੰ ਯਾਦ ਹੋਣਾ, ਤਾਂ ਭੈਣਾਂ ਨੇ ਪੁੱਛਿਆ ਸੀ ਘੱਟ ਕਿਵੇਂ ਕਰਨੇ ਨੇ, ਤੇ ਉਹਦੇ ਵਾਸਤੇ ਦਵਾਈ ਦੱਸੀ ਸੀਗੀ ਜੀ ਥੁਜਾ। ਹਾਂਜੀ। ਵੱਡੀ ਪੋਟੈਂਸੀ ਦੇ ਵਿੱਚ ਉਹ ਨਾ ਜ਼ਿਆਦਾ ਨਾ ਲਈ ਜਾਵੇ ਤਾਂ ਚੰਗਾ। ਮੇਰਾ ਯਾਦ ਭੁੱਲ ਗਿਆ ਉਦੋਂ ਦੱਸਣ ਦਾ ਜੀ। ਉਹ 3 ਖੁਰਾਕਾਂ, 2 ਜਾਂ 3 ਖੁਰਾਕਾਂ ਦੇਣੀਆਂ ਨੇ, ਉਸ ਤੋਂ ਵੱਧ ਨਹੀਂ ਦੇਣੀ ਹੈਗੀ ਜੀ ਉਹਨੂੰ। ਠੀਕ ਆ। ਹਾਂਜੀ। ਕੁਛ ਚੀਜ਼ਾਂ ਦੇ ਸਾਈਡ ਇਫੈਕਟ ਬਾਰੇ ਗੱਲ ਕਰਨੀ ਸੀਗੀ ਭੈਣ ਜੀ। ਜਿਵੇਂ ਸਰਨਾ ਅਸੀਂ ਪਾ ਲੈਂਦੇ ਹਾਂ ਦਵਾਈਆਂ ਦੇ ਵਿੱਚ, ਤੇ ਕਬਜੀ ਵਾਸਤੇ ਆਮ ਇਹ ਵਰਤਦੇ ਨੇ ਆਪਣੇ ਭੈਣ ਭਾਈ। ਹਾਂਜੀ। ਤੇ ਇਹ ਸਰਨਾ ਜਿਹੜਾ ਜੀ, ਇਹ ਸੰਗ੍ਰਹਿਣੀ ਪੈਦਾ ਕਰਦਾ। ਠੀਕ ਆ। ਸੁੰਡ ਵੀ ਇਹ ਆਪਾਂ ਨੂੰ ਇਹ ਜਿਹੜੀਆਂ ਚੀਜ਼ਾਂ ਲਿਮਿਟ ਦੇ ਵਿੱਚ, ਹਾਂਜੀ ਅਨਲਿਮਿਟਿਡ ਲਵਾਂਗੇ, ਇਹ ਸਾਨੂੰ ਪ੍ਰੋਬਲਮ ਦੇਣਗੀਆਂ ਹੀ ਦੇਣਗੀਆਂ ਜੀ। ਸੁੰਡ ਵੀ ਸਾਨੂੰ ਇਹ ਦਿੰਦੀ ਆ ਜੀ ਆਪਣੇ ਕੋਲਾਈਟਸ, ਸੰਗ੍ਰਹਿਣੀ ਪੈਦਾ ਕਰਦੀ ਆ। ਜਿਹੜੀ ਵੀ ਚੀਜ਼ ਅਸੀਂ ਦੇਸੀ ਲੈਣੀ ਹੈਗੀ ਆ, ਉਹਦੇ ਬਾਰੇ ਸਾਨੂੰ ਜਾਣਕਾਰੀ ਜ਼ਰੂਰੀ ਆ ਜੀ। ਇਹ ਅਨਲਿਮਿਟਿਡ ਲਈ ਜਾਊਗੀ, ਵੱਧ ਲਈ ਜਾਊਗੀ, ਇਹਨੇ ਸਾਨੂੰ ਕਰਨਾ ਕੀ ਆ। ਤੇ ਉਹਨਾਂ ਚੀਜ਼ਾਂ ਦੇ ਜਿਹੜੇ ਸਾਈਡ ਇਫੈਕਟ ਹੁੰਦੇ ਆ, ਉਹਨਾਂ ਨੂੰ ਠੀਕ ਕਰਨਾ, ਈਵਨ ਸੰਗ੍ਰਹਿਣੀ ਨੂੰ ਠੀਕ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਜੀ। ਅਗਰ ਇਹ ਵਿਗੜ ਜਾਵੇ ਤਾਂ ਇਹਦੇ ਨਾਲ ਕੈਂਸਰ ਵੀ ਪੈਦਾ ਹੋ ਸਕਦਾ ਜੀ। ਜੀ ਹਾਂਜੀ। ਤੇ ਆ ਭੈਣਾਂ ਨੇ ਹੁਣੇ ਕਾਲ ਕੀਤੀ ਸੀ, ਪੈਰ ਗਰਮ ਰਹਿੰਦੇ ਨੇ, ਉਹ ਆਈਸ ਲੈ ਕੇ ਜਿੱਥੇ ਜਿੱਥੇ ਤਲਵੇ ਨੇ ਉਨੀ ਆਈਸ ਲੈ ਕੇ ਵਿੱਚ ਰੱਖ ਲਿਆ ਕਰਨ ਰਾਤ ਨੂੰ, ਉਹਨਾਂ ਨੂੰ ਕਾਫੀ ਫਾਇਦਾ ਹੋ ਸਕਦਾ ਜੀ ਇਸ ਚੀਜ਼ ਦਾ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਗੁਰਦੀਪ ਕੌਰ। ਮੈਂ ਤਾਂ ਜੜ੍ਹਾਂ ਵਾਲਾ ਪੋੜਾ ਦੱਸਿਆ ਸੀ ਨਾ ਜਿਨ੍ਹਾਂ ਨੂੰ, ਹਾਂਜੀ, ਗਰਦਨ ਤੇ ਸਰਜਰੀ ਕਦੀ ਨਾ ਕਰਾਓ। ਸਾਡੀ ਕੁੜੀ ਨੂੰ ਨਿਕਲੇ ਸੀ, ਹਰ ਸਾਲ ਨਿਕਲਦੀ ਸੀ। ਉਹ ਜੜ੍ਹਾਂ ਵਾਲੇ ਫੁੱਟ ਪੈਂਦੇ ਨੇ। ਫਿਰ ਮੇਰੇ ਕੋਲ 2 ਨੁਕਸੇ ਨੇ, ਮੰਗਲਵਾਰ ਦੱਸ ਦਿਆਂਗੀ। ਜ਼ਰੂਰ ਜੀ। ਇੱਕ ਜਿਹੜਾ ਉਹਨੇ ਕਿਹਾ ਨਾ ਪੈਰ ਸੁੱਜਾ ਤੇ ਨੀਲਾ ਹੋ ਗਿਆ ਸੀ, ਉਹ ਬੇਟਾ ਕੋਈ ਜ਼ਹਿਰੀਲੀ ਚੀਜ਼ ਵੱਢ ਗਈ ਉਹਨਾਂ ਨੂੰ ਇੱਕ ਵਾਰ ਡਾਕਟਰ ਕੋਲ ਚੈੱਕ ਕਰਾਉਣ। ਤੇ ਕੇਲੇ ਦੇ ਮੁੱਢ 'ਚ ਨਾ ਗੂਲੀ ਜੀ ਨਿਕਲੇਗੀ ਚਿੱਟੀ ਜਿਹੀ, ਤੇ ਉਹਦਾ ਜੂਸ ਕੱਢ ਕੇ ਉਹਨੂੰ 2 ਵਾਰੀ ਪੀਓਗੇ, ਜਿੰਨੀ ਵੀ ਜ਼ਹਿਰੀਲੀ ਕੋਈ ਚੀਜ਼ ਨੇ ਉਹ ਖਤਮ ਹੋ ਜਾਏਗੀ। ਜਿੰਨਾ ਜਿਹਨਾਂ ਨੂੰ ਐਲਰਜੀ ਉਹਨਾਂ ਤਾਂ ਰੋਜ਼ ਹੀ ਦੱਸਣੀ ਆ, ਵਣਾਂ ਦੇ ਪੱਤੇ ਤੇ ਪਿੱਤ ਪਾਪੜਾ ਪੀ ਲਓ ਕਿਸੇ ਤਰ੍ਹਾਂ ਦੀ। ਜਿਹਨਾਂ ਦੀ ਪਸੀਨੇ 'ਚ ਸਮੈਲ ਆਈ ਨਾ, ਤਾਜ਼ਾ ਜੂਸ ਕੱਢ ਕੇ ਸਵੇਰੇ ਪੀਣ 1 ਗਲਾਸ। ਠੀਕ ਹੈ। ਉਹਨਾਂ ਦੀ ਉਂਗਲੀਆਂ ਪੀੜ ਕਰਨੀ, ਮੈਂ ਦੱਸਦੀ ਹਾਂ ਬੇਟੇ ਤੇਰੇ ਰਿਕਾਰਡ 'ਚ ਵੇਖਣ, ਮੈਂ ਬੜਾ ਅੱਛਾ ਦੱਸਿਆ, ਮੇਰੀ ਭਾਂਜੀ ਚੱਲਦੀਆਂ ਸੀ। ਦਹੀਂ ਦੇ ਵਿੱਚ ਚੂਨਾ ਪਾਉਣਾ, ਪਾਣੀ 'ਚ ਘੋਲ ਕੇ ਪੀਓ, ਤੁਹਾਡੀ ਮਰਜ਼ੀ। ਦਹੀਂ ਦੇ ਵਿੱਚ ਚੂਨਾ ਘੋਲ ਲਓ, ਕਣਕ ਦੇ ਦਾਣੇ ਜਿੰਨਾ, ਸਵੇਰੇ ਖਾਣਾ। ਕੁਆਰ ਦਾ ਪਾਣੀ ਜਿਹੜਾ ਫਰਿੱਜ ਰੱਖਿਆ, ਸਵੇਰੇ 1 ਚਮਚਾ 2 ਚਮਚੇ ਸਵੇਰੇ ਪੀਣਾ। ਕੋਈ ਚੀਜ਼ ਜਿਹੜੀ ਹੈ ਜੀ ਉਹਨੂੰ ਸਵੇਰੇ ਹੀ ਪੀਣਾ ਹੈ। ਤੇ ਤੁਸੀਂ ਆ ਜਿੰਨਾਂ ਦੀ ਉਂਗਲੀਆਂ ਮੁੜਦੀਆਂ ਨਾ, ਮੇਰੀ ਵੀ 1-2 ਮੁੜ ਚੱਲੀਆਂ ਸੀ, ਇਹ ਯੂਰਿਕ ਐਸਿਡ ਦੇ। ਇੱਕ ਐਪਲ ਸਾਈਡਰ ਨੂੰ 2 ਚਮਚੇ ਪਾਣੀ ਪਾ ਕੇ ਭਾਵੇਂ ਰੋਟੀ ਨਾਲ ਪੀਣ, ਸਵੇਰੇ ਵੀ ਪੀਣ। ਇੱਕ ਆਪਣਾ ਤਿਲਾਂ ਦਾ ਤੇਲ ਤੇ ਲੌਂਗ ਦਾ ਤੇਲ, ਦਾਲਚੀਨੀ, ਸੁੰਡ ਮਿਕਸ ਕਰਕੇ ਨਾ ਤਿਲਾਂ ਦੇ ਤੇਲ 'ਚ ਸਦਾਉਂ ਦਾ ਪਾਊਡਰ ਪਾ ਕੇ ਉਹਦੀ ਕੁੱਟ ਕੇ ਮਾਲਸ਼ ਕਰਕੇ ਸੇਕਾ ਦੇਣ। ਜਿਹੜੀਆਂ 2 ਉਂਗਲਾਂ ਪੈਣੀਆਂ, ਮੁੜ ਕੇ ਅੰਗੂਠੇ ਚੜ੍ਹ ਗਈ ਤੇ ਸਿੱਧੀਆਂ ਹੋ ਗਈਆਂ। ਪੀੜ ਕਰਦੀਆਂ ਸੀ ਉਹ। ਇੱਕ ਸੁੱਕੀ ਖੰਘ ਕਹਿੰਦੇ ਪਏ ਸੀ ਨਾ, ਸੁੱਕੀ ਖੰਘ ਵਾਲੇ ਹਲਦੀ ਵਾਲਾ ਟਰੌਂਪਲਾ ਚ ਦੁੱਧ ਉਬਾਲ ਕੇ ਪਾਉਣ ਲੈਣ, ਸ਼ਾਇਦ 1 ਚਮਚਾ ਘਿਓ ਪਾ ਕੇ ਸੌਣ ਲੱਗਿਆ ਪੀ ਲੈਣ। ਤੇ ਸਰੋਂ ਦੇ ਤੇਲ ਦਾ ਕੜਾਹ ਬਣਾ ਕੇ ਖਾ ਲੈਣ, ਸੰਗ ਚ ਰੱਖ ਕੇ ਗਰਮ ਪਤਲਾ ਬਣਿਆ ਹੋਵੇ ਤਾਂ ਉਹਨਾਂ ਨੂੰ ਸੁੱਕੀ ਖੰਘ ਹਟ ਜਾਏਗੀ ਬਿਲਕੁਲ ਹੀ। ਇਹ ਸੁੱਕੀ ਖੰਘ ਦਾ ਵਰਕਾ ਭਰਿਆ ਪਰ 2-1 ਪੱਤੀ ਉਬਾਲ ਲੈਣ, ਇਹਦੇ 'ਚ 1 ਚਮਚਾ ਮੱਖਣ ਘੋਲ ਕੇ ਪੀ ਲੈਣ, ਦੁਪਹਿਰੇ ਪੀਣ, ਸਵੇਰੇ ਪੀਣ, ਉਹਨਾਂ ਨੂੰ ਬਿਲਕੁਲ ਆਰਾਮ ਆ ਜਾਏਗਾ ਜੀ। ਇੱਕ ਤੁਸੀਂ ਅਦਰਕ ਦਾ ਕੁੱਟ ਕੇ ਨਾ 1 ਚਮਚ ਸ਼ਹਿਦ ਪਾ ਕੇ ਖਾਓ, ਸੁੱਕੀ ਖੰਘ ਘੱਟ ਹਟ ਜਾਂਦੀ ਹੈ। 3-4 ਮੈਨੂੰ ਨੁਕਸੇ ਦੱਸ ਦਿੱਤੇ ਨੇ। ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ, ਉਹ ਕਦਮ ਸੁਮਨ ਬੋਲਦੀ, ਕੌਣ ਬੋਲਦਾ ਸੀ, ਜਿਹੜਾ ਤੇ ਉਂਗਲੀਆਂ ਹੁੰਦੀਆਂ ਨੇ, ਲੱਤਾਂ ਦੁਖਣ ਵਾਲੇ ਜਿਹੜੇ ਨੇ ਨਾ, ਘਿਓ ਦੀ ਮਾਲਿਸ਼ ਕਰ ਲਓ। ਨਿੰਬੂ ਵਾਲੀਆਂ ਜਿਹੜੀਆਂ ਮਿਰਚਾਂ ਖਾ ਲਓ, ਤੁਹਾਡੀਆਂ ਜੋੜਾਂ ਨੂੰ, ਪਿੰਡੇ ਨੂੰ, ਵਾਈ ਨੂੰ, ਗੈਸ ਨੂੰ
ਸਾਰੀਆਂ ਤੁਹਾਡੀ ਲੱਤਾਂ ਨੂੰ ਮਿਲਾਂਗੇ, ਲੱਤਾਂ ਨੂੰ ਘਿਓ ਦੀ ਮਾਲਿਸ਼ ਕਰੋ ਤੇ ਮਿਰਚਾਂ ਖਾ ਲਿਆ ਕਰੋ, ਇਹਦੇ ਨਾਲ ਤੁਹਾਨੂੰ ਬਹੁਤ ਫਰਕ ਪੈਂਦਾ। ਥੈਂਕ ਯੂ ਜੀ। ਓਕੇ ਬੇਟਾ, ਥੈਂਕ ਯੂ, ਸਤਿ ਸ਼੍ਰੀ ਅਕਾਲ। ਇੱਕ ਦੋ ਦਾਵਤ ਜਿਹੜਾ ਵਾਲਾ ਪੋੜਾ ਸੌਰਾ ਤੇ ਅਗਲੇ ਵੀਕ ਦੋਵੇਂ ਨੂੰ ਜ਼ਰੂਰ ਜੀ ਜ਼ਰੂਰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਦਲਜੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਮੇਰੇ ਐਲਰਜੀ ਬਹੁਤ ਜ਼ਿਆਦਾ ਹੈ, ਮੇਰੇ ਨੱਕ 'ਚ ਨਾ ਜਿੱਦਾਂ ਮਤਲਬ ਇੱਕਦਮ ਪਾਣੀ ਬਹੁਤ ਵਗਦਾ, ਤੇ ਦੂਸਰਾ ਏਦਾਂ ਲੱਗਦਾ ਜਿਵੇਂ ਮਿਰਚਾਂ ਪਾਈਆਂ ਹੁੰਦੀਆਂ, ਏਦਾਂ ਬੜੀ ਲੱਗਦਾ ਆ। ਹਾਂਜੀ ਲੱਗਦਾ ਹੈਗਾ। ਤੇ ਮੈਂ ਦਵਾਈ ਬਹੁਤ ਅੰਗਰੇਜ਼ੀ ਖਾਧੀ ਹੈ, ਲੈਗਰਾ ਐਲਰਜੀ ਵਗੈਰਾ ਕੋਈ ਖਾਸ ਫਰਕ ਨਹੀਂ। ਠੀਕ ਹੈ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਐਲਰਜੀ ਦਾ ਮੌਸਮ ਹੈ ਜੀ, ਐਲਰਜੀ ਹੈ ਬਹੁਤ ਲੋਕਾਂ ਨੂੰ ਆ। ਸਰਜੀਤ ਕੌਰ ਜੀ ਮੈਂ ਆਪਣੇ ਹੁਣੇ ਫੋਨ ਸੁਣਿਆ ਨਾ, ਦੱਸਣਾ ਸੀ ਉਹ ਭੈਣ ਜੀ ਕਹਿੰਦੇ ਮੇਰੇ ਪੈਰਾਂ 'ਚ ਸੀ ਨਿਕਲਦਾ, ਮੈਂ ਵੀ ਇਹ ਤੁਹਾਡੇ ਰੇਡੀਓ ਤੋਂ ਸੁਣੀ ਸੀ। ਮੇਰੇ ਉਹ ਸਵੇਰ ਨੂੰ ਹਨਾ ਘਾਹ ਦੇ ਉੱਤੇ ਤੁਰਨ 'ਚ ਹਾਂਜੀ ਉਹ ਬਿਲਕੁਲ ਪੈਰ ਠੀਕ ਹੋ ਜਾਣਗੇ। ਤੇ ਇੱਕ ਹੈ ਨਾ ਹੁਣੇ ਭਾਈ ਸਾਹਿਬ ਦੱਸ ਕੇ ਗਏ ਆ ਸ਼ੂਗਰ ਦੀ ਦਵਾਈ ਹੈ ਨਾ, ਉਹ ਮੈਂ ਇੱਕ ਉਹਨਾਂ ਨੇ ਦੱਸਿਆ ਪਾਈਆ ਛੋਲੇ, ਪਾਈਆ ਬਦਾਮ, 100 ਨਿੰਮ ਦਾ ਪੱਤਾ, 100 ਚਿੱਟੀ ਇਲਾਇਚੀ, ਇੱਕ 100 ਚੀਜ਼ ਹੋਰ ਦੱਸੀ ਉਹ ਮੇਰੀ ਕਾਲੀ ਮਿਰਚ, ਕਾਲੀ ਮਿਰਚ ਪਾਈਆ ਬਦਾਮ ਨਿਗੇ ਸੀਗੇ, 100 ਹੀ ਬਦਾਮ ਆ। 100 ਬਦਾਮ ਆ? ਅੱਛਾ ਜੀ। ਬਦਾਮ 250 ਗ੍ਰਾਮ ਛੋਲੇ ਆ, ਛੋਲੇ ਬਾਕੀ ਚੀਜ਼ਾਂ 100 ਹੀ ਆ। ਭੁੱਜੇ ਛੋਲੇ ਹਾਂਜੀ। ਅੱਛਾ ਜੀ। 100 ਬਦਾਮ ਤੇ ਭੁੱਜੇ ਛੋਲੇ ਪਾਈਆ, ਬਾਕੀ 100 ਮੈਂ ਕਾਲੀ ਮਿਰਚ ਲਿਖ ਲੈਂਦੀ, ਉਹਨਾਂ ਦਾ ਪਾਊਡਰ ਬਣਾ ਕੇ ਤੇ 1 ਚਮਚਾ ਰੋਜ਼ ਲੈ ਲੈਣਾ। ਹਾਂਜੀ ਹਾਂਜੀ। ਚਲੋ ਥੈਂਕ ਯੂ ਬਹੁਤ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜਿਹੜੇ ਪੁੱਛਦੇ ਸੀਗੇ ਕਹਿੰਦੇ ਵੀ 4 ਚੀਜ਼ਾਂ ਜਿਹੜੀਆਂ ਪਨੀਰ ਡੋਡੀਆ, ਅਫਲਾਤੀਨ, ਚਰੈਤਾ ਤੇ ਪਿੱਤ ਪਾਪੜਾ, ਇਹ 4 ਚੀਜ਼ਾਂ ਹੋ ਗਈਆਂ ਜਿਹੜੀ ਪੁੱਛਦੇ ਸੀਗੇ, ਕਹਿੰਦੇ ਇੱਕ ਸੀਗਾ ਉਹਨਾਂ ਵਿੱਚ। ਤੇ ਲੱਤਾਂ ਦੇ ਲਈ ਤੇ ਉਹ ਜਿਹੜਾ ਪੈਰ ਘਾਹ ਦੇ ਉੱਤੇ ਹੈ ਨਾ, ਤਰੇਲ ਵਾਲੇ ਘਾਹ ਦੇ ਉੱਤੇ ਪੈਰ ਘੜੀਸ ਕੇ ਤੁਰਨਾ, ਨਾ ਕਿ ਤੁਰਨਾ ਆ ਤੇ ਘੜੀਸਣਾ ਆ, ਪੈਰ ਘੜੀਸ ਕੇ ਤੁਰਨਾ। ਅੱਧਾ ਘੰਟਾ ਤੁਰਨ। ਪਹਿਲਾਂ ਤਾਂ ਏਦਾਂ ਲੱਗਣਾ ਵੀ ਲੱਤਾਂ 'ਚ ਦਰਦ ਬਹੁਤ ਹੁੰਦੀ ਆ ਤੇ ਆਪਾਂ ਨਾ ਕਰੀਏ, ਪਰ ਕਰਦੇ ਰਹਿਣਾ ਆ, ਛੱਡਣਾ ਨਹੀਂ ਹੈਗਾ। ਇਹ ਸਾਰੇ ਜਿਹੜੀ ਉਹਨਾਂ ਦੇ ਪੈਰਾਂ ਦੇ ਵਿੱਚ ਸੇਕ ਨਿਕਲਦੀ ਆ ਨਾ, ਸੇਕ ਵੀ ਨਿਕਲਦਾ, ਉਹ ਵੀ ਠੀਕ ਹੋ ਜਾਊਗਾ। ਤੇ ਜਿਹੜਾ ਲੱਤਾਂ 'ਚ ਦਰਦ ਹੁੰਦੀ ਆ ਜਾਂ ਆਪਣੀ ਸ਼ਾਇਟਕਾ ਪੇਨ ਹੈ ਨਾ, ਉਹ ਵੀ ਠੀਕ ਹੋ ਜਾਊਗੀ। ਠੀਕ ਹੈ ਜੀ। ਤੇ ਇੱਕ ਲੱਤਾਂ 'ਚ ਦਰਦ ਹੁੰਦੀ ਸੀ ਕਹਿੰਦੇ, ਹਾਂਜੀ, ਜਿਨ੍ਹਾਂ ਦੀਆਂ ਵੀ ਲੱਤਾਂ 'ਚ ਦਰਦ ਹੁੰਦੀ ਸੀ ਤੇ ਮੇਰੇ ਆਪਣੇ ਵੀ ਹੁੰਦੀ ਸੀਗੀ, ਇਹ ਸਰੋਂ ਦੇ ਤੇਲ ਦੀ ਮਾਲਿਸ਼ ਕਰਨ। ਠੀਕ ਹੈ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਨਾ ਇਹ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਤੇ ਪੈਰਾਂ ਤੇ ਲੱਤਾਂ ਤੇ ਉੱਪਰ ਨੂੰ ਕਰਨੀ ਆ। ਠੀਕ ਹੈ। ਤੇ ਇੱਕ ਗਲੇ ਦੇ ਲਈ ਕਹਿੰਦੇ ਸੀ, ਇੱਕ ਖਾਰਿਸ਼ ਹੁੰਦੀ ਹੈ ਨਾ ਗਲੇ ਦੇ ਵਿੱਚ, ਤੇ ਇੱਕ ਤਾਂ ਇਹ ਸਰੋਂ ਆਪਣਾ ਚਾਹ ਬਣਾਉਣ ਸਵੇਰੇ ਦੁੱਧ ਤੋਂ ਬਿਨਾਂ ਤੇ ਲੂਣ ਪਾਉਣਾ, ਥੋੜਾ ਜਿਹਾ ਲੂਣ ਪਾ ਕੇ ਤੇ ਉਹਦੇ ਗਰਾਲੇ ਕਰਨੇ ਆ। ਗਰਾਲੇ ਕਰਨ ਤੋਂ ਬਾਅਦ ਤੁਸੀਂ ਚਾਹ ਬਣਾ ਕੇ ਤੇ ਉਹਦੇ ਵਿੱਚ ਬਟਰ ਪਾ ਕੇ ਪੀ ਲੈਣ, ਉਹਦੇ ਨਾਲ ਕਾਫੀ ਠੀਕ ਹੁੰਦਾ ਜੀ। ਥੈਂਕ ਯੂ ਜੀ, ਸਾਡਾ ਟਾਈਮ ਥੈਂਕ ਯੂ ਜੀ, ਥੈਂਕ ਯੂ। ਮਨਦੀਪ ਆਸਟ੍ਰੇਲੀਆ ਤੋਂ ਲਾਸਟ ਕਾਲਰ ਨੇ ਜੀ ਸਾਡੇ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਨਦੀਪ, ਮੈਂ ਇੱਕ ਪੁੱਛਣਾ ਸੀਗਾ ਜੀ, ਕਿਸੇ ਨੇ ਇੱਕ ਦਿਨ ਦੱਸਿਆ ਸੀਗਾ ਜਿੱਦਾਂ ਲੈਫਟ ਸਾਈਡ ਦੇ ਨਮਨੈਸ ਜੀ ਹੁੰਦੀ, ਉਹਦੇ ਲਈ ਐਕਸਰਸਾਈਜ਼ ਦੱਸੀ ਸੀਗੀ, ਜਿੱਦਾਂ ਲੱਤਾਂ ਮੋੜ ਕੇ, ਪਰ ਉਹਦੀ ਥੋੜਾ ਡਿਟੇਲ 'ਚ ਦੱਸਦੇ ਨੇ ਤਾਂ ਵਧੀਆ ਗੱਲ ਹੈ ਜੀ। ਹਾਂਜੀ ਹੁਣ ਨੈਕਸਟ ਵੀਕ ਦੱਸ ਦੇਣਗੇ ਤੁਹਾਨੂੰ। ਹਾਂਜੀ ਹਾਂਜੀ ਜੀ, ਥੈਂਕ ਯੂ ਜੀ। ਪ੍ਰੋਗਰਾਮ ਬਹੁਤ ਵਧੀਆ ਚੱਲਦਾ ਜੀ ਤੁਹਾਡਾ ਜੀ। ਥੈਂਕ ਯੂ ਜੀ, ਥੈਂਕ ਯੂ। ਓਕੇ ਜੀ, ਧੰਨਵਾਦ। ਧੰਨਵਾਦ ਜੀ, ਧੰਨਵਾਦ ਜੀ। ਹਾਂ ਤਾਂ ਜੀ ਸਰੋਤੇ ਪ੍ਰੋਗਰਾਮ ਇਸੇ ਦੇ ਨਾਲ ਸਾਡਾ ਸਮਾਪਤ ਹੈਗਾ। ਅਤੇ ਜਿਹੜੀਆਂ ਐਕਸਰਸਾਈਜ਼ ਪੁੱਛੀਆਂ, ਜਿਨ੍ਹਾਂ ਨੇ ਹੁਣ ਤੁਹਾਡੀਆਂ ਲਾਈਨਾਂ ਨਹੀਂ ਮਿਲੀਆਂ ਅਤੇ ਤੁਸੀਂ ਕੋਈ ਵੀ ਦਵਾਈ ਦੱਸਣੀ ਆ, ਉਹ ਤੁਸੀਂ ਜਿਹੜਾ ਆ ਨੈਕਸਟ ਵੀਕ ਦੱਸ ਪੁੱਛ ਸਕਦੇ ਆ, ਕਿਉਂਕਿ ਟਾਈਮ ਆ ਜਿਹੜਾ ਉਹ ਸਮਾਪਤ ਆ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਇਹ ਪ੍ਰੋਗਰਾਮ ਐਤਵਾਰ ਨੂੰ ਹੁੰਦਾ ਅਤੇ ਉੱਥੇ ਕੋਈ ਕਾਲ ਨਹੀਂ ਲੈ ਜਾਂਦੀ। ਹੁਣ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।